इतना ना कराची च खुश रहे उसके ऑर्डर अबे बाप की खातिर पूछे रख ले कुत्ते उस्ताद जी समझ लगी लैट नहीं की ओए लग सही है हां देख लो फैसला में कैसा है? बगैरत है मेरी का उस्ताद जी लग ना जो बंदे कार लड़न दे अरे बिटिया यहाँ पे रिमोट पड़ा था कहाँ गया अस्सलाम वालेकुम जी नाज़रीन टी टाइम में खुश आमदीद। दूर रह कर न करो बात करीब आ जाओ वाह वाह याद रह जाएगी ये रात करीब आ जाओ। वाह वाह नाज़रीन अज मैं फिर गया सी अपने जानू को। मेरे जानू ने डॉक्टर रहमान साहब स्किन वाले जिन्होंने मैं बहुत दफा जिक्र भी किया। यार मैं उन्होंने कहा कि की रौला वा, मैं उन्होंने पुरानी तस्वीर वहाई अपनी, मैं कहा चाहिए वा। अच्छा ब्लैक एंड व्हाइट हाँ उन्होंने मैंने अपनी दिखाई, कहते मैनू भी यह चाहिए वा। मैं गया डॉक्टर साहब हसी जाते एक तो यार इन्ने यार। अच्छा मेरी गल सुन, डॉक्टर को इन्ना भी मतलब शांत नहीं होना चाहिए कि मरीज यही समझ लवे कि ये डॉक्टर साहब सोच रहे हैं कि भी ये फारग है, इनको मेरे को इलाज ही नहीं होना, बस बंदे ये तासर होने लगन लग पैंदे। हाँ पर डॉक्टर को थोड़ा बहुत ही करना चाहिए ना कि ओह क्या हो गया, ओह ये अच्छा करते हैं इसका कुछ, मैं देता हूँ आपको मेडिसिन इंशाल्लाह नहीं ठीक हो जाएगा, लो हाय ठीक हो जाएगा। इन्ना यार मतलब कि ਤੁਹਾਡੇ ਨਾਲ ਆਣਾ ਸਿਰਫ सारे नाल ही आ वो है ही इदां दे आ। ਸਤਾਈ ਡਾਕਟਰ ਹੋਣੇ ਹੀ ਇਤਨੇ ਚਾਹੀਦੇ ਆ ਸੁਣਾ ਇਹ ਨਰਮ ਦਿਲ ਓਕੇ ਆ ਕਿ ਸਭ ਤੋਂ ਨਾਜ਼ਰੀਨ ਅੱਜ ਮੈਂ ਗਿਆ ਉਹਨਾਂ ਕੋ ਕਿਉਂਕਿ ਮੇਰੇ ਨਾ ਮੈਨੂੰ ਸਮਝ ਨਹੀਂ ਸੀ ਆ ਰਹੀ ਕਿਉਂ ਡੱਬ ਖੜੱਬਾ ਟੈਪ ਹੋਈ ਜਾ ਰਿਹਾ ਨਜ਼ਰ। ਹਾਂਜੀ ਫਿਰ ਉਹਨਾਂ ਨੇ ਜਾਂਦੇ ਉਹਨਾਂ ਨੇ ਕਿਹਾ ਤੁਹਾਨੂੰ ਪਤਾ ਕਿ ਕਿਉਂ ਹੋ ਰਿਹਾ, ਮੈਂ ਕਿਹਾ ਜੀ ਨਹੀਂ ਕਿਉਂ ਹੋ ਰਿਹਾ ਉਹਨਾਂ ਨੇ ਕਿਹਾ ਤੂੰ ਇੱਕ ਕੰਮ ਕਰਦਾ ਉਹਨਾਂ ਨੂੰ ਲੱਗਿਆ ਪਤਾ। ਹਾਂ ਲੋ ਜੀ ਗੱਲ ਖੁੱਲ ਗਈ ਮੈਂ ਕਿਹਾ ਸੀ ਨਾ ਕਿ ਨਵਾਂ ਹੋ ਜੇ ਕੰਮ ਕਰੀ ਮੈਂ ਕਿਹਾ ਹਾਂਜੀ, ਕਹਿੰਦੇ ਉਹ ਤੂੰ ਦਿਨੇ ਨਹੀਂ ਕਰਨਾ। ਜਿਹਨੇ ਕਰਨ ਵਾਲਾ ਹੈ ਹੀ ਨਹੀਂ ਸਾਜੀ, ਤੁਸੀਂ ਤੇ ਉਹ ਫਿੱਟੇ ਮੂੰਹ ਪਹਿਲੇ ਗੱਲ ਤੇ ਸੁਣ ਲਾ ਨਾ। ਨਹੀਂ ਗਲਤ ਗੱਲ ਉਹਨਾਂ ਨੇ ਕਿਹਾ ਤੂੰ ਉਦੋਂ ਕਰਨਾ ਜਦੋਂ ਸੂਰਜ ਬਿਲਕੁਲ ਮਿੱਟੀ ਹੋ ਜੇ ਰਾਤ ਨੂੰ, ਹਾਂ ਬਣਦਾ ਹੀ ਦਿਨੇ ਨਹੀਂ ਕਰਨਾ। ਨਹੀਂ ਮੈਂ ਉਹਨਾਂ ਨੂੰ ਕਿਹਾ ਕਿ ਕਿਉਂ ਜੀ ਇਹਦਾ ਕੀ ਪਾਬੰਦੀ, ਮਤਲਬ ਮੇਰਾ ਵਜੂਦ ਆ ਮੇਰੀ ਸਕਿਨ ਆ, ਮੈਂ ਦਿਨਾਂ ਕਰਾਂ ਰਾਤ ਨੂੰ ਕਰਾਂ। ਕੰਮ ਕਿਹੜਾ ਹੈ ਉਸਤਾਦ ਜੀ? ਓਏ ਕੰਮ ਸਿਰਫ ਉੱਥੇ ਹੀ ਦੱਸਣ ਵਾਲਾ ਸੀ। ਤੁਸੀਂ ਹੁਣ ਕੋਈ ਮਤਲਬ ਕੋਈ ਛੋਟਾ ਜਿਹਾ ਕਸਬਾ ਆਜ਼ਾਦ ਕਰਾਉਣ ਤੇ ਭਾਜੀ ਸੁਰਮੇ ਵਾਲਾ ਕੋਈ ਬੈਗ ਝਾਲ ਆਜ਼ਾਦ ਕਰਾਉਣਾ। ਉਸਤਾਦ ਜੀ ਕੰਮ ਦੱਸੋ ਕਿਹੜਾ ਜੀ ਇਦਾਂ ਦਾ ਪਤਾ ਨਾ ਮੁਲਕ ਆਜ਼ਾਦ ਕਰਾਇਆ ਕਹੂਗਾ ਆਓ ਯਾਰ ਮੇਰੇ ਮੁੰਡੇ ਨੇ ਕੋਲ ਨਜ਼ਰ ਮਾਰ ਦੇ। ਨਹੀਂ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਇਹ ਕਲਰ ਲਾਉਂਦੇ ਹੋ ਨਾ, ਮੈਂ ਦੱਸਣਾ ਨਹੀਂ ਸੀ ਚਾਹ ਰਿਹਾ ਕਿਉਂਕਿ ਮੈਂ ਤੇ ਜਵਾਨ ਹਾਲੇ, ਲੇਕਿਨ ਕਲਰ ਉਹਨੇ ਕਿਹਾ ਤੁਸੀਂ ਲਾਉਂਦੇ ਹੋ ਨਾ ਕਲਰ ਥੋੜਾ ਬਹੁਤ, ਇਹ ਤੁਸੀਂ ਐਸੀ ਜਗ੍ਹਾ ਤੇ ਨਹੀਂ ਲਾਉਣਾ ਜਿੱਥੇ ਸੂਰਜ ਦੀ ਕੋਈ ਵੀ ਛੁਆ ਤੁਹਾਨੂੰ ਪੈਂਦੀ ਹੋਵੇ। ਮੈਂ ਕਿਹਾ ਬਾਫੇ ਛੁਆ ਕਰ ਦਿਓ ਤੁਸੀਂ। ਉਹਨਾਂ ਨੇ ਕਿਹਾ ਯਾਨੀ ਮੈਂ ਕਿਹਾ ਜੀ ਮੈਂ ਤੇ ਕਮਰੇ ਚ ਲਾਉਣਾ, ਕਹਿੰਦੇ ਲੇਕਿਨ ਕੋਈ ਬਾਰੀ ਹੈ ਜਿੱਦਾਂ ਲਾਈਕ ਬਾਰੀ ਹੈ ਐਸ ਸ਼ੀਸ਼ੇਦਾਨੀ ਵੀ ਆ ਰਹੀ ਹੈ, ਸਾਨੂੰ ਇੰਝ ਲੱਗ ਰਿਹਾ ਕਿ ਬਲਬ ਆ ਸਾਰੇ ਬਲਬ ਬੰਦ ਕਰ ਦਿਓ ਸ਼ੀਸ਼ੇਦਾਨੀ ਰੋਸ਼ਨੀ ਆਏਗੀ ਔਰ ਅਸੀਂ ਇੱਕ ਦੂਜੇ ਨੂੰ ਦੇਖ ਸਕਾਂ। ਇਹ ਜਿਹੜੀ ਰੋਸ਼ਨੀ ਹੈ ਨਾ ਇਹਦਾ ਵੀ ਕਲਰ ਦੇ ਨਾਲ ਨਾ ਕੋਈ ਨਿਜ਼ਾਮ ਆ, ਕੋਈ ਇਹਨਾਂ ਦੀ ਬਣਦੀ ਨਹੀਂ। ਉਹਨੇ ਕਿਹਾ ਸਾਰਾ ਮੈਂ ਤੁਹਾਨੂੰ ਦੇਖ ਕੇ ਕਹਤਾ ਸਾਰਾ ਤੁਹਾਡਾ ਉਹ ਨਿਜ਼ਾਮ ਹੋਇਆ ਪਿਆ ਇਹ ਮੱਥਾ ਕਿਉਂਕਿ ਇਹਦੀ ਸ਼ੇਡ ਨਿਜ਼ਾਮ। ਮੈਂ ਕਿਹਾ ਜੀ ਡਨ ਹੋ ਗਿਆ। ਫਿਰ ਉਹਨਾਂ ਨੇ ਮੈਨੂੰ ਕੋਲੋਂ ਕਲਰ ਲੇਕਿਨ ਯਾਰ ਮੈਨੂੰ ਉਹਨਾਂ ਦੇ ਇੱਕ ਗਿਲਾ ਯਾਰ ਦਾਨਿਸ਼ ਯਾਰ ਉਹ ਪ੍ਰੇਜ਼ ਮੈਨੂੰ ਕਿਉਂ ਨਹੀਂ ਦੱਸਦੇ ਕੋਈ। ਉਸਤਾਦ ਜੀ ਉਹਨਾਂ ਨੂੰ ਪਤਾ ਹੋਗਾ ਤੁਸੀਂ ਕਿਹੜਾ ਉਹਨਾਂ ਦੀ ਪ੍ਰੇਜ਼ ਮਾਂ ਨਹੀਂ ਮੰਨਦੇ ਸਾਜ। ਉਹ ਮੈਨੂੰ ਪ੍ਰੇਜ਼ ਮੈਨੂੰ ਇੰਨਾ ਚਾਹ ਵਾ ਮੈਨੂੰ ਪ੍ਰੇਜ਼ ਦੱਸਣ, ਤੇਜ਼ ਮਿਰਚਾਂ ਨਹੀਂ ਖਾਣੀਆਂ ਤਲੀਆਂ ਚੀਜ਼ਾਂ ਦੱਸਦੇ ਹੀ ਨਹੀਂ ਜੋ ਮਰਜ਼ੀ ਖਾ ਲੈ। ਹਾਂਜੀ ਉਹ ਸਮਝ ਗਿਆ ਵੀ ਭਾਜੀ ਨੇ ਹਟਣਾ ਹੀ ਨਹੀਂ। ਨਹੀਂ ਨਿਹਾਰ ਯਾਰ ਚਾਹ ਰਸ ਚਾਹ ਬਿਸਕੁਟ ਨਿਹਾਰ ਕਲੇ ਝੇਡੇ ਮਾੜੇ ਆ ਨਾ ਉਸਤਾਦ ਜੀ ਖਾਂਦੇ ਯਾਰ ਉਹ ਬਹੁਤ ਸਿਹਤਮੰਦ ਇਨਸਾਨ। ਵੇਖ ਲਓ ਫਿਰ ਮੇਰੀ ਤੇ ਡਾਕਟਰ ਸਾਹਿਬ ਦੀ ਫੀਲਿੰਗ ਕਿੰਨੀ ਰਲਦੀ ਆ। ਉਧਰ ਕਹਿੰਦੇ ਉਸਤਾਦ ਜੀ ਨੂੰ ਸਮੋਸੇ ਨਾ ਦਿਓ, ਉਸਤਾਦ ਜੀ ਮੈਂ ਦੇ ਦਿੱਤੇ,
ਮੈਂ ਕਿਹਾ ਜਿਹੜਾ ਕੰਮ ਪੈਣਾ ਜਾਂ ਨੁਕਸਾਨ ਹੋਣਾ ਹੀ ਹੋਣਾ। ਮੈਂ ਇਹਦੀ ਨਾਜ਼ਰੀਨ ਜਦੋਂ ਪਹਿਲੀ ਵਾਰੀ ਜ਼ਿੰਦਗੀ 'ਚ ਉਹਨਾਂ ਕੋਲ ਗਿਆ ਸੀ ਨਾ, ਉਦੋਂ ਮੇਰਾ ਬਹੁਤ ਬੁਰਾ ਹਾਲ ਸੀ। ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਅੱਜ ਮੈਂ ਉਹਨਾਂ ਨੂੰ ਵੀ ਸਾਰੀ ਗੱਲ ਸੁਣਾਈ शुरू तो ਹਾਂ, ਸ਼ੁਰੂ ਤੋਂ ਸੁਣਾਈ ਮੈਂ। ਅੱਛਾ ਤੇ ਜਦੋਂ ਤੁਸੀਂ ਪਹਿਲੀ ਵਾਰੀ ਗਏ ਉਦੋਂ ਤੁਹਾਡਾ ਬਹੁਤ ਬੁਰਾ ਹਾਲ ਸੀਗਾ, ਕੱਲ ਪਰਸੋਂ ਗਏ ਸੀ? ਨਹੀਂ ਮੈਂ ਗਿਆ ਸਾਂ ਕੁਆਰਾ ਹੁੰਦੇ ਆ, ਬਹੁਤ ਉਦੋਂ ਛਤਰੀ ਦੀ ਗਰਾਊਂਡ ਤੇ ਬਹਿੰਦੇ ਹੁੰਦੇ ਸੀ ਅਰਮਾਨ ਸਾਹਿਬ। ਹਾਂ आजादी है पाकिस्तान से। ਹਾਂ, ਉਦੋਂ ਹਾਲੇ ਫੀਸ ਫੂਸ ਲੈਣ ਦਾ ਵੀ ਰਿਵਾਜ ਨਹੀਂ ਸੀ ਸ਼ੁਰੂ ਹੋਇਆ। ਹਾਂ, ਉਦੋਂ ਡਾਕਟਰ ਵੀ ਨਹੀਂ ਸੀ ਉਹ ਦੇਸ਼ ਵਿੱਚ ਠੀਕ ਆ, ਨਾਮ ਹੀ ਦੇਵੇ ਤੇ ਅੱਲਾ ਸਪੋਰਟ ਦਾ ਹਿਸਾਬ ਸੀ ਉਦੋਂ। ਮੈਂ ਉਦੋਂ ਜਾਂਦਾ ਰਿਹਾ ਡਾਕਟਰ ਸਾਹਿਬ ਕੋਲ। ਵਾਹ। ਤੇ ਮੈਂ ਗਿਆ ਉਸਤਾਦ ਜੀ, ਉਹ ਮੈਂ ਦੱਸਿਆ ਉਹਨਾਂ ਨੂੰ ਵਾਕਿਆ ਸਾਰਾ, ਬੜਾ ਮਜ਼ੇਦਾਰ ਵਾਕਿਆ ਸੀ। ਫਿਰ ਉਹਨਾਂ ਨੂੰ ਮੈਂ ਕਿਹਾ ਜੀ ਕਰੋੜ ਰੁਪਏ ਵਾਲੀ ਭਾਵੇਂ ਕਰੀਮ ਲਿਖ ਦਿਓ ਮੈਨੂੰ, ਲੇਕਿਨ ਮੈਨੂੰ ਮੈਂ ਨਿਜ਼ਾਮ Clear चाहिए। ਹਾਂ ਉਹ ਕਹਿੰਦੇ ਇੱਕ ਤਾਂ ਇਹ ਕੰਮ ਕਰ ਲਓ, ਦੂਜਾ ਇਹ ਕਰ ਲਓ, ਤੀਜਾ ਇਹ ਕਰ ਲਓ, ਤੇ ਬਸ। ਮੈਂ ਕਿਹਾ ਫਿਰ ਮੈਂ ਕਿਹਾ ਚਾਹੀ ਪਰਹੇਜ਼ ਕੋਈ ਨਹੀਂ, ਜੋ ਮਰਜ਼ੀ ਖਾ। ਯਾਰ ਇਹ ਮੈਨੂੰ ਨਹੀਂ ਸਮਝ ਆਉਂਦੀ। ਉਸਤਾਦ ਜੀ ਪਤਾ ਗੱਲ ਮੈਂ ਤਰਸ ਗਿਆ, ਮੈਨੂੰ ਕਹਿਣ ਤੇਜ਼ ਮਿਰਚਾਂ ਨਾ ਖਾ। ਓਏ ਬੁਗਾ ਫਿਰ ਗਿਆ ਉਹਦਾ। ਮੇਰੀ ਗੱਲ ਸੁਣੋ ਉਸਤਾਦ ਜੀ, ਜਿਹੜਾ ਹੈਗਾ ਨਾ ਓ ਯਾਰ ਪਤਾ ਕੀ ਹੋਏਗਾ, ਇੱਕ ਮਿੰਟ ਹੈ ਤੇ ਇਹਦਾ ਮੂੰਹ ਐਨੂੰ ਕਰਤਾ ਲਿਓ, ਸਿੱਧਾ ਕਰ ਇੰਜ। ਕੀ ਸੀਗਾ? ਅੱਛਾ ਇਦਾਂ ਦਾ ਨਾ ਕਰਾਚੀ ਦੇ ਕਵਾਲ ਹੁੰਦੇ, ਚਾਂਦੀ ਕਵਾਲ ਰੁਕਵਾ ਕੇ ਗਏ ਵੀ ਇਹ ਜਾਲੀ ਨੋਟ ਦੀ ਹੈ ਨਾ। ਤੇ ਮੈਂ ਤਰਸ ਗਿਆ ਯਾਰ ਫੈਸਲ, ਮੈਨੂੰ ਪ੍ਰੇਸ ਕਿਉਂ ਨਹੀਂ ਦੱਸਦੇ? ਉਸਤਾਦ ਜੀ ਮੈਂ ਤਾਂ ਮਾਜ਼ਰਤ ਨਾਲ ਦੱਸਣਾ, ਸਭ ਤੋਂ ਪਹਿਲੇ ਨੰਬਰ ਤੇ ਅਗਰ ਤਾਂ ਤੁਸੀਂ ਮੇਰੇ ਕੋਲ ਆਏ ਰਹਿਣਾ ਸਿੱਟ ਦਿਓ ਪਾਣ ਦੇ ਸਿੱਟ ਦਿਓ ਰਿਪੋਰਟਾਂ। ਮੈਂ ਜਰਮਨ ਗਿਆ ਨਾ ਉਸਤਾਦ ਜੀ, 6 ਕਰੀਮਾਂ ਤੁਹਾਨੂੰ ਮੈਂ ਲਿਖ ਕੇ ਦਾਂਗਾ, हाँ जी। ਠੀਕ ਹੈ ਨਾ? 3 ਦਿਨਾਂ ਚ ਰੰਗ ਨਾ ਚਿੱਟਾ ਹੋਵੇ ਮੈਂ ਤੁਹਾਡਾ ਦੇਣਦਾਰ ਆ, ਤੁਸੀਂ ਮੈਨੂੰ ਫਿਰ ਕਹਿਣਾ ਫੈਸਲ ਮਾਨ। ਯਾਰ ਰੋਜ਼ ਹੈ ਜਿਹੜਾ ਫੈਸਲ ਮਾਨ ये नाम हो। रोजे जे इधर तो दो खजूर ले कई जन के उर्दू। अबे इफ्तारी का टाइम हो गया भाई, कितने दो खजूर। साथी ਇਹੋ ਜਿਹੇ ਬੰਦੇ ਘਰ ਕੱਲਾ ਰੋਜ਼ਾ ਰੱਖ ਕੇ ਪਛਤਾਉਂਦੇ ਹੁੰਦੇ, ਬਾਕੀ ਸਾਰੇ ਜੀ ਖਾਂਦੇ। ਇੱਕ ਸ਼ਾਮ ਨੂੰ है ਇੱਕ ਸ਼ਾਮ ਨੂੰ ये फिर तो सारी शाम के देती है। ਉਹ ਤੁਹਾਡੀ ਇੱਕ ਸ਼ਾਮ ਨੂੰ ਸਾਬਣ ਸੁਬਣ ਕੋਈ ਦਿੱਤਾ ਨਹੀਂ। ਅੱਛਾ ਇਹ ਗੋਲੀਆਂ ਉਹ ਨਹੀਂ ਕਿ ਜਿਵੇਂ ਫੱਕੇ ਮਾਰ ਗੋਲੀ, ਇਹ ਵਿਟਾਮਿਨ ਸਟੈਪ, ਸਕਿਨ ਟੈਪ ਉਹ ਨੇ, ਕੋਈ ਅੱਡੀ ਨਹੀਂ ਹੈਗੀ। ਕੋਈ ਕਦੀ ਵੀ ਐਸੀ ਦਵਾਈ ਨਹੀਂ ਦਿੰਦੇ ਜਿਹਦੇ ਵਿੱਚ ਤੁਸੀਂ ਕਹੋ ਹਾਂ ਉਹ ਡੱਬੀਆਂ ਵੱਡੀਆਂ ਬਣ ਗਈਆਂ, ਲੇਕਿਨ ਵਿਟਾਮਿਨ ਸਟੈਪ ਜਾਂ ਕੋਈ ਐਸੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਜਿਹੜੀ skin ਨੂੰ ਚਾਹੀਦੀਆਂ। ਇੰਟਰਨਲੀ ਵੀ ਠੀਕ ਕਰਨ, ਹਾਂਜੀ। ਐਕਸਟਰਨਲੀ ਵੀ ਠੀਕ ਕਰਨ। ਯਾਰ ਨਾਜ਼ਰੀਨ ਤੁਸੀਂ ਹਿਸਾਬ ਲਾਓ ਕਿ ਮੈਂ ਤੁਹਾਨੂੰ ਅੱਗੇ ਵੀ ਕੋਈ ਗੱਲ ਦੱਸੀ ਨਾ, ਜਦੋਂ ਮੈਂ ਟਿੱਕੀਆਂ ਖਾਧੀਆਂ ਸੀ, ਮੈਂ ਤੁਹਾਨੂੰ ਕਈ ਵਾਰੀ ਦੱਸੀ। ਅੱਜ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਮੈਂ ਕਿਹਾ ਜੀ 6 ਮਹੀਨੇ ਮੇਰੀ ਕੀਮਾ ਨੇ, ਡਾਕਟਰਾਂ ਨੇ ਸਭ ਕੁਝ ਬੰਦ ਕਰਾਤਾ। ਮਿਰਚਾਂ ਤੇ ਮੈਂ ਭੁੱਲ ਹੀ ਗਿਆ ਦੁਨੀਆ ਦੇ ਕੀ ਹੁੰਦੀਆਂ, ਤਲੀਆਂ ਚੀਜ਼ਾਂ, ਮਿਰਚਾਂ। ਇੱਥੇ ਤੱਕ ਕਿ ਮੈਂ ਗੁਲਫਸ਼ਾ ਕਲੋਨੀ ਦੇ ਵਿੱਚ ਬਾਰਿਸ਼ ਹੋਈ ਤੇ ਉਹਦੇ ਚਿੱਕੜ 'ਚ ਵੀ ਮੈਨੂੰ ਇੱਕ ਬੰਦੇ ਨੇ ਕਿਹਾ ਚਿੱਕੜ 'ਚ ਮੂੰਹ ਇੰਜ ਕਰ, ਤੇ ਮੈਂ ਨੁੱਕਰ ਜੀ ਹਿਸਾਬ ਵੇਖ ਰਿਹਾ ਜਿੱਥੇ ਕੋਈ ਨਹੀਂ ਸੀ, ਉਹ ਗਾਰੇ 'ਚ ਇੰਜ ਮੂੰਹ ਕਰ। ਗਾਰਾ ਮਤਲਬ ਸਾਫ ਜਿਹੜਾ, ਜਿਹੜੀ ਮਿੱਟੀ ਦੀ, ਬਾਰਿਸ਼ ਵਾਲਾ ਪਾਣੀ ਜਿਹੜਾ। ਮਿੱਟੀ ਦਾ ਜਿਹੜਾ ਪਾਣੀ, हाय हाय ਮੈਂ ਉਹ ਲਾਇਆ ਮੂੰਹ ਤੇ, ਕੋਈ ਫਰਕ ਨਹੀਂ ਭਾਜੀ। ਉਸਤਾਦ ਜੀ ਇੱਕ ਬਿਮਾਰੀ ਹੈ ਖਾਜ, ਅੱਲਾ ਭਾਵੇਂ ਤੋਂ ਉਹ ਨਾ ਖਾਜ ਜਿਹਨੂੰ ਪਾਈਏ ਨਾ ਬਿਠੇ खाज चूरी। ਖਾਰਿਸ਼। ਹਾਂ ਉਹਨੂੰ ਨਾ ਉਹ ਭਾਈ ਉਹ ਨਾਲੇ ਦੇ ਵਿੱਚ ਉਹ ਗੰਦੇ ਪਾਣੀ ਸਿੱਟ- ਅੱਛਾ ਉਹ ਵੀ ਕੀਤਾ ਮੈਂ। ਫਿਰ ਭਾਣ ਮੈਂ ਕੀ ਕਰ ਰਿਹਾ, ਮੇਰੀ ਖੁਰਾਕ ਕੀ ਸੀ? ਸਾਦੀ ਰੋਟੀ ਫਿੱਕੀ। ਫਿੱਕੀ, ਦਹੀਂ ਵੀ ਫਿੱਕੀ, ਤੇ ਦਹੀਂ ਨਾ ਖਾਣੀ ਹੈ, ਓਏ ਤੇ 3 ਟਾਈਮ ਉਹੀ ਖਾਣੀ ਹੈ, ਤੇ ਰਾਮ ਵੀ ਨਹੀਂ ਆ ਰਿਹਾ। ਤੇ ਆਰਾਮ ਵੀ ਨਹੀਂ ਆ ਰਿਹਾ। ਉਹ ਉਸਤਾਦ ਜੀ ਪਰਹੇਜ਼ ਮੇਰੇ ਲਈ ਦੁਨੀਆ ਫਨਾ ਹੋ ਗਈ, ਮੈਂ ਬੰਦ ਕਰਤਾ ਸਾਰਾ ਕੁਝ। ਮੇਰਾ ਕਜ਼ਨ ਸੀ, ਉਹਨੇ ਕਿਹਾ ਭਾਜੀ ਅਰਮਾਨ ਸਾਹਿਬ ਕੋ ਗਿਆ। ਮੈਂ ਕਹਿੰਦਾ ਉਹ ਕੌਣ ਨੇ? ਉਹਨਾਂ ਕੋ ਜਾ ਯਾਰ। ਕਹਿੰਦਾ ਤੂੰ ਕਿਹੜੇ? 6 ਮਹੀਨੇ ਬਾਅਦ ਮੈਂ ਇੰਜ ਕਰਕੇ ਅੰਦਰ ਵੜਿਆ ਵਾ, ਤੇ ਮੈਨੂੰ ਦੇਖ ਕੇ ਲੋਕੀ ਪਤਾ ਕਹਿੰਦੇ ਸੀ, ਓਏ ਆਹ ਕੀ ਕਰਾ ਲਿਆ ਈ? ਯਾਨੀ ਆਹ ਰਿਐਕਟ ਹੁੰਦਾ ਸੀ ਲੋਕਾਂ ਦਾ। ਤੇ ਮੈਂ ਹੋਰ ਕਹੇ ਕੁਛ ਨਹੀਂ ਭਾਜੀ, ਬਸ ਦਾਣੇ ਜਿਹੇ ਨਿਕਲ ਰਹੇ ਐਟ ਆ। ਮੈਂ ਅੰਦਰ ਗਿਆ ਇਹਨਾਂ ਦੇ ਕੋਲ, ਤੇ ਇਹਨਾਂ ਨੇ ਦੇਖ ਕੇ ਠੀਕ ਹੋ ਜੇ ਓਏ ਲੋ। हौसला अफजाई। ਹਾਂ ਮੈਂ ਜਦੋਂ ਦੱਸ ਕੇ ਆਇਆ, ਉਦੋਂ ਵੀ ਜਦੋਂ ਉਹ ਪਰਹੇਜ਼ ਸੀ, ਉਹ ਜਿਹੜਾ ਪਰਹੇਜ਼ ਅੱਜ ਤੇ ਖੈਰ ਠੀਕ ਹੈ ਨਾ, ਮੈਂ ਉਸ ਹਿਸਾਬ ਨਾਲ ਉਹ ਪਰਹੇਜ਼ ਜਦੋਂ ਸੀ, ਤੇ ਮੈਂ ਉਦੋਂ ਵੀ ਇਹਨਾਂ ਨੇ ਪੁੱਛਿਆ ਕਿ ਪਰਹੇਜ਼, ਤੇ ਮੈਂ ਤੇ ਆਲਰੇਡੀ ਪਰਹੇਜ਼ ਸੀ ਸਾਰਾ। ਤੇ ਕਹਿੰਦੇ ਕੁਛ ਵੀ ਨਹੀਂ, ਜੋ ਮਰਜ਼ੀ ਖਾਓ। ਓਏ ਮੈਂ ਕਿਹਾ ਹੈ? ਕਹਿੰਦੇ ਹਾਂਜੀ। ਮੈਂ ਕਿਹਾ ਟਿੱਕੇ ਕਬਾਬ, ਕਹਿੰਦੇ ਜੋ ਦਿਲ ਕਰਦਾ ਖਾ, ਸਿਰਫ ਦਵਾਈ ਟਾਈਮ ਸਿਰ ਖਾਈ ਜਾ। 15 ਦਿਨ ਦੀ ਉਹਨਾਂ ਨੇ ਦਵਾਈ ਦਿੱਤੀ ਹੈ, 11ਵੇਂ ਦਿਨ ਮੈਂ ਦਵਾਈ ਨਹੀਂ ਖਾਧੀ। 15 ਦਿਨ ਬਾਅਦ ਲੋਕੀ ਮੈਨੂੰ ਸਿਰਫ ਇਹ ਪੁੱਛ ਰਹੇ ਸੀ, ਓਏ ਕੀ ਕਰ ਰਹਾ, ਓਏ ਆਹ ਕੀ, ਉਹ ਤੂੰ ਤੇ ਏਡਾ ਸੋਹਣਾ, ਓਏ ਆਹ ਕਿੱਦਾਂ ਹੋ ਗਿਆ? 10 ਦਿਨਾਂ ਬਾਅਦ ਹੀ। ਵਾਹ ਵਾਹ। ਤੇ 15 ਦਿਨ ਦੀ ਦਵਾਈ ਸੀ, 15 ਦਿਨ ਬਾਅਦ ਦੁਬਾਰਾ ਜਾਣਾ ਸੀ। ਫਿਰ ਹੋਰ ਦਿਲ ਕਰਿਓ ਮੈਨੂੰ ਕੋਈ ਨਿਜ਼ਾਮ, ਅੱਜ ਮੈਂ ਹੋਰ ਤਰ੍ਹਾਂ ਦਾ ਹੁੰਦਾ। ਅੱਜ ਵੀ 20 ਸਾਲ ਬਾਅਦ ਵੀ ਮੈਂ ਗਿਆ ਵਾਂ, ਉਹ ਆਪਣੀ ਅੜੀ ਦੇ ਪੱਕੇ ਹੀ ਨੇ। ਮੈਂ ਕਿਹਾ ਪਰਹੇਜ਼ ਕਹਿੰਦੇ ਕੁਛ ਵੀ ਨਹੀਂ। ਹਾਂਜੀ। ਮੇਰਾ ਦਿਲ ਕਰਦਾ ਵਾ, ਮੈਨੂੰ
ਮੈਨੂੰ ਦੱਸਣ ਆਹ ਨਾ ਖਾ ਇਹਦੇ ਤੋਂ ਲਾਗੇ ਨਹੀਂ ਜਾਣਾ, ਤਲੀਆਂ ਚੀਜ਼ਾਂ ਤੋਂ ਬਿਲਕੁਲ ਹੱਥ ਨਹੀਂ ਲਾਉਣਾ। ਤਾਜੀ ਟਿੱਕੀਆਂ ਖਾਧੀਆਂ ਸੀ ਬਾਹਰ। ਮੈਂ ਕਹਿੰਦਾ ਯਾਰ ਉਹ ਮੇਰਾ ਦਿਲ ਕਰਦਾ ਕਿ ਵੀ ਇਹ ਮੈਨੂੰ ਕਹਿਣ ਕਿ ਤੂੰ ਖੱਟੀ ਚੀਜ਼ ਨਹੀਂ ਖਾਣੀ, ਤੂੰ ਤੁਰਸ਼ ਚੀਜ਼ ਨਹੀਂ ਖਾਣੀ, ਕਹਿੰਦੇ ਹੀ ਕੁਛ ਨਹੀਂ। ਬੇਸਿਕਲੀ ਸਕਿਨ ਦਾ ਖੱਟੀਆਂ ਚੀਜ਼ਾਂ ਨਾਲ ਜਾਂ ਤੁਰਸ਼ ਚੀਜ਼ਾਂ ਨਾਲ ਕੋਈ ਬੇਟਾ ਸਕਿਨ ਦਾ ਬੜਾ ਤਲਕ ਆ। ਚਲੋ ਆਪਣੀ ਮਰਜ਼ੀ ਦਾ ਤੁਹਾਡੇ ਮੇਦੇ ਦਾ ਸਕਿਨ ਜਿਹੜਾ ਨਾ ਸਕਿਨ, ਇਹ ਤੁਹਾਡੇ ਮੇਦੇ ਦਾ ਐਕਸਰਾ ਵਾ। ਮੈਂ ਦੱਸਦਾ ਸਰ ਇਹ ਜਿਹੜਾ ਪੋਰਸ਼ਨ ਹੈ ਨਾ ਤੁਹਾਡਾ, ਜਾਂ ਤੁਹਾਡੇ ਮੇਦੇ ਦਾ ਤੁਸੀਂ ਐਕਸਰੇ ਕਰਾਉਂਦੇ, ਰਿਪੋਰਟ ਕਰਾਉਂਦੇ ਹੋ ਨਾ, ਰਿਪੋਰਟ 'ਚ ਤੁਹਾਡਾ ਆਉਂਦਾ ਜੀ ਮਿੱਠਾ ਸਾਹਿਬ ਦਾ ਗੁਰਦੇ ਦੋਵੇਂ ਨਹੀਂ, ਮੈਂ ਮਿਸਾਲ ਦੇ ਰਿਹਾ ਨਹੀਂ, ਸੱਚੀ। ਬੜੀ ਅੱਛੀ ਗੱਲ। ਇਹ ਜਿਹੜਾ ਨਾ ਇਹ ਹਿੱਸਾ, ਇਹ ਤੁਹਾਡੇ ਮੇਦੇ ਦੀ ਮਸ਼ੀਨ ਆ ਜਿਹੜੀ ਤਾਂ ਇੱਥੋਂ ਦੱਸਦੀ ਹੈ ਕਿ ਤੇਰੇ ਅੰਦਰ ਦੇ ਕੀ ਸੂਰਤ ਹਾਲ। ਤੂੰ ਕਹਿੰਦਾ ਮੈਂ ਖਾ ਤੇਜ਼ ਦੀ ਦਾ। ਉਹ ਤੁਸੀਂ ਅੱਲਾ ਦੇ ਬੰਦੇ ਹੋ ਉਸਤਾਦ ਜੀ, ਨਿਹਾਰ ਮਸੰਮੀ ਦਾ ਜੂਸ ਪੀਓ, ਕੋ ਆਲੂ ਦਾ ਜੂਸ ਪੀਓ। ਉਹ ਨਹੀਂ ਦੱਸਦੇ। ਤੁਸੀਂ ਜਦੋਂ ਚਾਹ ਬਿਸਕੁਟ ਹੀ ਪੀ ਜਾਣੇ ਆ। ਓਏ ਯਾਰ ਇੱਕ ਮਿੰਟ ਠਹਿਰ ਜੋ, ਮੈਂ ਤੁਹਾਨੂੰ ਦੱਸਣਾ ਸਾਜੀ ਵਿਲੀਅਮ ਸ਼ੇਕਸਪੀਅਰ ਸਾਹਿਬ ਨੇ ਕਿਹਾ ਸੀ कि फादर विल कौन कि मैदा जिस्म का बाप है। हाँ स्टोमिक हाँ फादर इज योर ऑल बॉडी। कि मैदा जिस्म का बाप है। माना कराची जाओ इतना मतलब थड़े से बैठा था, मुर्गा ने कोई जगह ये नहीं पकड़ी जाएगी भाई। अच्छा चलो मुर्गे ले हाथ पा के काट दे विचों। अरे ये नहीं पकड़ी जाएगी। हाँ देख लेना, नहीं पकड़ी जाएगी। मैदा जिस्म का बाप है, यानी कि जिस्म ਦੇ ਨਾ ਆਪਸ ਦੇ ਵਿੱਚ ਰਿਲੇਸ਼ਨ ਆ। ਹਾਂਜੀ ਇਹ ਇਹਨਾਂ ਚ ਇਤਫਾਕ ਨਾ, ਫੋਰ ਐਗਜ਼ਾਮਪਲ ਤੁਹਾਡੇ ਕਿਤੇ ਵੀ ਸੱਟ ਲੱਗਦੀ ਹੈ। ਭਾਜੀ ਇੱਕ ਸਵਾਲ ਉੱਠਿਆ, ਇਹਦੇ ਦਾ ਸਹੁਰਾ ਕੌਣ? ਅਰੇ ਜਿਸਮ ਦਾ ਉਸਤਾਦ ਜੀ, ਜਦੋਂ ਬਾਪ ਆ ਬਾਕੀ ਰਿਸ਼ਤੇ ਵੀ ਹੋਣੇ ਹੁਣ ਚਾਹੀਦੇ। ਤੁਹਾਡੇ ਮੇਰੀ ਗੱਲ ਤਾਜੀ ਲੱਗ ਨਾ ਕਰਿਆ ਕਰੋ। ਉਸਤਾਦ ਜੀ ਨੇ ਇਲਾਜ ਦੀ ਨਵੀਅਤ ਨਾਲ यार ਭਰਦੇ ਸੀ। आवाज कैसी आई? ਸਾਡੀ ਮੇਰੀ ਗੱਲ ਸੁਣਨਾ। ਤੂੰ ਨਾ ਕੈਪ ਸਾਡੇ ਕਾਇਦਾ ਲਈ ਪਾਈ, ਤਦ ਬਚ ਗਿਆ ਤੂੰ। ਅੱਛਾ ਉਸਤਾਦ ਹੁਣ ਦੇਖੋ ਨਾ ਉਸਤਾਦ ਕਾਇਦਾ ਲਈ ਨਹੀਂ, ਉਸਤਾਦ ਦੀ ਜ਼ਮੀਨ ਦਾ ਲਈ ਆ। ਆਹ ਯਾਰ ਮੈਂ ਵੀ ਬਾਅਦ ਚ ਚੁੰਮੂਗਾ। ਨਹੀਂ ਫਿਰ ਮੇਰੀ ਮਰਜ਼ੀ ਨਾਲ ਮਾਰਨਾ ਫਿਰ ਉਹ ਨਹੀਂ ਮਾਰਨਾ। ਠੀਕ ਉਸਤਾਦ ਜੀ ਦੇਖੋ ਨਾ, ਤੁਹਾਡੇ ਅਗਰ ਨਾਖੂਨ ਤੇ ਸੱਟ ਲੱਗਦੀ ਹੈ, ਅੱਖਾਂ 'ਚੋਂ ਪਾਣੀ ਆਉਂਦਾ, ਸੱਟ ਨਾਖੂਨ ਤੇ ਲੱਗੀ, ਅੱਖਾਂ ਦਾ ਕੀ ਕਸੂਰ? ਓਏ ਹੋਏ ਨਹੀਂ ਸੁਣਦੀ ਗੱਲ। ਓਏ स्टॉप। मैं कोई ठेका ले तेरी, मैं गल सुना। मेरी सुन नहीं। क्यों तू मामा लगदा और भरा? ਪੈਸੇ ਨਹੀਂ ਲੈਂਦਾ फैसल साहब मुझे फड़ा दियो। कैसे कहते हैं पैसे ना अंदर। ਉਸਤਾਦ ਜੀ। ਹਿਸਾਬ ਲਾ ਇਹਦੇ ਤੇ ਪੈਂਦੀ ਤੇ ਕਿਦਾਂ ਦੀ ਪੈਣੀ ਸੀ। ਅੱਛਾ, ਭਾਜੀ। ਆਪਣਾ ਕੰਮ ਕਰ, ਉਹਨਾਂ ਨੂੰ ਸੁਣਾ। ਨਹੀਂ ਮੇਰੀ ਤੁਸੀਂ ਮੈਂ ਇਹੋ ਜਿਹੀ ਫਿੱਕੀ ਡਰੈਗ ਗੱਲ ਨਹੀਂ ਸੁਣਦਾ। ਡਰੈਗ ਨਹੀਂ ਹੈਗੀ, ਡਰੈਗ ਨਹੀਂ ਹੈਗੀ, ਮੈਨੂੰ ਸੁਣਾਓ ਤੁਸੀਂ ਤਾਂ। ਡਰੈਗ ਨਹੀਂ ਹੈ। ਸੁਣਾ ਉਹਨੂੰ। ਬੇਟਾ ਜਿਸਮ ਦਾ ਬਾਪ ਹੈ। ਠੀਕ ਉਸਤਾਦ ਜੀ, ਇਹ ਕਿਤੇ ਨਹੀਂ ਲਿਖਿਆ ਇਹਨਾਂ ਨੇ। ਮੈਂ ਕਹਿਣ ਡਿਆ ਵਾਂ, ਮੈਂ ਕਹਿ ਰਿਹਾ ਵਾਂ। ਜਿਗਰ ਫਿਰ ਮਾਂ। ਕੀ ਬਾਤ ਹੈ। ਅੱਛਾ ਅੱਗੇ ਪਿੱਛੇ ਵੀ ਲਿਖ ਕੇ ਦਿੰਦੇ ਨੇ ਕੁਝ ਸਪੈਸ਼ਲ, ਉਹ ਨਹੀਂ ਯਾਰ ਕਿ ਇਹਨਾਂ ਨੇ ਮੈਨੂੰ ਲਿਖ ਕੇ ਦਿੱਤਾ। ਇਦਾਂ ਦੇ ਨਾ ਕਰਾਚੀ ਚ ਖੁਸਰੇ ਨੂੰ ਕਹਿਣਗੇ ਆਹ ਦੇ ਲਿਖਾਈ ਕਿੱਡੀ ਸੋਹਣੀ ਮੇਰੇ ਜਾਨੂ ਦੀ ਕਿਹੜੀ ਗੱਲ ਆ ਸਾਰੀ। ਕਈ ਡਾਕਟਰ ਲਿਖਦੇ ਪੜ੍ਹੇ ਨਹੀਂ ਜਾਂਦਾ ਤੇ ਸਾਰਾ ਪੜ੍ਹਿਆ ਜਾਂਦਾ। ਇਦਾਂ ਦੇ ਨਾ ਕਰਾਚੀ ਚ ਖੁਸਰੇ ਨੂੰ ਸਮਝਾਉਂਦੇ, ਅਬੇ ਬਾਪ की खातिर पूछे रख ले कुत्ते बाप की। लेकिन उस्ताद जी मेरा जिस्म का बाप है। ਹਾਂਜੀ ठीक है ना, ਯਾਰ जिवें बाप है ਉਹ ਔਲਾਦ ਦੀ ਖਾਤਰ ਕੀ ਕੁਛ ਕਰਦਾ ਹੈ, ਐਸੇ ਤਰ੍ਹਾਂ ਤੁਹਾਡਾ ਮੇਦਾ ਸਾਜੀ ਇਹਨਾਂ ਸਾਰੇ ਹੀ ਰੂਪ ਸਾਫ਼ ਹੋ ਜੂ। ਦਵਾਈਆਂ ਇਹ ਸਿਰਫ ਨਾ ਜ਼ਾਹਰੀ ਜਿਹੜੀ ਨਾ, ਹਾਂਜੀ। ਉਹ ਬਸ। Skin, ਹਾਂ ਤੇ ਤੂੰ ਕਿਸੇ ਇੰਟਰਨਲ ਸਕਿਨ ਵਾਲੇ ਕੋ ਜਾ ਜਿਹੜਾ ਤੇਰਾ ਦਿਲ ਚਿੱਟਾ ਕਰੇ। ਨਹੀਂ ਯਾਰ ਨਾਲੇ ਮੇਰੀ ਗੱਲ ਸੁਣੋ, ਔਰ ਮੈਂ ਤੁਹਾਨੂੰ ਦੱਸਾਂ ਯਾਰ, ਪਾਕਿਸਤਾਨ ਚ ਦੋ ਡਾਕਟਰ ਨੇ ਮੇਰਾ ਖਿਆਲ, ਮੇਰੇ ਨੌਲੇਜ ਦੇ ਮੁਤਾਬਕ, ਜਿਨ੍ਹਾਂ ਦੇ ਕੋਲ ਹੈ ਡਿਗਰੀ ਜਿਹੜੀ ਆਰਫ ਮਾਨ ਸਾਹਿਬ। ਅਸੀਂ ਖੁਸ਼ਕਿਸਮਤ ਆ ਫੈਸਲਾਬਾਦੀ ਕਿ ਸਾਡੇ ਸ਼ਹਿਰ ਚ ਆਰਫ ਮਾਨ ਸਾਹਿਬ ਹੈ ਨੇ। ਕਿਆ ਬਾਤ। ਮੈਂ ਸੱਚੀ ਗੱਲ ਕਰ ਰਿਹਾ। ਸਾਡੀ ਫੀਸ ਕਿੰਨੀ ਗਾ ਇਹਨਾਂ ਦੀ? ਉਹ ਡਿਸਕਾਊਂਟ ਹੀ ਕਰਦਾ ਹੋਣਾ ਜੀ ਡਾਕਟਰ ਫੀਸ ਹੈਗੀ 2000 ਰੁਪਇਆ। यार ਸਿਰਫ ਇਹ ਚੈੱਕ ਕਰ ਉਹ ਜੀ ਬਾਤ ਸਿਰਫ ਚੈੱਕ ਜਿਹੜਾ ਕਰਨਾ ਨਾ, ਉਹਦੇ ਚ ਉਹਨਾਂ ਨੂੰ 40-50 ਸਾਲ ਲੱਗ ਗਏ। ਹਾਂ। ਉਹ ਜਿਹੜਾ ਇਹਦੇ ਤੇ ਚੈੱਕ ਕਰਕੇ ਲਿਖਦੇ ਨੇ ਇਹਦੇ ਪਿੱਛੇ ਜਿਵੇਂ ਬੜੀਆ। ਸਿਰਫ ਨਾਂ ਦੇ ਨਾ ਤੂੰ ਹਾਂਜੀ। ਘਰੋਂ ਲਹਾ ਲਾ ਕਿਸੇ ਤੁਹਾਡੀ ਅੱਬੇ ਕੋ ਲਹਾ ਲਾ। ਹੁਣ ਬੰਦੇ ਨੂੰ ਬੁਖਾਰ ਹੋਇਆ 2000 ਨਹੀਂ ਬੁਖਾਰ ਨਹੀਂ, ਬੁਖਾਰ ਵਾਲੇ ਨਹੀਂ, ਉਹ ਸਕਿਨ ਨਾਲ ਲੈਣੇ। ਤੇ ਸਕਿਨ ਦਾ ਇਲਾਜ ਦੁਨੀਆ ਦਾ ਸਭ ਤੋਂ ਮਹਿੰਗਾ ਇਲਾਜ। ਓਕੇ ਸਕਿਨ ਦੀ ਮੈਡੀਸਨ ਮੈਂ ਤੁਹਾਨੂੰ ਦੱਸਣਾ ਉਸਤਾਦ ਜੀ, 3 ਰੁਪਏ ਵਾਲੀ ਫੱਕੀ ਜਾਂਦੀ ਹੈ ਛੋਟੀ ਜੀ। ਮੈਂ ਤੁਹਾਨੂੰ ਜਾਣ ਉਸਤਾਦ ਜੀ, ਉਹ ਵੇਖ ਉਹ ਕਿਤੋਂ ਬਲਣ ਦੇ ਜਿਵੇਂ ਮੈਂ 3 ਰੁਪਈਆਂ ਦੀ ਕੀ ਆਉਂਦੀ ਹੈ? ਫੱਕੀ ਹਾਂ ਤੇ ਹਰ 2 ਮਿੰਟ ਬਾਅਦ ਇਧਰੋਂ ਫਿੱਕੀ ਆਉਂਦੀ ਹੈ। ਫਿੱਕੀ ਫੁੱਕੀ ਨਹੀਂ ਹੈ ਸਾਈ, ਮੈਂ ਕਿਹੜਾ ਕੰਪਨੀ ਦਾ, ਮੈਂ ਸਿਰਫ ਇਹ ਦੱਸ ਰਿਹਾ। अच्छा। ਕਿ ਬਾਪ ਕੀ ਹੈ ਉਸਤਾਦ ਜੀ? ਬਾਪ ਜਿਵੇਂ ਨਾ ਬੱਚੇ ਦੀਆਂ ਹਰ ਟੈਨਸ਼ਨ ਆਪਣੇ ਸਿਰ ਲੈਂਦਾ ਨਾ, ਐਸੇ ਤਰ੍ਹਾਂ ਕਿੰਨੀ ਕਿ ਮੈਨੂੰ ਖੁਸ਼ੀ ਹੋਏਗੀ ਕਿ ਡਾਕਟਰ ਸਾਹਿਬ ਨੇ ਮੈਨੂੰ ਗੱਲ ਸੁਣਾਈ। ਕਹਿੰਦਾ ਯਾਰ ਸਜਾਦ ਸਾਹਿਬ, ਮੇਰਾ ਇੱਕ ਦੋਸਤ ਦੀ ਬੇਟੀ ਹੈ, ਉਹਨਾਂ ਨੂੰ ਐਂਜ਼ਾਈਟੀ ਡਿਪਰੈਸ਼ਨ ਹੋ ਗਿਆ, मैं प्रॉब्लम बन गई। तो उन्होंने अपने बाप को दसिया कि मैं जानी अंकल का शो देखा और मैं ठीक हो गया, उनके शो से मुझे ये मिला। तो वो मैनू कहते रहे कि यार मैं उन्होंने मिलना वा,
ਮੇਰੀ ਬੇਟੀ ਨੂੰ ਮਾਸ਼ਾਅੱਲਾ, ਤੇ ਕਹਿੰਦੇ ਮੈਂ ਬੜਾ ਤੇਰਾ ਨੰਬਰ ਲੱਭਿਆ, ਤੁਹਾਡਾ ਨੰਬਰ ਨਹੀਂ ਮਿਲਿਆ। ਨਹੀਂ ਨਹੀਂ ਇਹ ਮੇਰੇ ਲਈ ਕਿਹੜੀ ਇਜਾਜ਼ਤ ਦੀ, ਸਾਡੇ ਸਾਰਿਆਂ ਲਈ ਇਹ ਵਿਦਆਊਟ ਮੈਡੀਸਨ ਕਿ ਤੁਸੀਂ ਡਿਪਰੈਸ਼ਨ ਐਂਜ਼ਾਈਟੀ ਦਾ ਇਲਾਜ ਕਰ ਰਹੇ ਹੋ, ਤੁਹਾਡੇ ਸ਼ੁਗਰ ਮੇਲੇ ਕਰ ਰਹੇ। ਉਸਤਾਦ ਜੀ ਤੁਸੀਂ ਨੰਬਰ ਨਾ ਬਦਲੋ। ਫਿਰ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਮੈਂ ਤੁਹਾਡਾ ਸ਼ੋਅ ਕਰਨਾ, ਤੇ ਉਹ ਸ਼ਰਮੀਲੇ ਬੜੇ ਨੇ, ਤੇ ਮੈਂ ਕਿਹਾ ਮੈਂ ਤੁਹਾਡਾ ਸ਼ੋਅ ਕਰਾਂ, ਮੈਂ ਮਤਲਬ ਹੁੰਦਾ ਨਾ ਕਿ ਯਾਰ ਮੈਂ ਕੈਮਰਾ ਕੌਨਸ਼ੀਅਸ ਥੋੜਾ ਜਿਹਾ। ਮੈਂ ਕਿਹਾ ਨਹੀਂ, ਤੁਸੀਂ ਜਦੋਂ ਮੇਰੇ ਨਾਲ ਸ਼ੋਅ ਕਰਨਾ ਨਾ, ਤੁਸੀਂ ਬਾਅਦ ਚ ਦੇਖਣਾ ਤੇ ਤੁਸੀਂ ਕਹੋਗੇ ਯਾਰ ਲਓ, ਮੇਰੇ ਲਈ ਤੇ ਬੜਾ ਈਜ਼ੀ ਸੀ। ਮੈਂ ਕਿਹਾ ਆਪਾਂ ਗੱਲ ਕਰਾਂਗੇ, ਲੋਕਾਂ ਨੂੰ ਦੱਸਾਂਗੇ ਕਿ ਸਕਿਨ ਦੇ ਮੁਤਲਕ ਨਾਰਮਲ ਤੁਸੀਂ ਕੀ ਯੂਜ਼ ਕਰੋ, ਕਿਹੜੀ ਚੀਜ਼ ਯੂਜ਼, ਪਰਹੇਜ਼ ਤਾਂ ਤੁਸੀਂ ਦੱਸਣਾ ਕੋਈ ਨਹੀਂ, ਠੀਕ ਹੋ ਨਾ। ਤੇ ਫਿਰ ਕਹਿੰਦੇ ਚਲੋ ਠੀਕ ਹੈ ਕਰ ਲਾਂਗੇ, ਤੇ ਦਵਾਈ ਲਿਖ ਲੱਗ ਮੈਂ ਕਿਹਾ ਤੁਸੀਂ ਮੈਨੂੰ ਕਿਹੜਾ ਇਹ ਤੁਸੀਂ ਕਰਨਾ ਕੋਈ ਨਹੀਂ, ਮੈਨੂੰ ਪਤਾ ਹੈ। ਮੈਂ ਤਾਂ ਜਿਸਮ ਦਾ ਬਾਪ ਹੈ ਤੇ ਦਿਲ ਗੁਰਦੇ ਜਿਹੜੇ ਉਹਦਾ ਬਾਪ ਉੱਥੇ ਹੀ। इधर तो बंदे कार्टून देखते हैं ना, बच्चे ने कहते हैं ये भी तो इंसान है, खुदा ये भी इंसान है, भी तो कार्टून का बेटे। ਇਹੋ ਜਿਹੇ ਬੰਦੇ ਘਰ ਲੜਨ ਦੇ ਹੁੰਦੇ। ਅਰੇ ਬਿਟਿਆ यहाँ पे रिमोट पड़ा था, कहाँ गया? ਇਹੋ ਜਿਹਾ ਬੰਦਾ ਗਲੀ ਚ ਖਲੋਤਾ रो रहा ਹੁੰਦਾ, क्यों? कोई बंदा पूछे क्या हो रहा है, देख भैया जवान बेटा 10 रुपए की खातिर गाली दे दी। ਕਈ ਪਿਓ ਨਾ ਵੀ ਕਹਿੰਦੇ ਹੁੰਦੇ ਯਾਰ ਮੈਂ ਕੌਣ ਹੈ, ਮੇਰੀ ਕੌਣ ਮੰਨਦਾ। ਉੱਚੀ और माइक बहुत काफी ਮੈਂ ਕਹਿੰਦਾ ਨਾ ਪਹੁੰਚੀ ਹੋ ਫੈਸਲ ਸਾਹਿਬ ਮੇਰੀ ਗੱਲ ਸੁਣੋ, ਮੈਂ ਕਹਿੰਦਾ ਅਗਰ ਤੁਸੀਂ ਬਚਣਾ ਨਾ ਤਾਂ ਤੁਸੀਂ ਹੱਥ ਪਰੇ ਕਰ ਲੈਣਾ, ਮੈਂ ਇੱਥੇ ਮਾਰਾਂਗਾ। ਅਗਰ ਤੁਸੀਂ ਸ਼ੋਖੀ ਕਰਕੇ ਇੰਜ ਨਹੀਂ ਕਰੋਗੇ ਤੇ ਤੁਹਾਡੇ ਵੱਜੇਗੀ। ਚਲੋ ਠੀਕ ਹੋ ਗਿਆ। ਉਹ ਜਾਣਦੇ ਗੁੱਸੇ ਉੱਚੀ ਬੋਲਣਾ, ਉੱਚੀ ਉੱਚੀ ਮੈਂ ਬੋਲਦਾ, ਮੈਂ ਨਹੀਂ ਨੀਵਾਂ ਬੋਲਦਾ। हाँ नहीं बोले तुम इधर तो उर्दू से मैं चुपता कर रहा है, अबे बड़ा गालिब का फोड़ा होता है भाई। लैंड दे बाहर लिखा बोलो ना भाई आहो ਇਹ ਹੋ ਜਿਹਾ ਕਸਮੇ ਯਾਰ ਦਾ ਇਹੋ ਜਿਹੇ ਉਰਦੂ ਬਾਜ਼ਾਰ ਚ ਪੱਲੇਦਾਰ ਹੁੰਦੇ। ਆਹੋ ਐਦਾਂ ਤਾਂ ਨਵੀਂ ਉਰਦੂ ਸਿੱਖ ਲੈਣ ਤੇ ਅੱਬੂ ਨੂੰ ਕਹੀ ਜਾਂਦੇ ਐ ਬੁੱਢੇ ਇੰਦਰਾ। इधर का बूढ़ी को कुटने में कब से कह रहा हूँ, हॉर्स वाली ट्यूब डाल दो आँख में। ਘਰ ਦੇ ਵਿੱਚ ਕੱਖ ਨਹੀਂ ਕਰ ਰਹੇ ਤੇ ਐਵੇਂ ਉਰਦੂ ਨਿੱਕੀ ਫਿੱਕੀ ਜੀ ਬੋਲ ਬੋਲ ਕੇ ਸਾਰਿਆਂ ਨੇ ਚੜਾਈ ਕੀਤੀ ਹੈ। ਲੇਕਿਨ ਸਾਡੀ ਗੱਲ ਪਤਾ ਕੀ, समोसा को खा रहे हैं तो उन्होंने कहा ये एक इसका एक कोना मुझे दे दो, कोना आहो अच्छा ये नहीं करा भाई, अंदर बढ़ जाओ, सर्दी पड़ रही है छुप जाओ। ले सर्दी पड़ रही छुप जाओ। अच्छा ये नहीं कहना अंदर चले जाओ। ਇਹੋ ਜਿਹੇ ਬੰਦੇ ਪਾਨ ਖਾਂਦੇ ਖਾਂਦੇ ਇੱਥੋਂ ਮੂੰਹ ਪੂੰਝ ਕੇ ਇੱਥੋਂ ਵੀ ਲਾਲ ਕੀਤਾ। इधर ने आजादी तहरीक करने लाओ भी देखो तारू जो लगे, मेरा तुर्की का वीजा आ गया भाई। यार मुल्क आजाद कराने की खातिर वकील कीता है भी ਉਹ ਕਿਹੜਾ ਕਹਿ ਭਾਈ। ਅੱਛਾ ਫੈਸਲ ਕਰਾਚੀ ਚੱਲ ਜਾਵੇ ਨਾ, ਇਹੋ ਜਿਹੇ ਬੰਦੇ ਸਾਰੀ ਜ਼ਿੰਦਗੀ ਇੱਥੇ ਰਿਹਾ, ਹੁਣ ਉੱਥੇ ਉਹਨਾਂ ਦੇ ਨਾਲ ਰਲਣ ਵਾਸਤੇ ਨਾ ਉਰਦੂ ਬੋਲ ਰਿਹਾ ਤੇ ਵਿੱਚੋਂ ਨਹੀਂ ਵੀ ਸਮਝ ਆ ਰਹੀ। ਆਹੋ ਤੇ ਉਦਾਂ ਹੀ ਲੈਣਗੇ ਸਵੇਰੇ ਸਵੇਰੇ ਕੇ ਜਾਵੇ ਦਹੀਂ ਡਾਲ ਬੋਰਾ ਹੋਰ ਤਾਂ ਡਾਲੋ ਲੈ ਬੋਰਾ ਹੋਰ ਤਾਂ ਡਾਲੋ ਕਹਿੰਦਾ ਸਹੀ ਇਹ ਨਹੀਂ ਆਪਣੀ ਨਾਲ ਰਲਿਆ ਤਾਂ ਰਲਿਆ ਨਹੀਂ ਜਾ ਰਿਹਾ, ਕਈ ਲਫ਼ਜ਼ ਨਹੀਂ ਸਮਝ ਆ ਰਹੇ। है भी ਉੱਥੇ ਜਾ ਕੇ ਰੇੜੀ ਲਾਈ ਹੈ ਫਰੂਟ ਦੀ, ਹੁਣ ਕਰਾਚੀ ਵਾਲੇ ਜੈਨ ਆਗੇ ਉੱਠ ਕੇ ਬੋਲੇ ਉਹ ਕਹੂਗਾ कितने की दर्जन केले भाई, 100 की, ਇਹਨੂੰ ਕੁਛ 80 की लगाए नहीं भाई घाटा पड़ जाएगा। ਯਾਰ ਜੀ ਕਰਾਚੀ ਬੱਸਾਂ ਚ ਹੁੰਦੇ ਕੋਈ ਚੜਨ ਲੱਗ ਅਬੇ ਯਾਰ ਜਗ੍ਹਾ ਹੈ ਕਹਾਂ ਗੁੱਸੇ ਆ ਰਹਾ ਹੈ, ਚੱਲ ਨਿਕਲ ਭਾਈ। ਸਹੀ ਗੱਲ ਹੈ। इधर दे आप चढ़ के बच के आएंगे, भगा ले भाई भगा ले। 5 ਵਜੇ ਨਾ ਫੋਨ 'ਚ ਕਿਸੇ ਨਾਲ ਉੱਚੀ ਲੱਗਾ ਆਵੇ ਉਹ ਰੋ ਪਾਉਣ ਬਾਕੀ ਕਰਾਚੀ ਵਾਲੇ ਨੇ, अबे कब आएगा, मैं लौटे मेले का इधर खड़ा हूँ। अच्छा उस्ताद जी बस रेड़े च रौला पाते ये अंदर रस पड़े थे, किसने सारा बूर चूर करके रख दिया? कौन बैठा था? भूर चूर मुझे सिर्फ रसों का भूर चूर दे देते तुम लोग। गली च परेशान फिरन दे होंदे, पूछो ना किया ओ यार बहू ने डांटा है। खोते तो समझाओ ना, गधे मत बनो। गधों वाली हरकत छोड़ दो। उस्ताद जी मैं सिर्फ ਇਹ ਪੁੱਛਣਾ ਸੀ ਕਿ ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ? हाँ जिंदगी ठाव बंदगी। उन्होंने कहा अबे फैसल भैया क्या हो गया सुबह सुबह? कहा कुछ नहीं भाई, दरवाजे में चीची आ गई। ए भाई चलो। कोई मेरी बीवी को हॉस्पिटल पहुंचा दो भाई। ए भाई आपके बच्चे दिए भाई। एक जगह तो बंदे लड़न दे उर्दू च फुल उन्होंने कॉल करो, भाई उनसे लड़ो ना, हम पर क्यों क्यों कचीचियां बांट रहे हो? चीची बात है। चलो ठीक हो गए बस जी क्योंकि बीच में उर्दू बोल के इंग्लिश भी बोल रहे हैं। अच्छा जी, हाँ पढ़े लिखे बंदा कह रहा है अबे तू मुझे जानता नहीं है, मैं
एंग्री का पीकू पूरा। ਤੈਨੂੰ ਨਹੀਂ ਪਤਾ ਚੱਲਣਾ ਮੈਂ मैं एंग्री का पीकू तू मुझे जान ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿ ਸਾਡਾ ਮਕਸਦ ਕੀ ਹੈ कारा ਜ਼ਿੰਦਗੀ ਦਾ। ਸਾਡੀ ਜ਼ਿੰਦਗੀ ਕੀ ਹੈ ਉਸਤਾਦ ਜੀ? था बलिए ਨਹੀਂ ਉਸਤਾਦ ਜੀ। परहेज क्यों नहीं दसते मेरे डॉक्टर साहब? ਉਹ ਪਰਹੇਜ਼ ਉਸਤਾਦ ਜੀ ਕਿਸੇ ਹੋਰ ਡਾਕਟਰ ਖਾਬਰ ਕੋ ਚਲੇ ਜਾਓ, ਉਹ ਪਰਹੇਜ਼ ਇਹ ਜੋ ਬੰਦੇ ਨੇ ਆਪਣੇ ਘਰੋਂ ਬਾਹਰ ਨਿਕਲਦਾ ਤੇ ਬੂਹੇ ਵੱਲ ਨੂੰ ਮੂੰਹ ਕਰਕੇ ਕਹਿੰਦਾ ਔਰ ਬਣਾਓ ਮੇਰਾ ਤਮਾਸ਼ਾ, ਬਣਾਓ ਮੇਰਾ ਤਮਾਸ਼ਾ। ਨਹੀਂ ਤੁਸੀਂ ਪਰਹੇਜ਼ ਖੁਦ ਆਪ ਵੀ ਕੁਝ ਸੋਚ ਲਓ ਜ਼ੇਨ ਵੀ ਕਿਹੜੀ ਕਿਹੜੀ ਸ਼ਾਇਦ बाहर आके खप पाई, क्या देख रहे हो? बहू ने मार दिया तो क्या वो भी किसी की बेटी है? गुस्से में उसका मेरे पे हाथ उठ गया तो क्या तमाशा लग गया? मैं भागो यहाँ पे अपने घर। बहू मारो तुम कुछ नहीं होता ਠੀਕ ਬਸ बिटिया। हाँ ਮੈਂ ਮੁਕੀ ਉਸਤਾਦ ਜੀ ਤੁਹਾਡੇ ਨਾਲ ਗੱਲ ਕਰੀਏ ਸੀ, ਕਿਉਂ ਨਹੀਂ ਕਰ ਸਕਦਾ ਉਸਤਾਦ ਜੀ ਪੱਥਰ ਦਿਆ ਕਰੋ। ਕਹੋ ਯਾਰ ਕਰ ਲੋ ਯਾਰ, ਅਸੀਂ ਤੁਹਾਡੇ ਕਿੰਨਾ ਨਾਲ। ਦਰਾਮਾ ਅੱਲਾ ਜਾਣਦਾ। ਮੈਂ ਉਸਤਾਦ ਜੀ ਦਾ ਮੇਰੇ ਦਿਲ ਦੇ ਵਿੱਚ ਜਿਹੜੀ ਕਦਰ ਹੈ ਨਾ, ਐਡਾ ਉੱਚਾ ਮੁਕਾਮ ਹੈ ਕਿ ਇੰਜ ਤੁਸੀਂ ਵੇਖੋ ਤੁਹਾਡੀ ਰੀੜ ਦੀ ਹੱਡੀ ਟੁੱਟ ਜਾਏ। बाहर आके ना रिश्तेदारों के घरों गले च, अबे जाओ देख लिया तुम्हारा ननान भैया हूँ तुम्हारा मैं। ननान भैया के साथ ऐसे कोई नहीं करता। ਇਹੋ ਜਿਹਾ ਬੰਦਾ ਉੱਥੇ ਆਪ ਹੀ ਗਲਤੀ ਕਰਕੇ ਆਪ ਹੀ ਛਿੱਤਰ ਮਾਰ ਦਿੰਦਾ ਹੁੰਦਾ, ਇਹ ਕੀ ਕਰ ਦਿਆ? ओए होए फैसल ਇਦਾਂ ਤਾਂ ਬੰਦੇ ਚਾਹ ਤੇ ਬੈਠੇ ਹੋਣ ਨਾ ਤੇ ਛੋਟਾ ਜਿਹਾ ਬੱਚਾ ਕਹੂਗਾ ਸਦੀਕੀ ਸਾਹਿਬ ਆਪ ਕਿਦਾਂ सदीकी साहब। हाँ, ਇਹੋ ਜਿਹੇ ਬੰਦੇ ਆ बैठे उठ के ना एकदम उठ के कहेंगे ओह अबे पकड़ो मुझे यार। कि क्या हुआ? मुझे बाहू चक्कर आ गया। ਨਹੀਂ ਅਗਰ ਤੁਸੀਂ ਆਜ਼ਾਦੀ ਦੀ ਤਹਿਰੀਕ ਦੇ ਵਿੱਚ ਹੁੰਦੇ ਤੁਹਾਡਾ ਕੀ ਰੋਲ ਹੋਣਾ ਚਾਹੀਦਾ ਸੀ? ਮੇਰਾ ਰੋ ਹਾਂ ਮੈਂ ਨਹੀਂ ਹੋਣਾ ਸੀ ਹੀਰੋ ਦਾ ਜਾਂ ਵਿਲਨ ਦਾ। ਅੱਲਾਹ ਬਾਜੀ किधर? ਹੀਰੋ ਦਾ ਹੋਣਾ ਸੀ। ਇਹ ਆਜ਼ਾਦੀ ਫਿਲਮ ਦੀ ਗੱਲ ਕਰਨ ਰਹੇ ਆ ਸੰਦੇਸ਼ ਆਤੇ हैं हमें दर पाते हैं। ਓਏ ਉਸਤਾਦ ਜੀ ਇੱਕ ਸ਼ਹਿਰ ਆਜ਼ਾਦ ਓਏ ਯਾਰ ਇੱਕ ਮਿੰਟ ਯਾਰ, ਪਤਾ ਨਹੀਂ ਅੱਲਾ ਦੀ ਕਸਮ ਉਸਤਾਦ ਜੀ ਨੂੰ ਆਉਂਦਾ ਕਿ ਨਹੀਂ ਆਉਂਦਾ। ਐਕੂ ਸਰ ਨੇ ਹਵਾਲੀ ਆਵਾਜ਼ ਨੂੰ पहले एक सवाल का जवाब दे। ਜਵਾਬ सच्ची ਹਾਂਜੀ परहेज क्यों नहीं दसते? ਐਸ ਕਿ ਉਹਨਾਂ ਨੂੰ ਕਸਮ ਪਾਣੀ ਹੈ ਤੁਸੀਂ ਇਹ ਪਰਹੇਜ਼ ਦੱਸਣਾ। ਉਸਤਾਦ ਜੀ ਤੁਸੀਂ ਜਾਓ ਜਦੋਂ ਜਿਹੜਾ ਪਰਹੇਜ਼ ਦੱਸਦਾ ਵਾ ਨਾਲੇ ਪਰਹੇਜ਼ यार ਚਾਹਦਾ कुछ ते दसन ਸਰ ਉਹਨਾਂ यार। ਨੂੰ एक चीज कह देन अगले का दिल रखने वास्ते कह देन। ਉਹਨਾਂ ਨੂੰ ਆਪਣੀ ਦਵਾਈ ਤੇ ਤਮਾਦ ਉਹ ਤੁਹਾਨੂੰ ਆਪਣੇ ਤਜਰਬਾ ਲਿਖ ਕੇ ਦੇ ਰਹੇ ਆ। ਫਾਇਦਾ ਕੀ ਫਿਰ ਜੇ ਦਵਾਈਆਂ ਖਾਣੀਆਂ ਨਾਲ ਪਰਹੇਜ਼ ਵੀ ਕਰਨੇ ਉਹਨਾਂ ਤੁਹਾਨੂੰ ਡਾਈਟ ਪਲਾਨ ਦਿਆਂ ਮੈਂ ਆਪਣੇ ਤਰੀਕੇ ਨਾਲ। ਕਿਹੜਾ? ਸਵੇਰੇ ਨਿਹਾਰ ਉੱਠ ਕੇ ਤੁਸੀਂ ਹਲਕਾ ਜਿਹਾ ਨੀਮ ਕਰੋ ਪਾਣੀ ਪੀਣਾ। ਇਹ ਸਾਰੀ ਦੁਨੀਆ ਦੇ ਨਹੀਂ ਕੋਈ ਨਵੀਂ ਗੱਲ ਦੱਸ। ਯਾਨੀ ਕਿ ਮੈਂ ਅਖਬਾਰ ਚ ਪੜ੍ਹ ਕੇ ਦੱਸਣ ਉਹ ਯਾਰ ਸਾਡਾ ਆਪਣਾ ਕੋਈ ਨਹੀਂ ਗਿਆ ਵਾ। ਲਿੰਬੂ ਪਾ ਕੇ ਸ਼ਾਇਦ ਪਾ ਕੇ ਜਿਹੜਾ ਇਸ ਤੋਂ ਇਲਾਵਾ ਕੋਈ ਦੱਸ। ਮੈਂ ਨੀਂਬੂ ਸ਼ਾਇਦ ਤਾਂ ਕਿਹਾ ਜੀ ਹਾਲਾਂਕਿ ਸ਼ਾਇਦ ਤੁਹਾਡੇ ਘਰ ਦੀ ਖੇਤੀ ਆ ਮੈਂ ਕਹਿ ਵੀ ਸਕਦਾ ਸੀ ਲੇਕਿਨ ਮੈਨੂੰ ਪਤਾ ਤੁਸੀਂ ਨਹੀਂ ਇੰਨਾ ਕਰਨਾ। ਆਹੋ ਅੱਛਾ ਮੈਂ ਪੁੱਛਿਆ ਉਹਨਾਂ ਨੂੰ, ਮੈਂ ਕਿਹਾ ਯਾਰ ਕੋਈ ਕਹਿੰਦੇ ਨਹੀਂ। ਮੈਂ ਕਿਹਾ ਡਾਕਟਰ ਸਾਹਿਬ ਕੋਈ ਕਰਦਾ ਨਹੀਂ। ਕਹਿੰਦਾ ਜੋ ਦਿਲ ਕਰਦਾ ਟਿੱਕੇ ਕਬਾਬ ਇਹ ਉਹ ਜੋ ਬਸ ਦਵਾਈ ਟਾਈਮ ਤੇ ਲਗਾਣੀ। ਮੈਂ ਕਿਹਾ ਫੇਰ ਵੀ ਕੁਛ ਕਹਿ ਦਿਓ ਨਾ, ਮੇਰਾ ਦਿਲ ਕਰ ਰਿਹਾ। ਨਹੀਂ ਨਹੀਂ ਦੱਸਿਆ ਉਹਨਾਂ ਨੇ। ਤਾਂ ਜੀ ਪੇਟ ਵੀ ਘਟਾਓ ਨਾਲ ਪੇਟ ਅੰਦਰ ਜਾਏਗਾ ਹੁਸਨ ਬਾਹਰ ਆਏਗਾ ਤੁਹਾਡੀ ਹੈ। ਘਟਿਆ ਪੇਟ ਕਿੰਨਾ ਹੀ। ਪੇਟ ਘਟਿਆ ਵਾ। ਵੀ ਉਸਤਾਦ ਜੀ ਨਵੀਂ ਚੀਜ਼ ਤੁਹਾਨੂੰ ਦਿਖਾਵਾਂ। ਇਹ ਮਾਈਕ ਸਾਡਾ ਪੁਰਾਣਾ ਹੋ ਗਿਆ ਸੀ, ਬਹੁਤ ਦੇਰ ਹੋ ਗਈ। ਨਹੀਂ ਠੀਕ ਆ ਲੈ ਇਹ ਦੇਖੋ ਵੋਕਲ ਨਵਾਂ ਮਾਈਕ, ਵੋਕਲ ਇਹਦਾ ਡੱਬਾ ਨਵਾਂ ਬੇਟੇ ਵੋਕਲ ਮਾਈਕ। ਓਏ ਹਾਂਜੀ ਤਾਂ ਓਏ ਅਰੇ ਵਾਹ ਆ ਹੈ ਤੇ ਸੀਗਾ ਨਹੀਂ ਆ ਸਹੀ ਹੈ ਬਹੁਤਾ। ਹਾਂਜੀ ਤਾਰ ਕਿੱਥੇ ਲੱਗਦੀ ਹੈ? ਤਾਰ ਨਹੀਂ ਲੱਗਦੀ, ਇਹ ਵਾਈਫਾਈ ਹੈ। ਵਾਹ ਵਾਹ। ਭਾਈ ਐ ਲੱਗਦਾ ਵੀ ਤੇ ਭਤੀਜੇ ਨੂੰ ਬੁਲਾਇਆ ਤੁਸੀਂ। ਭਾਈਜਾਨ ਆ ਦੇਖ ਲਓ ਨਹੀਂ ਓਕੇ ਆ। ਠੀਕ। ਪਿਆਰਾ ਵਾ ਸਾਰੀ ਚਾਂਦੀ ਦਾ ਵਾ। ਨਹੀਂ ਸਾਰੀ ਚੈੱਕ ਮਾਈਕ ਦੇ ਅੰਦਰ ਆ, ਕੋਈ ਇਹਦੇ ਚ ਫੈਸਲ ਤਾਂ ਤਾਰ ਨਹੀਂ ਲੱਗਦੀ, ਸੈੱਲ ਸੁਲ ਕੋਈ ਇਹਦੇ ਚ ਉਹ ਚੀਜ਼ ਨਹੀਂ ਹੈਗੀ। ਇਹ ਜਿਹੜੀਆਂ ਮੋਰੀਆਂ ਜੀਆਂ ਨਹੀਂ ਹੋਈਆਂ ਮੋਰੀਆਂ, ਇਹਨਾਂ ਦੇ ਵਿੱਚ ਹੀ ਕਿਤੇ ਉੱਥੋਂ ਆਵਾਜ਼ ਲੈਂਦਾ ਵਾ Recording। ਔਰ ਕਨੈਕਟ ਕਰ ਲੈਂਦੇ ਤੁਹਾਡੇ ਫੋਨ ਨਾਲ ਵੀ ਕਰ ਲਓ, ਕੰਪਿਊਟਰ ਨਾਲ, ਔਰ ਐਸੀ ਰਿਕਾਰਡਿੰਗ ਵੀ ਸੁਭਾਨ ਅੱਲਾਹ। ਇਹ ਦੇਖੋ ਤੇਰਾ ਮਾਈਕ, ਤੁਸੀਂ ਕਰ ਲੈਣਾ ਤੁਸੀਂ ਤੇ ਨੈਟਾਂ ਇਹਦੀ ਆਵਾਜ਼ ਸੁਣਦਾ ਹੈਲੋ ਹੈਲੋ ਹੈਲੋ। ਰਿਕਾਰਡਿੰਗ ਚ ਮੈਂ ਲਾਵਾਂਗਾ ਆਵਾਜ਼। ਜੀ ਉਸਤਾਦ ਜੀ ਭਾਈ ਕਮੀਕਾ ਤੋਂ ਇੰਜ ਕਰ ਲਓ, ਭਾਵੇਂ ਇੰਜ ਉੱਤੇ ਲਾ ਲਓ ਲਟਕਾ ਕੇ। ਜੇ ਤੁਸੀਂ ਇੰਜ ਖੜ ਕਰਕੇ ਕੇ। ਹਾਂ ਇੰਜ ਕਰਕੇ ਤੇ ਗਾਣਾ ਗਾਓ। ਸਾਈਡ ਖਾਦਰ ਕੱਢ ਕਰੀ ਮੈਂ ਦਿਲ ਚੀਰ ਕੇ ਦੇ। ਤੇਰਾ ਮੈਨੂੰ ਪ੍ਰੇਜ਼ ਕਿਉਂ ਨਹੀਂ ਆਉਂਦਾ? ਮੇਰੀ ਇਹ ਤਕਦੀਰ ਏ। ਕਿਉਂ ਪ੍ਰੇਜ਼? ਤੁਸੀਂ ਐਵੇਂ तेरा ही नाम होगा, तेरी वफा तेरी अदा, तेरा प्याम होगा, दिल चीर के देख तेरा ही नाम होगा। ਤਾਂ ਜੀ ਆ ਰਹੀ ਮੋਬਾਈਲ ਚ ਆਏਗੀ। ਜਿੱਥੇ ਤੁਸੀਂ ਇਹਨੂੰ ਕਨੈਕਟ ਕੀਤਾ ਹੈ ਚਾਰਜ ਕੀਤਾ ਖੁਸ਼ਬੂ ਵੀ ਆਉਂਦੀ ਇਹਦੀ, ਇਹਦੀ ਜੋ ਖੁਸ਼ਬੂ ਵੀ ਆਉਂਦੀ ਅੱਛਾ ਹੈ ਜੀ। ਜਿੱਥੇ ਪਿਆ ਹੋਏਗਾ। ਇੱਕ ਮਿੰਟ ਆ ਰਹੀ? ਇੱਕ ਮਿੰਟ ਲੇਕਿਨ
ਚੀਜ਼ ਜਦੀਦ ਹੈ ਉਸਤਾਦ ਜੀ। ਜੀ ਸਰ ਜੀ ਇਹਦੇ ਉੱਤੇ ਰੁਮਾਲ ਬੰਨ ਲਈਏ ਹੋਰ ਇਹਦਾ ਰਿਜ਼ਲਟ ਨਿਕਲੇ। ਆ ਦੇ ਇੰਜ ਕਰਕੇ ਤੁਸੀਂ ਤੇ ਤਾਰ ਤੂਰ ਕਿੱਥੇ ਲੱਗਣੀ ਹੈ? ਇਹਨੂੰ ਜਿੱਥੇ ਮਰਜ਼ੀ ਲਾ ਲਓ Wi-Fi ਦੂਸਰਾ ਲਾ ਇਹਨੂੰ ਲਓ। ਇੰਜ ਕਰਕੇ ਤੁਸੀਂ ਇੰਜ ਕਰਕੇ ਉੱਤੇ ਕਿਸੇ ਚੀਜ਼ ਨਾਲ ਇੰਜ ਲਾ ਲਓ ਤੁਸੀਂ ਪੂਰੇ ਬਹੁਤ ਔਰ ਇੱਥੋਂ ਇਹਨੂੰ ਘੁਮਾ ਕੇ ਇਹਨੂੰ ਆਪ ਐਡਜਸਟਮੈਂਟ ਵੀ ਕਰ ਲਓ। ਇਸ ਕਿੰਨੇ ਦਾ ਸਾਈਜ਼ 16 17 ਦਾ ਆਉਂਦਾ ਹੈ ਵਾ? ਉਹ ਬੇਟਾ ਨਹੀਂ ਅੱਛਾ ਜੀ ਚਲੋ ਦੱਸੋ ਇੰਤਾਕਸ਼ਰੀ ਖੇਡਦੇ ਆ ਠੀਕ ਹੈ ਜੀ 1000 ਰੁਪਇਆ ਨਾਮ ਦਵਾਂਗਾ ਉਸ ਬੰਦੇ ਨੂੰ ਅਗਰ ਮੈਂ ਤੁਹਾਨੂੰ ਕਹਾਂ ਕਿ ਇਹ ਮਾਈਕ ਨਿਗਾ ਕੁਝ ਹੋਰ ਆ ਤੇ ਬੁੱਝੋ ਇਹ ਕੀ ਹੋ ਸਕਦਾ ਨਹੀਂ ਫਿਰ ਉਹ ਮਾਈਕ ਹੀ ਉਸਤਾਦ ਜੀ, ਹੋਰ ਕੀ ਹੋਣਾ? ਨਹੀਂ ਗੈਸ ਮੈਂ ਤੁਹਾਨੂੰ ਕਹਿ ਰਿਹਾ ਮਾਈਕ ਨਿਗਾ ਮਾਈਕ ਹੀ ਆ। ਉਹ ਫਿਰ ਉਹ ਮਸਾਲੇ ਪਾਉਣ ਵਾਲੀ ਲੱਗਣ ਦੀ। ਅੱਛਾ ਉਹ ਜਿਹੜੀ ਉਹ ਮਤਲਬ ਨਮਕਦਾਨੀ। ਨਮਕਦਾਨੀ ਹਾਂ ਜਾਂ ਫੀਟਰ ਆਏ ਹੈ ਫੀਟਰ ਤੇ ਨਿੱਪਲ ਕਿੱਥੇ ਨਿਪਲ ਇੰਨੀਆਂ ਮੋਰੀਆਂ ਵਾਲਾ ਫੀਟਰ ਤਾਜੀ ਮਸ਼ਾਵਰ ਬਣ ਜਾਂਦਾ ਹੋਣਾ। ਓਏ ਮਿੱਠੇ ਲੈਟਰ ਦੀਆਂ ਬੜੀਆਂ ਆਈਟਮਾਂ ਨਿਕਲਦੀਆਂ ਨੇ ਕੁਛ ਉਹ ਲੈਟਰ ਦੀਆਂ। ਉਹ ਲੈਟਰ ਐਡਾ ਵੱਡਾ ਮਤਲਬ ਲੈਟਰ ਪਤਾ ਇੰਜ ਕਰਕੇ ਇੰਜ ਤੂੰ ਪਾ ਵੀ ਵੱਡੇ ਉਸਤਾਦ ਜੀ ਮੈਂ ਐਡਾ ਲੈਟਰ ਵੇਖਿਆ ਜੀ। ਕਿਹੜਾ ਐਡਾ ਜ਼ਮੀਨ ਤੋਂ ਲੈ ਕੇ ਐਡਾ ਪਾਏ ਨੇ ਕੁਹਾੜਾ। ਮਤਲਬ ਐਮ ਸਿਗਰਟ ਲਾ ਕੇ ਨਾਲ ਮੋਢੇ ਤੇ ਚੁੱਕ ਕੇ ਲੈਟਰ ਫੇਰ ਨਹੀਂ ਨਹੀਂ ਉਹ ਹੋਟਲ 'ਚ ਪਿਆ ਵੇ ਇੱਕ ਸਟੈਚੂ ਹੈਗਾ ਉਹ ਤੁਸੀਂ ਇਹ ਜਦੋਂ ਚਪੇੜ ਮਾਰਨੀ ਤਾਂ ਮੂੰਹ 'ਚੋਂ ਆ ਕੇ ਨਿਕਲੀ ਉਹ ਤੁਸੀਂ ਜਿਹੜਾ ਬਣਾ ਉਹ ਰੱਖਣ ਵਾਲੇ ਉਸਤਾਦ ਜੀ ਕੁਹਾੜਾ ਪੂਰਾ ਕੁਹਾੜਾ ਵਾ ਉਹਨੂੰ ਇੰਜ ਮਾਰਨਾ ਤੇ ਓਕੇ ਇੱਕ ਤੋਪ ਹੈਗੀ ਹੈ, ਤੋਪ ਹੈਗੀ ਬੜੀ ਵੱਡੀ। ਮੰਨ ਲਿਆ ਤੁਹਾਡੀ ਗੱਲ ਠੀਕ ਆ ਹਾਂਜੀ। ਓਕੇ ਲੈਟਰ ਹੈ ਪਰਹੇਜ਼ ਮੈਨੂੰ ਕਿਉਂ ਨਹੀਂ ਦੱਸਿਆ ਪਰ ਇਹ ਉਸਤਾਦ ਜੀ ਉਹਨਾਂ ਦੀ ਡਿਗਰੀ ਚੈੱਕ ਕਰਾ ਲਓ ਜਾਂਦੀ ਤੇ ਨਹੀਂ ਕਿਤੇ ਉਹ ਤੇ ਪਰਹੇਜ਼ ਲਾਹੀ ਨੂੰ ਵੋਟ ਨਹੀਂ ਪਾਉਂਦੇ। ਯਾਰ ਲਾਲ ਟੈਨ ਜੀ ਇਹ ਜਿਹੜੀ ਲਾਈਟ ਹੋ ਸਕਦੀ ਹਾਂ। ਲਾਈਟ ਹਾਂ ਲੈ ਨਹੀਂ ਯਾਰ ਸਿਗਰਟ ਬੋਕਸ ਆਵੇ ਹੋਰ ਜਾਂ ਫਿਰ ਇੱਕ ਹੋਰ ਵੀ ਆ ਸਮੋਕ ਹੋ ਸਕਦੀ ਹੈ ਘੁੱਗਦੀ ਨਹੀਂ ਸਮੋਕ। ਓ ਯਾਰ ਇਹ ਹੈ ਕੋਈ ਇਹ ਮੀਡੀਆ ਨਾ- ਦੇ ਮੁਤਲਕ ਚੀਜ਼ ਹੈ। ਨਹੀਂ ਨਹੀਂ ਮੀਡੀਆ ਦਾ ਮਤਲਬ ਨਹੀਂ ਹੈ ਇਹ ਉਸਤਾਦ ਜੀ ਦਾ ਮਤਲਬ ਹੈ ਇਹ ਜਿੱਦੇ ਲੱਗ ਰਿਹਾ ਗੋਲੀਆਂ ਰੱਖੀਆਂ ਹੁਣ ਦਵਾਈਆਂ ਰੱਖੀਆਂ ਹੋਣ। ਹਾਂਜੀ ਇਹ ਇਕੱਲਾ ਹੀ ਮਿਲਿਆ ਕਿ ਕਵਰ ਵੀ ਹੈ ਇਹਦਾ ਕੋਈ ਕਵਰ ਵੀ ਆ ਡੱਬਾ ਪੂਰਾ ਭਾਜੀ ਇਹਦੇ ਨਾਲ ਤੁਸੀਂ ਇਹਦੀ ਵਜ੍ਹਾ ਤੋਂ ਕਵਰ 'ਚ ਜਾਣਾ ਉਹ ਪੈਲਥਨ ਸਟੈਟ ਆ ਕੇ ਲੇਕਿਨ ਇਹ ਮਾਈਕ ਹੀ ਆ ਕੀ ਭਾਈ ਲਿਖਿਆ? ਵੋਕਲ ਮਾਈਕ ਹੀ ਹੋ ਮਾਈਕ ਹੀ ਸਕਦਾ। ਹੈ ਮਾਈਕ ਹੈ ਜੀ। ਉਹ ਮਸ਼ੀਨ ਤੇ ਨਹੀਂ ਕਿਤੇ ਉਹ ਜਿਹੜੀ ਹਾਂ ਉਹ ਹੀ ਆ ਉਹ ਹੀ ਆ, ਕਿਉਂਕਿ ਵੋਕਲ ਮਸ਼ੀਨ ਉਹ ਵੀ ਨਹੀਂ ਹੈ ਉਹ ਵੀ ਨਹੀਂ ਹੈ ਚਲੋ ਉਹ ਲੇਜ਼ਰ ਲੈਸ ਹੋ ਸਕਦੀ ਨਹੀਂ ਬਾਲ- ਮਸ਼ੀਨ ਕਿਹੜੀ ਕਹਿ ਰਿਹਾ ਤੂੰ ਔਰ ਜਿਹੜੀ ਸਤਾਜੀ ਨਹੀਂ ਉਹ ਨਹੀਂ ਅੱਛਾ। ਉਹ ਨਹੀਂ ਲਾਈਟ ਵੀ ਨਹੀਂ ਹੈਗੀ ਨਹੀਂ ਯਾਰ ਇਹਦਾ ਸਟੈਂਡ ਵੀ ਆ ਨਹੀਂ ਤੇ ਮੈਂ ਉਹ ਨਹੀਂ ਕਦੋਂ ਮਾਈਕ ਹੀ ਆ। ਓ ਯਾਰ ਹੈ ਮੋਮਬਤੀ ਨਹੀਂ ਯਾਰ ਵੋਕਲ ਕਿਹਨੂੰ ਕਹਿੰਦੇ ਆ? ਤੇ ਉਹ ਕਾਹਦੇ ਨਾਲ ਰਿਲੇਟਡ ਆ ਮਾਈਕ ਨਹੀਂ ਨਾਲ? ਮਾਈਕ ਹੀ ਆ ਐਵੇਂ 27 ਸੜਕ ਪੇ ਜਾਓ। ਨਹੀਂ ਮਾਈਕ ਯਾਰ ਸ਼ਰਤ ਲਾਓ ਮਾਈਕ ਨਾ ਹੋਵੇ ਮਾਈਕ ਚਲੋ ਨਾ ਹੋਵੇ ਜੀ ਮਾਈਕ। ਆ ਕੀ ਇਹ ਕੀ ਹੈ ਇਹ ਕੀ ਹੈ ਇਹ ਮਾਈਕ ਆ ਸ਼ਰਤ ਲਾਓ ਜੀ ਨਾ ਹੋਵੇ ਮਾਈਕ ਆ ਰਿਕਾਰਡਿੰਗ ਕਰ ਰਿਹਾ ਸੀ ਇਹ ਤੇ ਮਾਈਕ ਨਾ ਵੀ ਮਾਈਕ ਹੀ ਹੈ ਨਹੀਂ ਤੇ ਉਹਨੇ ਰਿਕਾਰਡਿੰਗ ਮੈਂ ਤੁਹਾਨੂੰ ਕਹਿ ਰਿਹਾ ਨਾ ਮੈਂ ਤੁਹਾਨੂੰ ਕਹਿ ਰਿਹਾ ਕਿ ਮਾਈਕ ਨਹੀਂਗਾ ਗੈਸ ਕਰੋ ਕੀ ਹੋ ਸਕਦਾ ਇਹ ਬੰਬ ਆ ਜੀ ਹਾਂਜੀ ਬੰਬ ਆ। ਤਾਜੀ ਇਹ ਫਿਰ ਉਹ ਰੋਟੀਆਂ ਲਾਉਣ ਵਾਲਾ ਉਹ ਖੇਲਣਾ ਨਹੀਂ ਡੈਕੋਰੇਸ਼ਨ ਪੀਸ ਆ ਗੱਡੀ ਦੇ ਅੱਗੇ ਡੈਸ਼ਬੋਰਡ ਤੇ ਰੱਖ। ਨਹੀਂ ਭਾਈ, ਹਾਂ। ਨਹੀਂ ਉਹ ਕੋਈ ਉਹਦੀ ਚੀਜ਼ ਨਹੀਂ ਹੈਗੀ ਲਓ ਐਫਐਮ ਹੋ ਸਕਦਾ ਐਫਐਮ ਮਤਲਬ ਉਹ ਇੱਕ ਹੁੰਦਾ ਹੈ ਉਹ ਵੀ ਮਾਈਕ ਹੀ ਹੈ ਨਾ ਉਹ ਕੈਟਾਗਰੀ ਨਹੀਂ ਗਈ ਆਡੀਓ ਦੀ ਪੂਰੀ ਦੁਨੀਆ ਨਾਲ ਤਾਂ ਤਲਕ ਹੀ ਕੋਈ ਨਹੀਂ ਇਹ ਚੀਜ਼ ਦਾ ਇਸ ਚੀਜ਼ ਦਾ ਬੀਪ ਵਾਲਾ ਮਾਈਕ ਹੋਵੇ ਕਿਤੇ ਨਾ ਮੈਂ ਤੁਹਾਨੂੰ ਕਹਿ ਰਿਹਾ ਆਡੀਓ ਨਾਲ ਤਲਕ ਹੀ ਕੋਈ ਨਹੀਂ ਉਹਦਾ ਥਰਮਾਮੀਟਰ ਆਹੋ ਮੈਡੀਕਲ ਮਤਲਬ ਕਿਦਾਂ ਰੱਖਿਓ ਜਰਾ ਉਹ ਵੀਡੀਓ ਅੱਛਾ ਬੁਖਾਰ ਚੈੱਕ ਹੋਵੇ ਨਾ ਹੋਵੇ ਤੇਰਾ ਗਲਾ ਸਾਰਾ ਚੈੱਕ ਹੋ ਜਾਣਾ ਉਹ ਨਹੀਂ ਕੀ ਪਤਾ ਵਿੱਚੋਂ ਨਿਕਲਦਾ ਹੋਵੇ ਥਰਮਾਮੀਟਰ ਜਾਂ ਨਹੀਂ ਨਿਕਲਦਾ ਇਹ ਮੇਰੇ ਹਿਸਾਬ ਨਾਲ ਲੈਟ ਹੈ ਜੀ। ਉਹ ਯਾਰ ਲੈਟ ਇੱਦੀ ਕੋ ਖੂਸਰ ਬਣਾਉਣੀ ਉਹਨਾਂ ਨੇ ਲੈਟ ਵੀ ਲੈਟ ਆਇਆ ਮਾ ਨਹੀਂ ਲੈਟਾਂ ਨੂੰ ਨਹੀਂ ਫੈਂਸੀ ਲੈਟਾਂ ਨਿਕਲ ਇੱਕ ਮਿੰਟ ਗਈਆਂ ਦਿਖਾਓ ਨਹੀਂ ਬਣਾਉਣੀ ਹੈਗੀ ਇੱਕ ਮਿੰਟ ਦਿਖਾਓ ਜਰਾ ਹੱਥ 'ਚ ਮੇਰੇ ਜਰਾ ਗਲਾਸ ਹਲੋ ਪੈਨ ਦੇਖ ਲਓ ਛੇੜਨਾ ਨਹੀਂ ਇਹਨੂੰ ਨਹੀਂ। ਏਦਾਂ ਹੀ ਫੜ ਕੇ ਦੇਖਣਾ ਬਸ ਮੈਂ ਇੰਜ ਨਹੀਂ ਕਰ ਸਕਦੇ ਬਸ ਇਹ ਕਿਤੇ ਉਹ ਮੂਲੀਆਂ ਰਗੜਨ ਵਾਲੀ ਮਸ਼ੀਨ ਤੇ ਨਹੀਂ ਗਈ ਓਏ ਉਹੀ ਇਹ ਕੱਦੂ ਕਰ ਕੱਦੂ ਕੱਚ ਹਾਂ ਹਾਂ ਸੁਣ ਦੋ ਹੱਥ ਇਹ ਕਿਸੇ ਤਰੀਕੇ ਨਾਲ ਖੁੱਲਣਾ ਵਿੱਚ ਖੀਰਾ ਜਾ ਕੇ ਇੰਜ ਕਰਕੇ ਸਲਾਦ ਬਰੀਕ ਐ ਨਿਕਲ ਤੇ ਕਿੱਧਰੋਂ ਬਾਹਰ ਆਉਣਾ ਇਦੋਂ ਮੋਰੀਆਂ ਤਾਂ ਨਹੀਂ ਬਾਹਰ ਹੀ ਨਾ ਸਲਾਦ ਅੰਦਰ ਹੀ। ਅੱਛਾ ਫੇਰ ਠੀਕ ਦੱਸੀਏ ਫਿਰ ਮੇਰੇ ਹਾਂਜੀ, ਹਿਸਾਬ ਤੁਸੀਂ ਨਾਲ ਦੇਖੋ ਫਿਰ ਭਾਈ। ਇਸ ਤਾਜੀ ਆਂਡਾ ਕਟਿੰਗ ਆ ਹਾਂਜੀ ਹੈ ਆਂਡਾ ਕਟਿੰਗ ਹੋ ਬੜਾ ਆਂਡਾ ਕੱਟਦਾ ਵੋਕਲ ਭਾਜੀ ਕੀ ਤੁਸੀਂ ਉਹ ਯਾਰ ਓਏ ਇੱਕ ਬਰੀਕੀ ਹੈ ਇਹਦੇ ਉੱਤੇ ਕੀ ਆ ਮੈਨੂੰ ਦੱਸ ਬੇਲੇ ਮੈਂ ਤੇ ਲਿਖਿਆ ਵਾ ਫਹਦ ਮੁਸਤਫਾ। ਫਾਹਦ ਮੁਸਤ ਹੈ ਹਾਂਜੀ ਉਸਤਾਦ ਜੀ ਆ ਦੇਖੋ ਫਾਹਦ ਹਾਂ ਜਿਵੇਂ ਜੈਲੀ ਹਾਂ ਆ ਲਿਖਿਆ ਫਾਹਦ ਮੁਸਤਫਾ ਫਾਹਦ ਮੁਸਤ ਇਹ ਜੀਤੋ ਪਾਕਿਸਤਾਨ ਦੀ ਆਈਟਮ ਵੀ ਕੋਈ। ਪਾਲੀ ਸਾਈਡ ਤੇ ਨਹੀਂ ਮੈਂ ਤਾਂ ਉੱਥੇ ਗਿਆ ਹੀ ਨਹੀਂ ਓ ਯਾਰ ਇਧਰ ਭਾਜੀ ਫਿਰ ਇੱਕ ਮਿੰਟ ਉਸਤਾਦ ਜੀ ਮੱਝਾਂ ਦੀਆਂ ਭੈਣਾਂ ਫਾਹਦ ਮੁਸਤਫਾ ਲਿਖਿਆ ਯਾਰ ਪਿੱਛੇ ਫੈਜ਼ਲ ਰਾਮੇ ਵੀ ਲਿਖਿਆ ਹੋਣਾ ਕਿਤੇ ਕੱਢ। ਹਾਂ ਹਾਂਜੀ ਦੱਸੋ ਜੀ ਬਲਬ
ਇੱਕ ਮਿੰਟ ਯਾਰ, ਨਹੀਂ। ਇਹ ਨਾ ਉਸਤਾਦ ਜੀ ਘੜੀ ਨਹੀਂ ਹੌਲੀ ਦੱਸਦੇ ਏਦਾਂ ਘੜੀ ਬਣ ਜਾਣੀ ਵਿੱਚ ਉੱਚੀ ਦੱਸਣ ਨਾਲ। ਘੜੀ ਵੀ ਨਹੀਂ ਗਈ। ਉਹ ਉਸਤਾਦ ਜੀ ਜਿਹਦੇ ਨਾਲ ਸਮੋਕ ਡਿਟੈਕਟਰ ਤੇ ਨਹੀਂ ਕਰ ਲੈ ਗੈਸ ਸਾਰੇ ਗੈਸ ਕਰ ਲੈ ਸਾਰੇ ਸ਼ਰਤ ਕੀ ਸੀ, ਪੈਸੇ ਕਿੰਨੇ ਮੈਂ ਦੱਸਦਾ ਹੁਣੇ। ਮੈਨੂੰ ਪਤਾ। ਇੱਕ ਮਿੰਟ ਆ ਜਾਓ ਗੈਸ ਕਰ ਲੈ ਚਲੋ ਕਰ ਲਓ ਦੱਸੋ ਉਸਤਾਦ ਜੀ ਐ ਮੈਂ ਪੁੱਟੇ ਚਿੱਟੇ ਨਹੀਂ ਕੀਤੇ, ਧੁੱਪੇ ਚਿੱਟੇ। ਪੁੱਟੇ ਚਿੱਟੇ ਨਹੀਂ ਕੀਤੇ, ਜੋ ਵੀ ਹੈ ਯਾਰ। ਅੱਛਾ ਚੁੱਪੇ ਪੁੱਟੇ ਨਹੀਂ ਕੀਤੇ ਇਹ ਕੀ ਹੈ ਇੰਨਾ ਤੁਹਾਡਾ ਤਜਰਬਾ ਨਹੀਂ ਜਿੰਨੀ ਉਹਦੀ ਉਮਰ ਆ। ਹਾਂ ਹਾਂਜੀ ਇਹ ਕਿਤੇ ਮਥਾਜ ਮਸ਼ੀਨ ਨਾ ਹੋਵੇ। ਮਥਾਜ। ਉਹ ਮਥਾਜ ਸੀ ਲੈ ਮੁਤਾਜ ਮਸ਼ੀਨ ਕਿਹਦਾ ਕਿਤੇ ਮੁਤਾਜ ਮਸ਼ੀਨ ਨਾ ਹੋਵੇ ਮਸਾਜ। ਫੋਨ ਕੋਲ ਹਾਂ ਉਸਤਾਦ ਜੀ ਇਹ ਨਾ ਮੇਰਾ ਖਿਆਲ 1947 ਦੇ ਵਿੱਚ ਯਾਦ ਹੋਇਆ ਸੀਗਾ, ਤੇ ਇਹਨੂੰ ਨਾ ਤੁਸੀਂ ਇੱਥੇ ਰੱਖਣਾ, ਹਾਂ ਇੱਥੇ ਸਾਹਮਣੇ ਰੱਖਣਾ ਹੈ, ਉੱਥੇ ਅੱਖਾਂ ਹੀ ਪੈਣ ਡਿਆ। ਤੇ ਲਾਈਟ ਤੁਸੀਂ ਨਾ ਬੰਦ ਕਰ ਦੇਣੀ, ਪੂਰੇ ਇਲਾਕੇ Okay. ਦੀ ਲਾਈਟ ਬੰਦ ਹੋ ਜਾਏਗੀ। ਓਕੇ ਇਹਦੇ ਚੋਂ ਨਾ ਇੱਕ ਲਹਿਰ ਜੀ ਉੱਠੇਗੀ, ਓਕੇ ਠੀਕ ਆ ਉਹ ਲਹਿਰ ਜਿਹੜੀ ਉੱਠੇਗੀ ਨਾ ਉਹ ਸਿੱਧੀ ਨਾ ਇੱਕ ਦੀਵਾਰ ਤੇ ਲੱਗੇਗੀ ਤੇ ਉਹ ਦੀਵਾਰ ਤੇ ਫਿਲਮ ਚੱਲੇਗੀ। ਉਹ ਅੱਛਾ ਪ੍ਰੋਜੈਕਟਰ। ਪ੍ਰੋਜੈਕਟਰ ਜਿੱਤ ਓਕੇ ਮੌਕੇ ਸਾਰਾ ਕੁਝ ਉਸਤਾਦ ਜੀ ਸਵਾਲ ਇੱਕ ਪੁੱਛ ਸਕਦੇ ਨੇ ਤਾਕਸ਼ੀ ਪੁੱਛੋ, ਨੂੰ? ਪੁੱਛੋ। ਇਹਦਾ ਇਲੈਕਟ੍ਰੋਨਿਕ ਨਾਲ ਤਾਲੁਕ ਆ? ਨਹੀਂ ਫਿਰ ਵੇਖਿਓ ਉਹ ਨਹੀਂ ਹੋ ਸਕਦਾ, ਉਹ ਚੀਜ਼ ਨਹੀਂ ਹੋ ਸਕਦੀ। ਹਾਂਜੀ ਤੁਸੀਂ ਪੁੱਛੋ ਵਾਟਰ ਓਕੇ ਹੋ ਗਿਆ ਸਾਜੀ ਇਹ ਕੋਈ ਪੁਣੀ ਛੋੜਨ ਵਾਲੀ ਸ਼ਾਇਦ ਨਹੀਂ। ਪੁਣਨ ਮਤਲਬ ਅੱਛਾ ਤੂੰ ਮੋਰੀਆਂ ਦਾ ਕਰਕੇ ਹਾਂ, ਪੁਣ ਕਹਿੰਦਾ ਦੀ। ਇਹ ਚ ਮੈਂ ਉਹ ਤੋਂ ਮਤਲਬ ਉਹ ਪਾਵਾਂਗਾ ਮਾਲਟਾ ਉਤੋਂ ਇੰਜ ਪਾਵਾਂ ਤੇ ਬੀ ਅੰਦਰ ਰਹਿ ਜਾਂਦਾ ਉਹ ਬਾਹਰ ਆ ਜਾਏ ਆਹੋ ਉਹ ਤਾਂ ਨਹੀਂ ਹੈ। ਨਹੀਂ ਆ ਸਾਈ ਦੋ ਗੱਲਾਂ ਦੱਸਾਂਗਾ, ਜਾਂ ਮਾਈਕ ਆ ਜਾਂ ਜਸਟ ਡੈਕੋਰੇਸ਼ਨ ਪੀਸ ਆ ਜਿਹੜਾ ਖੋਲਦੇ ਨਹੀਂ ਡੈਕੋਰੇਸ਼ਨ ਪੀਸ ਨਹੀਂ ਇਹ ਭਾਜੀ ਫਿਰ ਉਹ ਬੰਦਾ ਬਣਾ ਕੇ ਨਾ ਕਿਤੇ ਹੱਥ ਵੜਦੇ ਉਹਨੂੰ ਬਦਸ਼ਾ ਬਣਾ ਨਹੀਂ ਭਾਈ ਤੁਸੀਂ ਮੈਨੂੰ ਸਵਾਲ ਕਰ ਲਓ ਪੁੱਛ ਲਓ ਦੱਸਾਂ ਫਿਰ ਹਾਂ ਇਹ ਕੁਛ ਨਾ ਕੁਛ ਹੈ ਹੀ। ਹਾਂ ਬਿਲਕੁਲ ਉਹ close। ਜਹਾਜ਼ ਚੋੜਾ ਕਿਤੇ ਤੁਰਕੀ ਬੜੀ ਅੱਛਾ ਜੀ ਇੱਕ ਮਿੰਟ ਆ ਜਾਓ ਅੱਛਾ ਇਲੈਕਟ੍ਰਿਕ ਚੀਜ਼ ਨਹੀਂ ਇਲੈਕਟ੍ਰਿਕ ਨਾਲ ਕੋਈ ਤਲਕ ਨਹੀਂ ਦੱਸ ਲਾਈਟ ਜੇ ਗੈਸ ਨਾਲ ਚੱਲਣ ਵਾਲੀ ਐਸਾ ਨਾ ਜਲਦੀ, ਗੈਸ ਨਾਲ ਚੱਲਣ ਵਾਲੀ ਲਾਈਟ ਆ ਐਸਾ ਨਾ ਜਲਦੀ। ਪਤਾ ਨਹੀਂ ਭਾਜੀ। ਤੁਸੀਂ ਕਿਹਾ ਇਲੈਕਟ੍ਰਿਕ ਨਾਲ ਕੋਈ ਤਾਲੁਕ ਨਹੀਂ ਤੇ ਫਿਰ ਇਹ ਲਾਈਟ ਮਸ਼ੀਨ ਵੀ ਨਹੀਂ ਗਈ ਫਿਰ ਵਾਟਰ ਮੈਟ ਆ। ਹਾਂ ਇੱਕ ਮਿੰਟ ਯਾਰ ਉਸਤਾਦ ਜੀ ਮਾਫੀ ਦੇ ਨਾਲ ਪੁੱਛਣ ਲੱਗਾ ਵਾ, ਸਵਾਲ ਹੈ ਮੈਂ ਪੁੱਛਾਂਗਾ, ਮੈਨੂੰ ਪਤਾ ਆਹੋ ਇਹਦੇ ਚ ਵਾਇਸ ਰਿਕਾਰਡਿੰਗ ਵਗੈਰਾ ਹੈ, ਇਹ ਤਾਂ ਨਹੀਂ ਹੁੰਦਾ ਕੁਛ? ਯਾਰ ਇਲੈਕਟ੍ਰੋਨਿਕ ਨਾਲ ਤਾਲੁਕ ਹੀ ਨਹੀਂ ਹੁੰਦਾ। ਕੋਈ ਚਾਰਜ ਤਾਂ ਨਹੀਂ ਹੁੰਦੀ, ਕੋਈ ਨਹੀਂ ਹੋਰ ਨਹੀਂ ਹੁੰਦੀ? ਇਲੈਕਟ੍ਰੋਨਿਕ ਨਾ ਬਿਜਲੀ ਨਾ ਸੈੱਲਾਂ ਨਾ ਇਹਦਾ ਤਲਕ ਹੀ ਕੋਈ ਨਹੀਂ ਕੁਰਸੀ ਲੈ ਕੁਰਸੀ ਜੀ। ਕੁਰਸੀ ਕੀ ਆ ਲਾਈਟ ਆਹੋ ਸਾਜੀ ਜਦੋਂ ਨਹੀਂ ਇਲੈਕਟ੍ਰੋਨਿਕ ਨਾਲ ਤਾਲੁਕ ਫਿਰ ਲਾਈਟ ਹੀ ਹੋ ਸਕਦੀ। ਲਾਗੇ ਲਾਗੇ ਪਹੁੰਚ ਗਿਆ ਤੂੰ ਥੱਪੜ ਦੇ ਥੱਪੜ ਦੇ ਨਹੀਂ ਲਾਈਟ ਨਹੀਂ ਹੈ ਉਸਤਾਦ ਜੀ, ਨਾ ਕਰਿਆ ਕਰੋ ਨਾ, ਕਿਉਂ ਇਹ ਭਾਜੀ ਇਹ ਤੁਸੀਂ ਦੋ ਵਾਰੀ ਹੋਰ ਕਿਹਾ, ਫਿਰ ਤੁਸੀਂ ਤੁਹਾਨੂੰ ਵਾਕਿਆ ਲੱਗਣਾ ਲੈਟ ਨਹੀਂ ਹੈ, ਕੋਈ ਡੇਲਾ ਹੀ ਪੋਲਾ ਕਰ ਦੇਣਾ ਉਹਨੂੰ ਤਾਂ। ਭਾਜਣ ਮੈਂ ਤੁਹਾਨੂੰ ਕਹਿ ਰਿਹਾ ਸੈੱਲਾਂ ਨਾਲ ਚੱਲਣ ਵਾਲੀ ਤਵਾ ਰਾਈ ਨਾਲ ਚੱਲਣ ਵਾਲੀ ਬਰਕੀ ਤਵਾ ਨਾਲ ਚੱਲਣ ਵਾਲੀ ਚਾਰਜਿੰਗ ਨਾਲ ਚੱਲਣ ਵਾਲੀ ਲਾਈਟ ਨਾਲ ਚੱਲਣ ਵਾਲੀ ਦੂਰ ਦੂਰ ਤੱਕ ਕੋਈ ਚੀਜ਼ ਨਹੀਂ ਹੈਗੀ ਇਹ ਉਹ ਵੀ ਨਹੀਂ ਗਈ। ਰੇਡੀਓ ਹੈ ਰੇਡੀਓ ਰੇਡੀਓ ਆਹੋ। ਰੇਡੀਓ 'ਚ ਕੀ ਪੈਂਦਾ ਕਿੱਦਾਂ ਚੱਲਦਾ ਉਹ ਚੱਲ ਸੁਣੀਏ ਤੇ ਮੈਂ ਕਹਿੰਦਾ ਇਹ ਸੈੱਲ ਨਹੀਂ ਪੈਂਦਾ ਤੈਨੂੰ ਮੈਂ ਕਹਿ ਰਿਹਾ ਮੈਨੂੰ ਡਰਾਮੇ ਨਾ ਕਰ ਮੋਕੇ ਹੁਣ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਹਿੰਟ ਦੇਣਾ ਮੇਰੀ ਗੱਲ ਸੁਣੋ ਚੁੱਪ ਕਰੋ ਹਿੰਟ ਹਿੰਟ ਠੀਕ ਹੈ ਜੀ ਸਾਰੀ ਤੁਸੀਂ ਕਰ ਲਈਆਂ ਗੱਲਾਂ ਹੁਣ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੀ ਪ੍ਰੇਜ਼ ਮੈਨੂੰ ਕਿਉਂ ਨਹੀਂ ਦੱਸਿਆ ਉਸਤਾਦ ਜੀ ਨਾ ਉਹ ਮੇਰੇ ਖਾਨੇ 'ਚ ਇੱਕ ਫਸਿਆ ਵਾ ਦਿਮਾਗ ਲੈ ਫਸਿਆ, ਠੀਕ ਹੈ। ਉਧਰ ਪਰੇਡ ਵੀ ਆ ਉਧਰ ਹਾਂਜੀ। ਇਹ ਵੀ ਦੱਸੀਏ। ਕੋਈ ਹਿੰਟ ਹਾਂਜੀ। ਦਿਓ ਭਾਈ ਫੈਸਲੇ ਪੁੱਛਣ ਵਾਲਾ, ਕੋਈ ਹਿੰਟ ਦਿਓ ਭਾਈ ਫੈਸਲੇ। ਅੱਛਾ ਇਹਦੀ ਪ੍ਰਾਈਸ ਲੱਖ ਤੋਂ ਥੱਲੇ ਵੇ ਕਿ ਉੱਪਰ ਹੈ? ਜੀ ਲੱਖ ਤੋਂ ਥੱਲੇ ਇੱਕ ਤੇ 50 ਤੋਂ ਥੱਲੇ, ਇਹ ਮੈਨੂੰ ਨਹੀਂ ਪਤਾ ਮੈਨੂੰ ਗਿਫਟ ਆਇਆ ਲੱਖ ਤੋਂ ਥੱਲੇ ਵੇ ਯਾਰ ਇੰਨਾ ਕੀ ਹੋਏਗਾ ਮੈਨੂੰ ਗਿਫਟ ਆਇਆ ਲਾਈਟ ਜੇ ਜਰਮ ਕਹਿ ਰਹੇ ਇਹ ਕਿਤੇ ਉਹ ਉਹ ਲਾਈਟ ਆ ਫਾਈਨਲ। ਬੇਟਾ ਲੈਟ ਨਹੀਂ ਹੈ ਇਹ ਸਿਵਲ ਆ ਮੈਨੂੰ ਨਜ਼ਰ ਆ ਰਿਹਾ ਤੇਰਾ ਮੈਂ ਜੋ ਹਾਲ ਕਰ ਲੈਣਾ ਸਿਵਲ ਆ ਜਾਂ ਲੈਟ ਆ ਸਹੀ ਗੱਲ ਆ ਆਹੋ ਹਾਂਜੀ ਸ਼ੁਗਰ ਇਹ ਕਿਸੇ ਚੀਜ਼ ਦਾ ਸਟੈਂਡ ਆ ਇਹਦੇ ਵਿੱਚ ਰੱਖੀ ਜਾਂਦੀ ਹੋਏਗੀ ਕੁਛ। ਲਓ ਨਹੀਂ, ਜੀ ਨਹੀਂ। ਫਾਈਨਲ ਜਵਾਬ ਦਿਆਂਗਾ, ਹਾਂਜੀ ਹਾਰ ਗਏ। ਲੱਗੇ ਸੀ ਇਹਦੇ ਐਂਪਲੀਫਾਇਰ ਤੇ ਨਹੀਂ ਗਾ। ਐਂਪਲੀਫਾਈਡ। ਐਂਪਲੀਫਾਈਡ ਨਹੀਂ ਹੈ ਐਂਪਲੀਫਾਇਰ ਹੁੰਦਾ ਐਂਪਲੀਫਾਇਰ ਕਿਦਾਂ ਚੱਲਦਾ ਵਾ ਉਹ ਇਦਾਂ ਹੀ ਚੱਲ ਨਹੀਂ ਨਹੀਂ ਜਾਂਦਾ। ਕਿਦਾਂ ਉਹ ਮਤਲਬ ਉਦੋਂ ਗਾਣੇ ਲਾਓ ਤੇ ਅਟੈਚ ਕਿਦਾਂ ਉਹਦੀ ਤਾਰ ਕਿੱਥੇ ਲੱਗਦੀ ਵਿੱਚ ਤਾਰ ਤੋਂ ਬਗੈਰ ਵੀ ਹੈ ਤਾਰ ਜੀ। ਕੀ ਪੈਂਦਾ ਉਹ ਚ ਕਿਦਾਂ ਚੱਲਦਾ ਉਹ ਬੈਟਰੀ। ਬੈਟਰੀ ਬੈਟਰੀ ਪੈਂਦੀ ਹਾਂਜੀ। ਤੇ ਮੈਂ ਤੁਹਾਨੂੰ ਕਿਹਾ ਵੀ ਬੈਟਰੀ ਵਾਲਾ ਕੋਈ ਕੰਮ ਹੀ ਨਹੀਂ ਓਕੇ ਹੈਗਾ ਓਕੇ ਬਟਨ ਵੀ ਨਹੀਂ ਇਹਦਾ ਕੋਈ। ਨਹੀਂ ਓਕੇ ਤੇ ਉਹ ਐਂਪਲੀਫਾਇਰ ਵੀ ਨਹੀਂਗਾ ਫਿਰ ਉਹ ਜਿਹੜੀ ਹਾਂ ਇਹ ਸੁਣ ਲਓ ਮੈਂ ਆ ਤੁਹਾਨੂੰ ਗਿਆ ਆ ਨਾ ਸੱਚ ਮਾਈਕ ਹਾਂ ਨਾ ਐਂਪਲੀਫਾਇਰ ਨਾ ਲਾਈਟ। ਨਾ ਉਹ ਸ਼ਵਾਵਾਂ ਵਾਲਾ ਸਿਸਟਮ ਹਾਂ ਬਿਜਲੀ ਵਾਲਾ ਵੀ ਨਹੀਂ ਹੈਗਾ ਸੈੱਲਾਂ ਵਾਲਾ ਵੀ ਨਹੀਂ ਬੈਟਰੀ ਵਾਲਾ ਵੀ ਨਹੀਂ ਕੁਝ ਨਹੀਂ ਲਾਈਟ ਕਰ ਇਹਨਾਂ ਕੋ
ਬੱਚਿਆਂ ਕਿਸਮੇ ਆ ਕਰਿਆ ਕਰੋ ਸਾਜੀ ਹੱਥ ਚ ਲੱਗੀ ਉਹ ਯਾਰ ਇਹ ਸ਼ੋਅ ਤੋਂ ਬਾਅਦ ਇਹਨੂੰ ਸਿੱਟ ਦੇਣਾ ਵਾ ਯਾਰ ਕਿੱਥੇ ਡਰਾਈ ਜਾਂਦੇ ਸ਼ੋਅ ਕੋਲ ਅੱਜ ਕਿਚਨ ਨਾਲ ਤਲਕ ਆ ਕੋਈ ਕਿਚਨ ਦੇ ਹਾਂ ਕਿਚਨ ਚ ਰੱਖ ਲਓ ਜਾ ਕੇ ਤੇ ਚੁੱਕ ਕੇ ਇੰਨਾ ਕੀ ਤਲਕ ਆ ਬਸ ਆਹੋ ਤੇ ਉਹਦੇ ਨੇ ਬਸ ਇੰਨਾ ਕੀ ਤਲਕ ਆ ਇਹ ਤੁਸੀਂ ਰੱਖਣਾ ਤੇ ਜਿੱਥੇ ਭਾਜਨ ਇਹਦੇ ਅੰਦਰ ਇੱਕ ਤੁਹਾਨੂੰ ਹਿੰਟ ਦੇ ਦੇਣਾ ਇਹਦੇ ਅੰਦਰ ਨਾ ਇੱਕ ਪੁਸ਼ ਹੋਣ ਵਾਲਾ ਬਟਨ ਲੈਟ ਹੀ ਹੈ ਨੇ ਉਹੀ ਤੇ ਉਹਨੂੰ ਬਟਨ ਦਬਾਉਣਾ ਤੇ ਲਾਈਟ ਚੱਲਣੀ ਮੈਨੂੰ ਮਾਰ ਲਓ ਜੀ ਇਹਨੇ ਤੇ ਪਰੇ ਹੋ ਜਾਣਾ ਅੱਲਾ ਦੀ ਕਸਮ ਹੈ ਮੈਂ ਸਿਰਫ ਇਹ ਜਿਹੜੀ ਨੇ ਕੈਪ ਪਾਈ ਨਾ ਬੜੇ ਵੱਡੇ ਬੰਦੇ ਵਾਲੀ ਪਾਈ ਹੈ ਤੇ ਮੈਂ ਇਹਨੂੰ ਕੁਝ ਕਹਿ ਨਹੀਂ ਰਿਹਾ ਇਹਦੇ ਅੰਦਰ ਬਟਨ ਹੈ ਕਰੋ ਨਾ ਫੇ ਓਏ ਤੇਰਾ ਉਹ ਵੇਲਾ ਟਕੇ ਦਾ ਨਹੀਂ ਰਹਿ ਗਿਆ ਤੂੰ ਚੈੱਕ ਕਰ ਬਰੀਕੀ ਮੇਰੀ ਇਸ ਕੈਪ ਦੀ ਤੂੰ ਵੈਲਿਊ ਚੈੱਕ ਕਰ ਕੀ ਹੈ। ਸਿੱਧਾ ਸਿੱਧਾ ਇਹਦਾ ਮਜ਼ਾਕ ਨਹੀਂ ਕਰਨਾ ਮੈਂ ਮਾਰ ਕੇ ਨੱਕ ਫੇ ਤੂੰ ਇਹਦੇ ਨਾਲ ਇਸ ਕੈਪ ਨਾਲ ਮਜ਼ਾਕ ਕੀਤਾ ਤੁਰ ਹਾਂਜੀ ਭਾਜੀ ਇੱਕੋ ਹੀ ਬਟਨ ਆ ਇਹਦੇ 'ਚ ਇੱਕੋ ਹੀ ਆ ਇੱਕੋ ਹੀ ਆ ਯਾਰ ਫਿਰ ਇਹ ਆਫਿਸ ਬੁਆਏ ਬੁਲਾਉਣ ਲਈ ਉਹ ਜਿਹੜਾ ਬਟਨ ਨੱਪ ਦੇ ਹਾਂ ਮੈਂ ਵਾਹ 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 ਉਹੀ ਹਾਂਜੀ 1000 ਰੁਪਏ ਕਾਹਦਾ ਆ ਪਹਿਲੇ ਸਿਸਟਮ ਨਹੀਂ ਹੈ ਉਹਨਾਂ ਨੇ ਕਿਹਾ ਹੀ ਨਹੀਂ ਸੀ ਕੋਈ ਪੈਸਾ ਦੇਣ ਲਈ ਤੇਰਾ 1000 ਰੁਪਇਆ ਲੱਗਾ ਕਹਿੰਦੇ ਦੱਸੋ ਪਹਿਲੇ ਨਾ ਉਹ ਨਹੀਂ ਯਾਰ ਬੈਲ ਨਹੀਂ ਲਾਈਟ ਹੋਣੀ ਤੇਰੇ ਸਾਥੀ ਖੁਦਾ ਬਸ ਸਾਜੀ ਦੱਸੋ ਕੀ ਹੈ ਯਾਰ ਅੰਦਰ ਬਟਨ ਲੱਗਾ ਵਾ ਬਟਨ ਲੱਗਾ ਹੈ? ਹਾਂ ਬਟਨ ਲੱਗਾ ਅੰਦਰ ਉਹ ਬਟਨ ਦਬਾਈਏ ਤਾਂ ਰੋਸ਼ਨੀ ਹੁੰਦੀ ਨਹੀਂ 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 ਲੈ ਤੇ ਲਾਈਟ ਦੇ ਲੱਗੇ ਪੈ ਯਾਰ ਓਏ ਹੋਏ ਉਸਤਾਦ ਜੀ ਸਮਝ ਲੱਗੀ ਲੈਟ ਨਹੀਂ ਕੀ ਇਹ ਸੀ ਨਾ ਇਹ ਕਿਤੇ ਵੋਕਲ ਬਲਬ ਨਾ ਹੋਵੇ ਯਾਰ ਉਹ ਲੈਟ ਹੀ ਹੁੰਦੀ ਆ ਬਲਬ ਵੀ ਉਸਤਾਦ ਜੀ ਉਹ એનર્ਜੀ 7 ਕੀ એનર્ਜੀ ਸੇਵਰ ਨਹੀਂ ਹੋਣੇਗਾ ਉਹ ਪਾਣੀ ਪੀਣ ਵਾਲੀ ਮਸ਼ੀਨ 100 ਵਾਟ ਦੀ ਹੈ ਨਹੀਂ 100 ਵੜੀ ਦੀ ਹੈ ਲਓ 100 ਵੜੀ ਹੈ ਯਾਰ ਬਾਜ਼ਾਰ ਉੱਥੇ ਦੀ ਹੈ ਲਓ ਜੀ ਮੈਂ ਯਾਰ ਤੁਸੀਂ ਮੇਰੇ ਨਾਲ ਸਵਾਲ ਕਰ ਲਓ ਨਾ ਗੈਸ ਕਰ ਲਓ ਕਿ ਐਦਾਂ ਕਰਦੀ ਆ ਇਹ ਕਿੱਥੇ ਯੂਜ਼ ਹੁੰਦੀ ਆ ਕਿ ਐਦਾਂ ਪੁੱਛ ਲਓ ਤੁਸੀਂ ਹਿੰਟ ਦਿਓ ਤੁਸੀਂ ਆ ਹਿੰਟ ਪੁੱਛੋ ਮੈਨੂੰ ਇਹ ਬਲੱਡ ਚੈੱਕ ਕਰਨ ਲਈ ਮਸ਼ੀਨ ਹੈ ਜੀ ਹਾਂਜੀ ਬਲੱਡ ਰੈਡੀਆ ਕਰਨ ਲਈ ਨਹੀਂ ਭਾਈ ਸ਼ੂਗਰ ਨਹੀਂ ਉਸਤਾਦ ਜੀ ਇਹ ਤਕਰੀਬਨ ਹਰ ਮਰਦ ਦੀ 80% ਮਰਦ ਦੀ ਜ਼ਰੂਰਤ ਆ ਉਹ 80% 90% ਮਰਦਾਂ ਕੋਈ ਹੁੰਦੀ ਹੈ ਉਹ ਨਹੀਂ ਉਹ ਤੇ ਫਿਰ ਤੁਸੀਂ ਕਿੱਧਰ ਰੱਖੀ ਉਹ ਫੜਾਓ ਅੱਛਾ ਤੇ ਇਹ ਉਹ ਨਹੀਂ ਗਏ ਉਹ ਡਾਕਟਰ ਅੱਛਾ ਸਾਜੀ ਇਹਦਾ ਉਹ ਨਹੀਂ ਜਦੋਂ ਉਹ ਕਹਿੰਦੇ ਨੇ ਕਿ ਮੂੰਹ ਖੋਲ ਦਿਓ ਡਾਕਟਰ ਮੂੰਹ ਨਹੀਂ ਨਹੀਂ ਉਹ ਨਹੀਂ ਉਹ ਲੈ ਉਹ ਵੀ ਲੈ ਕਿਸੇ ਮੈਂ ਟਾਰਚ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਉਹ ਕਹਿੰਦੇ ਭਾਜੀ ਇਹ ਮੁੱਕਦੀ ਹੈ ਕਿ ਸਰਦੀ ਆ ਹਾਂ ਇਹ ਤਾਂ ਤੁਸੀਂ ਗੈਸ ਕਰ ਸਕਦੇ ਹੋ ਹਾਂ ਇਹ ਮੁੱਕਦੀ ਹੈ ਮੁੱਕਦੀ ਆ ਮੁੱਕਦੀ ਮਕਾਓ ਜੋ ਵੀ ਹੈ ਹਾਂ, ਤੇ ਫਿਊਜ਼ ਨਹੀਂ ਹੁੰਦੀ ਨਹੀਂ ਨਹੀਂ ਸਰਦੀ ਨਹੀਂ ਮੁੱਕਦੀ ਆ ਯਾਰ ਫਿਊਜ਼ ਇੱਕ ਤੇ ਲੈ ਲੈ ਯਾਰ એનર્ਜੀ ਡਰਿੰਕ ਟੈਪ ਤੇ ਨਹੀਂ ਨਹੀਂ ਵੇਬ ਨਹੀਂ ਉਹ ਐਡੀ ਵੱਡੀ ਵੇਪ ਕਿਹੜੀ ਹੋ ਸਕਦਾ ਕਿ ਢੱਕਣ ਟੁਕਣ ਖੁੱਲ ਕੇ ਪਿਆ ਪਿਆ ਆਈਵੇ ਵੀ ਮੁੱਕਦੀ ਆ ਬੇਟੇ ਹੋ ਸਕਦਾ ਯਾਰ ਇਹ ਹੈਟ ਨਹੀਂ ਹੈ ਇਹਦਾ ਸਾਰੀ ਕਨਫਿਊਜ਼ਨ ਇਹਦੀ ਜਿਹੜੀ ਸ਼ਕਲ ਹੈ ਨਾ ਇਹਦੀ ਇਹਦੇ ਉਹਦੇ ਤੋਂ ਟੋਟਲ ਆਪੋਜ਼ਿਟ ਆ ਉਹ ਹੈ ਹੀ ਇੱਥੇ ਰੱਖੋ ਇੱਥੇ ਰੱਖੇ ਦਾ ਆਖਾਂ ਲਓ ਜੀ ਨਾਦਰੀ ਨਾਲ ਕਹਿੰਦੇ ਪੁਸ਼ ਵੀ ਤੁਹਾਡੇ ਕਰ ਸਾਹਮਣੇ ਕੀ ਹੋ ਸਕਦਾ ਵਾ ਆ ਲਓ ਭਾਈ ਨਾਲ ਹੁਣ ਦੇਖੋ ਜਰਾ ਕਲੋਸ ਤੋਂ ਹਿੱਲਦਾ ਵੀ ਆ ਉਹ ਪੂਰਾ ਯਾਰ, ਉਹੀ ਸਿਸਟਮ ਪਤਾ ਲੱਗ ਗਿਆ ਕੀ ਆ ਉਹ ਟਾਕਿੰਗ ਟੂ ਆਈ ਨਹੀਂ ਜਿਹੜਾ ਹੁੰਦਾ ਬੋਲਣ ਵਾਲਾ AI ਹੈਲੋ ਮੈਂ ਫੈਸਲ ਹੂੰ ਇਹ ਵੀ ਬੋਲੇਗਾ ਉਹ ਪੁਸ਼ ਤੇ ਹੋਇਆ ਨਹੀਂ ਤੇ ਉਹ ਕਿਦਾਂ ਬੋਲੇ ਉਹੀ ਆ ਉਹ ਅਲੀਸ ਦਾ ਔਰ ਕੀ ਸੀ ਅਲੀਸ ਅਲੈਕਸਾ Alexa। ਉਹ ਅਲੈਕਸਾ ਹੀ ਆ ਹਾਂ ਇੱਕ ਮਿੰਟ ਫੈਸਲ में कैसा है ਬਗੈਰਤ ਹੈ ਉਹੀ ਆ 100% ਐਕੂਰੇਟ ਉਹਦੀ ਆਵਾਜ਼ ਚੈੱਕ ਕਰ ਬੇਸਿਕਲੀ ਉਹ ਨਹੀਂ ਪਤਾ ਬਗੈਰ ਤੇ ਉਹ ਬੁੜੇ ਨੂੰ ਦੱਸਦਾ ਉਹਦੇ ਨੇ ਭਾਜੀ ਇਹ ਜਦੋਂ ਤੁਸੀਂ ਪੁਸ਼ ਕਰੋ ਇੱਥੇ ਇੱਕ ਮਿੰਟ ਠਹਿਰ ਜਾਓ ਭਾਜੀ ਹਾਂਜੀ ਇੱਥੇ ਜਦੋਂ ਤੁਸੀਂ ਪੁਸ਼ ਕਰੋ ਅਸੀਂ ਅੱਖਾਂ ਬੰਦ ਕਰ ਲੈਣੇ ਸਾਨੂੰ ਪਤਾ ਚੱਲੂਗਾ ਹਾਂ ਅੱਖਾਂ ਅਸੀਂ ਬੰਦ ਕਰ ਲਾਂਗੇ ਚਾਰੇ ਵੀ ਯਾਨੀ ਪੁਸ਼ ਕਰਨਾ ਜੋ ਹੁੰਦਾ ਵਾ ਉਹ ਤੁਹਾਨੂੰ ਫੀਲ ਹੋਏਗਾ ਹਾਂ, feel ਅੱਖਾਂ ਬੰਦ ਕਰਕੇ ਹਾਂਜੀ। ਇਹ ਕਹਿਣਾ ਚਾਹ ਰਹੇ ਹਾਂਜੀ। ਲੇਕਿਨ ਮੈਂ ਕਰਨਾ ਨਹੀਂ ਕਿਉਂਕਿ ਤੁਸੀਂ ਅੱਖਾਂ ਖੋਲ ਲੈਣੀਆਂ ਤੁਹਾਨੂੰ ਪਤਾ ਲੱਗ ਨਹੀਂ, ਜਾਂ ਤੇ ਮੈਨੂੰ ਕੋਈ ਕਸਮ ਐਸੀ ਪਾਓ ਕਿ ਅੱਖਾਂ ਤੁਸੀਂ ਫੌਰਨ ਬੰਦ ਕਰਨੀਆਂ ਚਾਹ ਰਹੇ ਤਾਜੀ ਐ ਨੂੰ ਮੂੰਹ ਕਰ ਲਾਂਗੇ ਲੇਕਿਨ ਜੋ ਵੀ ਹੈ ਉਹ ਤੇਰੀ ਧੀ ਠੀਕ ਨਹੀਂ ਹੈ ਓਏ ਉਹਦਾ ਇਹਦਾ ਤਲਕ ਹੀ ਕੋਈ ਨਹੀਂ ਸਾਜੀ ਭਾਈ ਫੈਸਲ ਕਹਿੰਦੇ ਆ ਫਿਰ ਰੱਖ ਲਓ ਹਾਂ ਮੈਂ ਲੈ ਜਾਵਾਂ ਨਹੀਂ ਪਾੜੇ ਦਾ ਤਲਕ ਹੀ ਕੋਈ ਹਾਰ ਗਏ ਭਾਜੀ ਇਹਦੇ ਅੰਦਰ ਕਾਗਜ਼ ਪੂਰਾ ਨਹੀਂ ਕਰਨਾ ਇੱਧਰ ਵੇਖੋ ਬਟਨ ਔਰ ਮੁੱਕਦਾ ਵਾ ਇਹ ਹੈਂਡ ਵਾਸ਼ ਓਏ ਹਾਂ ਜੀ ਓਏ ਯੈਸ ਉਹ ਤੇ ਰੋਲ ਉਦੋਂ ਉਹਦਾ ਤੇਰੇ ਜ਼ਿਹਨ ਚ ਕਿਉਂ ਨਹੀਂ ਇਹ ਗਲਤ ਜਵਾਬ ਆਇਆ ਪਾਗਲਾ ਸੈਨੀਟਾਈਜ਼ਰ
ਸਮਝ ਗਿਆ ਹੈ ਉਹੀ ਉਹ ਬਾਬੇ ਅੱਗੇ ਨਾ ਦੱਸੀ ਕਿਸੇ ਨੂੰ ਉਹ ਦੀਵਾ ਟੈਪ ਵੀ ਤੋਂ ਅੱਗ ਲੱਗਣੀ ਨਹੀਂ ਇਹ ਮੁੱਕਣ ਵਾਲੀ ਸ਼ੈ ਹੈ। ਨਹੀਂ ਤਾਂ ਸਾਡਾ ਕੀ ਹੋ ਸਕਦਾ ਮੈਂ ਤੁਹਾਨੂੰ ਦੱਸਾਂ ਤੁਸੀਂ ਮੈਨੂੰ ਕਿਹੜਾ ਸਵਾਲ ਕਰੋ ਤੇ ਉਹ ਈਜ਼ੀ ਵਿੱਚ ਤੁਸੀਂ ਮੈਨੂੰ ਕਿਹੜਾ ਸਵਾਲ ਕਰੋ ਤੁਸੀਂ ਮੈਨੂੰ ਪੁੱਛੋ ਕਿ ਉਸਤਾਦ ਜੀ ਤੁਹਾਨੂੰ ਡਾਕਟਰ ਨੇ ਪਰਹੇਜ਼ ਕਿਉਂ ਨਹੀਂ ਦੱਸਿਆ ਕੱਲ ਸਾਡਾ ਕੀ ਹੋ ਸਕਦਾ ਸਿੰਦਰਾ ਲੈ ਤਾਂ ਨਹੀਂ ਮੈਂ ਗਿਆ ਮੈਂ ਉਹਨੂੰ ਗਿਆ ਉਹ ਯਾਰ ਮੈਂ ਤਾਂ ਕਿ ਇਹ ਬੰਦੇ ਦੀ- ਬਾਜੀ ਨੂੰ ਕਵਾ ਦੂੰ ਬੰਦੇ ਯਾਰ ਇਹਨੂੰ ਰੱਬ ਆਲਾ ਆਰਾਮ ਨਾਲ ਮਿੱਠਿਆ ਤਾਂ ਕਿ ਇਹ ਬੰਦੇ ਇਸਤੇਮਾਲ ਕਰਦੇ ਕਿ ਬੰਦੇ ਵੀ ਕਰਦੇ ਆ ਔਰਤਾਂ ਵੀ ਕਰ ਸਕਦੀਆਂ ਤੂੰ ਭਾਵੇਂ ਇਹਦੇ ਤੇ ਇਸਤੇਮਾਲ ਕਰ ਲਾ ਭਾਵੇਂ ਇਹਦੇ ਤੇ ਕਰ ਲਾ ਭਾਵੇਂ ਐਸਟਰੇ ਤੇ ਕਰ ਲਾ ਐਨਕ ਤੇ ਕਰ ਲਾ ਕਿਸੇ ਵੀ ਚੀਜ਼ ਤੇ ਇਸਤੇਮਾਲ ਕਰ ਲੈ ਬੰਦੇ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ ਬੰਦੇ ਆ ਕਿਸ ਤਰ੍ਹਾਂ ਮਤਲਬ ਮਸलन ਤਾਕਸ਼ਰੀ ਕਹਿ ਰਹੇ ਨਾ ਹਾਂ। ਬੰਦੇ ਕਿਸ ਤਰ੍ਹਾਂ ਇਸਤੇਮਾਲ ਕਰਦੇ ਇਹਨੂੰ ਤੁਸੀਂ ਆਪਣੇ ਨੱਕ ਵਾਸਤੇ ਵੀ ਯੂਜ਼ ਕਰ ਸਕਦੇ ਨੱਕ ਦੇ ਵਾਲ ਪੱਟਣ ਵਾਲੀ ਹਣਾ ਟਿਊਜ਼ਰ ਟਿਊਜ਼ਰ ਯੈਸ ਨਹੀਂ ਨਹੀਂ ਕਿਉਂ ਨਹੀਂ ਹੈਗਾ ਇਹ ਮਿੱਠੇ ਨੂੰ ਮੈਂ ਗੱਡੀ ਕਿਸੇ ਕਾਰਟੂਨ ਚ ਵੇਖਿਆ ਹੀ ਮੇਰੇ ਕੋਲ ਲਿਖਾ ਲਾ ਸਾਜ ਦੀ ਗੱਡੀ 'ਚ ਪਿਆ ਹੋਣਾ ਨਹੀਂ ਨਹੀਂ ਉਹ ਤਾਂ ਇਹਨੂੰ ਤੁਸੀਂ ਮੁਹੱਬਤ ਵਾਸਤੇ ਯੂਜ਼ ਕਰ ਸਕਦੇ ਆ ਇਹਨੂੰ ਤੁਸੀਂ ਈਦ ਤੇ ਯੂਜ਼ ਕਰ ਸਕਦੇ ਆ ਇਹਨੂੰ ਤੁਸੀਂ ਬਰਥਡੇ ਤੇ ਯੂਜ਼ ਕਰ ਸਕਦੇ ਆ ਯਾਰ ਨਿਸ਼ਾਨ। ਇਹਨੂੰ ਈਦ ਕਾਰਡ ਕਿਦਾਂ ਈਦ ਕਾਰਡ ਨਹੀਂ ਨਹੀਂ। ਫਿਰ ਲੈਟ ਗਏ ਓਏ ਮੈਂ ਤਾਂ ਕਹੀ ਨਾ ਹੁੰਦਾ ਉਸਤਾਦ ਜੀ ਫਿਰ ਤੈਨੂੰ ਦੱਸੋ ਕੀ ਹੈਗਾ ਹੁਣ ਤੁਸੀਂ ਕੀ ਕਰਦੇ ਹੋ ਘੰਟਾ ਗੱਡੀ ਜਾਣਦੇ ਦੱਸੋ ਅੱਛਾ ਐਂਡ ਤੇ ਭਾਵੇਂ ਲੈਟ ਹੀ ਨਿਕਲ ਅੱਛਾ ਵੀ ਬੋਲ ਸਹੀ ਹੋਣਾ ਨਿਕਲਦੀ ਲੈਟ ਹੀ ਆ ਜੋ ਵੀ ਸਾਜੀ ਉਹਨੇ ਜਿੰਨੀ ਵਾਰੀ ਕਹਿਤਾ ਨਾ ਇਹ ਲੈਟ ਹੀ ਲੈਟ ਹੀ ਆ ਸਾਜ ਜੀ ਇਹ ਹੁਣ ਤਾਂ ਆਪਣਾ ਸ਼ਰਮ ਦੇ ਵੀ ਸਭ ਸਾਰੇ ਲੈਟ ਓਏ ਮੇਰੀ ਗੱਲ ਮੈਨੂੰ ਮਰਨ ਲੱਗਿਆ ਕਲਮਾ ਨਾ ਨਸੀਬ ਹੋਵੇ ਜੇ ਲੈਟ ਹੋਵੇ ਹੁਣ ਨਾ ਕਹੀ ਸਾਜੀ ਬਾਥਰੂਮ ਨਾਲ ਤਲਕ ਹੈ ਇਹਦਾ ਬਾਥਰੂਮ ਨਾਲ ਤਲਕ ਇਹ ਕੱਲੀ ਇਹਦਾ ਹਾਂਜੀ ਹਾਂ ਬਾਥਰੂਮ ਨਾਲ ਵੀ ਤਲਕ ਇਹਦਾ ਉਹਨਾਂ ਨੇ ਕਿਹਾ ਉਹੀ ਆ ਜਿਹੜੀ ਟਿਕਟ ਟੰਗੀ ਦੇ ਵਾਸ਼ਰੂਮ 'ਚ ਇਹ ਉਹੀ ਹੈ ਆਰਟੀਫੀਸ਼ੀਅਲ ਆ ਗਈ ਤਰ੍ਹਾਂ ਯਾਰ ਅੱਛਾ ਉਹ ਨਾ ਇਹ ਜਿੱਦਾਂ ਉਹ ਅਰਬੀਆਂ ਨੇ ਨਹੀਂ ਉਹ ਧੂਆਂ ਕਰਕੇ ਖੁਸ਼ਬੂ ਕਰਦੇ ਉਹ ਮੈਂ ਦੱਸਿਆ ਉਹਦਾ ਆਣਾ ਇਹਦੇ ਚੋਂ ਕੋਈ ਐਸੀ ਨਿਕਲਦੀ ਹੈ ਐਟਮ ਤਾਂ ਜੀ ਯਾਰ ਇਹਦਾ ਮਤਲਬ ਤੁਸੀਂ ਹਾਰ ਗਏ ਤੁਹਾਨੂੰ ਨਹੀਂ ਪਤਾ ਥੋੜਾ ਹਿੱਟ ਨਾ ਦਿਓ ਨਾ ਹਿੰਟ ਦੇ ਤੇ ਦਿੱਤਾ ਹਾਂਜੀ। ਹੋਰ ਹਿੰਟ ਕੀ ਤਾਂ ਮੈਂ ਨਾ ਹੀ ਦੱਸਦਾ ਉਹਦਾ ਸਿੱਧਾ ਇੱਥੋਂ ਵੀ ਮਿਲ ਜੂਗੀ ਜਿੱਥੋਂ ਮਰਜ਼ੀ ਹਾਂ ਉੱਤੇ ਫਾਹਦ ਮੁਸਤਫਾ ਲਿਖਿਆ ਯਾਰ ਇਹੀ ਤੇ ਰੋਲਾ ਇਹ ਲਓ ਜੀ ਆਖੀਰਲਾ ਸਵਾਲ ਪੁੱਛਣਾ ਤੇ ਦੇਖੋ ਮੈਂ ਪਕੜਦਾ ਕਿੱਦਾਂ ਕਿਹੜੇ ਮੁਲਕ 'ਚ ਹੋਈ ਆ ਓਏ ਮੁਸ਼ਕਿਲ। ਇੱਥੋਂ ਫਸਣਾ ਹੀ ਮੈਂ ਇੱਥੋਂ ਹੀ ਲਈ ਆ ਪੈਸਾ ਮਤਲਬ ਹੈਦਰਾਬਾਦ ਤੋਂ ਆ ਨਹਿਰ ਤੋਂ ਅੱਛਾ ਨਹਿਰ ਤੋਂ ਲਈ ਤਾਂ ਸਮਾਂ ਕੀ ਹੋ ਸਕਦਾ ਨਹਿਰ ਤੋਂ ਮਰਾ ਦੇ ਕਨਾਲ ਰੋਡ ਤੋਂ ਤੇ ਨਾਰ ਰੋਡ ਤੋਂ ਲਈ ਕੀ ਹੋ ਸਕਦਾ ਤਾਂ ਜਗਮਗ ਕਰਦੀ ਨਹੀਂ ਭਾਜੀ ਜਗਮਗ ਨਹੀਂ ਕਰਦੀ ਨਹੀਂ ਸਾਜੀ ਕਸਮ ਨਹੀਂ ਕਰਦੀ ਲੈਟ ਨਹੀਂ ਆ ਦਵਾਈਆਂ ਕੁੱਟਣ ਨਾਲ ਹਾਂ ਆ ਬੜਾ ਕੀਮਾ ਕੋ ਬਿਹਾਰ ਲੈ ਕਰਕੇ ਆਇਆ ਫੜ ਕੇ ਨਾਲ ਆਹ ਤੇ ਟੂਟਾ ਨਹੀਂ ਅੱਛਾ ਸਾਜੀ ਮੇਰੀ ਗੋਲੀ ਖੜ ਗਈ ਹੈ ਜੀ ਅੱਛਾ ਇੱਕ ਮਿੰਟ ਫੈਸਲ ਲੈ ਜੇ ਤੂੰ ਹੁਣ ਵੀ ਨਾਲਾ ਬੁੱਝੇ ਫੈਸਲ ਇਹ ਗੌਰ ਕਰੀ ਉਹਦੇ ਵਿੱਚ ਕਸਮੇ ਪਾਣੀ ਟੈਪ ਚੀਜ਼ ਆ ਕੋਈ ਲਿਕਵਿਡ ਟੈਪ ਚੀਜ਼ ਆ ਜੀ ਲੈਟ ਹੈ ਨਾ ਉਹ ਪਾਣੀ ਸਾਜੀ ਮੇਰੇ ਵੱਲੋਂ ਵੀ ਲੈ ਬਈ ਇਹਨੇ ਯਾਰ ਇੱਕ ਮਿੰਟ ਇਹ ਚੈੱਕ ਕਰਾਈ ਨਹੀਂ ਬਸ ਉਹਨੂੰ ਸਾਡੀ ਕਰਾਉਣੀ। ਉਧਰ ਕਰਾਈ ਜਾ ਮੈਂ ਇੱਕ ਚੀਜ਼ ਦੇਖ ਲਈ ਆ ਉਹ ਯਾਰ ਇੱਕ ਮਿੰਟ ਇਹਦੇ ਇੰਨੇ ਕਿਨਾਰੇ ਦੇ ਟੋਟਾ ਜਿਹਾ ਲਕੀਰ 'ਚ ਬਣੀ ਢੱਕਣ ਖੋਲਦਾ ਨਾ ਆਹ ਵੇਖੋ ਹੈ ਹਾਂ। ਮੈਂ ਤੁਹਾਨੂੰ ਕਿਹਾ ਤੇ ਇਹਦੇ ਅੰਦਰ ਇੱਕ ਪੁਸ਼ ਬਟਨ ਹੈ ਦਾ ਕੀ ਮਤਲਬ ਉਹ ਆਨ ਆਫ ਵਾਲਾ ਹਾਂਜੀ ਹੁਣ ਉਹ ਨਹੀਂ ਹੁੰਦਾ ਨਹੀਂ ਫਿਰ ਕੁਛ ਹੀ ਹੁੰਦਾ ਹਾਂ ਭਾਵੇਂ ਸੜ ਗਏ ਕੀ ਲੈਟ ਨਹੀਂ ਹੈ ਹੈ ਨਾਲੇ ਯਾਰ ਕਹਿੰਦੇ ਇੱਕ ਮਿੰਟ ਨਹੀਂ ਆਪਸ ਜਾਣ ਯਾਰ ਕਰ ਮੈਂ ਜਾਣਤ ਭੇਜਦਾ ਇਹੋ ਜਿਹੀ ਇੰਤਾਰ ਖੁਦਾ ਦੀ ਕਸਮ ਭਾਜੀ ਕੁਛ ਨਹੀਂ ਪਰਫਿਊਮ ਆ ਲੋ ਪਰ ਇਹ ਲਾਨਤ ਭੇਜਦਾ ਮੈਂ ਇਹੋ ਜਿਹੇ ਕੰਮ ਤੇ ਜਦੋਂ ਅਗਲੇ ਰੁਕ ਜਾ ਇੱਧਰ ਆ ਜੀ ਨਾ ਅੱਲਾ ਯਾਰ ਪਰਫਿਊਮ ਆ ਯਾਰ ਅੱਲਾ ਦੀ ਕਸਮ ਹੈ ਪਰਫਿਊਮ ਆ ਅੱਲਾ ਆ ਇੱਧਰ ਲਾਓ ਅੱਲਾ ਠੀਕ ਹੈ ਪਰਫਿਊਮ ਅੱਲਾ ਇੱਕ ਵਾਟ ਇਹੋ ਜਿਹੀ ਇੰਤਾਰ ਸੀ ਹਿੱਟ ਦੀ ਤਾਜੀ ਯਾਰ ਸਾਜੀ ਓ ਯਾਰ ਛੱਡ ਦੇ ਤੂੰ ਤਾਂ ਜੀ ਜਿੰਨੂੰ ਮਰਜ਼ੀ ਪੁੱਛ ਲਓ ਲੈਟ ਲੱਗਣ ਦੇ ਜੇ ਹੁਣ ਕਹਿੰਦੇ ਹੋ ਤੁਸੀਂ ਸਾਨੂੰ ਦੂਰੋਂ ਕਸਮੇ ਲੈਟ ਲੱਗੀ ਫਾਈਨਲ ਲਾਈਟ ਹੀ ਆ ਖੁਸ਼ਬੂ ਲਾਈਟ ਆ ਜ਼ਰਾ ਓਏ, ਬਹੁਤ ਅੱਛੇ ਫ੍ਰੀ ਫੈਸਲ ਭਾਈ ਤੁਸੀਂ ਸਹੀ ਕਿਹਾ ਸੀ ਲਾਈਟ ਪਰਫਿਊਮ ਵਾਲੀ ਲੈ नहीं ਉਹ ਕਹਿੰਦੇ ਨਹੀਂ ਜ਼ਰਾ ਲਾਈਟ ਸੀ ਖੁਸ਼ਬੂ ਦਿਖਾਏ ਉਹ ਸਾਜੀ ਲੱਗੀ ਦੂਰੋਂ ਲੈਟ ਨਹੀਂ ਓ ਲੱਗੀ ਯਾਰ ਆਹੋ ਲੈਟ ਲੱਗੀ ਹੈ ਦੂਰੋਂ ਲੈ ਜਾ ਫਿਰ ਲੈ ਜਾ ਤੇਰੇ ਜਨਾਜ਼ੇ ਦੇ ਅੱਗੇ ਫੜ ਕੇ ਲੋਕੀ ਲੈ ਕੇ ਜਾਣਗੇ ਲੈ ਜਾ ਸ਼ੁਕਰ ਕਰ ਉਹ ਠੇਡੇ ਖਾਣ ਵਾਲੀ ਗੱਲ ਨਹੀਂ ਕਰਤੀ ਇਹ ਵੈਸੇ ਸਾਲੀ ਖੁਸ਼ਬੂ ਕਿਆ ਜ਼ਬਰਦਸਤ ਲੈ ਜਾ ਲਾਈਟ ਕਿਤੇ ਰਾਤ ਨੂੰ ਜੁੱਤੀ ਦਾ ਪੈਰ ਕੋਦਾ ਲੈ ਜਾ ਇਹਨੂੰ ਇੰਜ ਫੜ ਕੇ ਇਹਨੂੰ ਲੈ ਜਾ ਇਹਨੂੰ ਘਰ ਦੇ ਬਾਹਰ ਰਾਤ ਨੂੰ ਕਾਵੇ ਤੇ ਉਹਨੂੰ ਇੰਜ ਫੜ ਕੇ ਨਾ ਇਹਨੂੰ
ਇੰਜ ਫੜ ਕੇ ਲੈ ਜਾ ਲੈਟ ਨੂੰ, ਇੰਜ ਫੜ ਕੇ ਨਾ, ਇੰਜ ਫੜ ਕੇ ਉਹਨੂੰ ਕੀ ਪਰਦੇਸੀ ਮਾਲੂਮ ਹੋ, ਇੰਜ ਵੀ ਕਰ ਲੈ ਜਾ, ਲੈਟ ਹੀ ਹੈ, ਲੈ ਜਾ। ਨਹੀਂ ਖੁਸ਼ਬੂ ਤੇ ਸੁਰੀਲੀ ਕਿਆ ਬਾਤ ਹੈ ਉਸਤਾਦ ਜੀ। ਖੁਸ਼ਬੂ ਪਰਫਿਊਮ ਆ ਨਾਜ਼ਰੀਨ, ਉਹਨਾਂ ਨੂੰ ਪਤਾ ਹੋਣਾ ਕਈਆਂ ਨੂੰ। ਨਹੀਂ ਇਹ ਵੇਚਣਾ ਵਾ? ਇਹ ਮੈਨੂੰ ਲੱਗਦਾ ਉਸਤਾਦ ਜੀ ਫਹਦ ਮੁਸਤਫਾ ਸਾਹਿਬ ਨੇ ਬ੍ਰਾਂਡ ਬਣਾਇਆ। ਹਾਂਜੀ, ਤੁਹਾਨੂੰ ਉੱਥੋਂ ਵੀ ਨਹੀਂ ਪਤਾ ਲੱਗਾ। ਤਾਜੀ ਨੇ ਲੀਕ ਵਟ ਗਿਆ, ਉੱਥੇ ਹਥਿਆਰ ਫੜਨਾ ਚਾਹੀਦਾ। ਯਾਰ ਓਏ ਕਿਹਾ ਨਹੀਂ ਸੀਗਾ ਸੀ ਕਿ ਉਹਦੇ ਨਾਲ ਇਹਨੇ ਕਿਹਾ ਵਾ ਕਿ ਉਹ ਉਹ ਮੈਂ ਕਿਹਾ ਸੀ ਬਗਲਾਂ ਚ ਲਾ ਕੇ। ਕਿਆ ਵਾ ਖੁਸ਼ਬੂ ਨਾਲ ਕਿਹਾ ਵਾ? ਨਹੀਂ ਕੀ ਖੁਸ਼ਬੂ ਵਾਲਾ ਕਿਹਾ ਤੂੰ? ਮੈਂ ਕਿਹਾ ਸੀ ਮੈਂ ਤੁਹਾਨੂੰ ਕਹਿੰਦਾ ਹਰ ਚੀਜ਼ ਨਾਲ ਤੱਲਕ ਆ, ਭਾਵੇਂ ਇੱਥੇ ਕਰ ਲਓ, ਇੱਥੇ ਤੇ ਕਰ ਲਓ, ਇੱਥੇ ਕਰ ਲਓ, ਜਿੱਥੇ ਮਰਜ਼ੀ ਨੂੰ ਕਰ ਇਹ ਤੇ ਲਓ। ਐਵੇਂ ਕਰ ਲੋ ਜ਼ਾਹਿਰ ਹੀ ਉਹ ਨਹੀਂ। ਯਾਰ ਨਾ ਕਰੋ, ਤੁਸੀਂ ਵਾਸ਼ਰੂਮ 'ਚ ਜਾਂਦੇ, ਵਾਸ਼ਰੂਮ 'ਚ ਵੀ ਆਉਂਦੀਆਂ ਨੇ ਕਿ ਵਾਸ਼ਰੂਮ ਨਾਲ ਤੱਲਕ ਆ, ਮੈਂ ਕਿਹਾ ਆਹੋ ਇਹ ਕਿਹਾ ਬੱਚੇ ਵੀ ਇਸਤੇਮਾਲ ਕਰ ਸਕਦੇ। ਉਹ ਸਭ ਤੋਂ ਵੱਡਾ ਬੱਚਿਆਂ ਤੇ ਮੈਂ ਨਾਂ ਹੀ ਨਹੀਂ ਲਿਆ। ਤੁਸੀਂ ਕਿਹਾ ਫੋਰਮੈਨ ਕਿਹਾ ਮੈਂ ਮਰਦ ਵਾਸਤੇ। ਮਰਦ ਵੀ ਕਰ ਸਕਦੇ, ਔਰਤ ਵੀ ਉਹ ਕਰ ਯਾਰ ਔਰਤ ਵੀ ਕਰ ਲਿਓ, ਔਰਤ ਤੇ ਕੀ ਵਾਪਸ ਆ ਜਾਣਾ ਬੋਤਲ 'ਚ। ਚਵੇਲਾ ਚਿਮੜੀਆਂ ਵਾ ਹੈਂ? ਔਰਤ ਨੂੰ ਚਵੇਲਾ ਚਿਮੜੀਆਂ। ਲੈਟ ਨੇ ਬਦਲ ਕੀਤਾ। ਉਸਤਾਦ ਜੀ ਨੇ ਕਿਹਾ ਵੀ ਸੀ ਪੁਸ਼ ਹੁੰਦੀ। ਹਾਂ ਓਏ ਮੈਂ ਵੀ ਕਿਹਾ ਔਨ ਆਫ ਨਹੀਂ ਹੁੰਦੀ, ਪੁਸ਼ ਹੁੰਦੀ। ਪੁਸ਼ ਹੁੰਦੀ, ਇਹ ਤੋਂ ਵੱਡਾ ਖੜਕਾ ਕੇ ਵੀ ਤੈਨੂੰ ਵਹਾਇਆ। ਪਾਗਲ ਯਾਰ ਉਹ ਸਾਹ ਸੇ ਦੇਖ ਫੇਰ ਵੀ ਲੈਟ ਗਈ ਨੇ ਯਾਰ। ਬੈਠੇ ਸੱਚੀ ਹੁੰਦੀ, ਮੇਰਾ ਹਜੇ ਵੀ ਦਿਲ ਨਹੀਂ ਮੰਨਣ ਡਿਆ। ਕਾਹਦੇ ਤੇ ਉਹ ਨਹੀਂ ਇਹ ਗੇਮ ਹੋ ਰਹਾ, ਹੈ ਲੈਟ ਹੀ ਗੇਮ ਹੋ ਰਹਾ ਜੀ। ਬਦਲਦੇ ਰਹਿੰਦੇ ਰੱਖ। ਉਹ ਪੁਸ਼ ਵਾਲੇ ਬਟਨ ਨਾਲ ਲੈਟ ਤੋਂ ਇਹਨੇ ਪਰਫਿਊਮ ਬਣਾ ਲਿਆ। ਆਹੋ ਯਾਰ ਮੇਰਾ ਉਸਤਾਦ ਜੀ ਜਵਾਬ ਲੱਗੇ ਸੀ, ਮੈਂ ਕਿਹਾ ਉਹ ਡਿਓਡਰੈਂਟ ਉਹਦੇ ਲੱਗੇ। ਨੇ ਮੈਂ ਬਿਲਕੁਲ ਕਲੋਜ਼ ਦੱਸਿਆ, ਮੈਂ ਕਿਹਾ ਉਹਦਾ ਜਿਹੜਾ ਖਿਸ਼ਕਾਉਣ ਵਾਲਾ ਇਹਨੇ ਕਰਕੇ ਇਹ ਤੇ ਮੈਂ ਗਿਆ ਤੇ ਉਹ ਨਹੀਂ ਊਦ ਨਹੀਂ ਗਏ ਛੜਕਾਉਣ ਇਹ ਵਾਲਾ। ਤਾਂ ਰਿਲੇਟਡ ਹੈ ਖੁਸ਼ਬੂ। ਰਿਲੇਟਡ ਨੂੰ ਤੂੰ ਜੋ ਮਰਜ਼ੀ ਕਹੀ ਜਾ ਮੈਨੂੰ। ਅੱਛਾ ਜੀ 2000 ਰੁਪਏ ਤੇ ਗਿਆ ਇਹਦਾ ਹੁਣ। ਕਿਹਦਾ? ਇਹਦਾ। ਨਹੀਂ ਕਾਕੂ 5000 ਉਹ ਨਹੀਂ 10 55 ਉਸਤਾਦ ਜੀ 15000 ਉਹ ਯਾਰ ਛੱਡ ਦਿਓ ਯਾਰ, ਗਿਫਟ ਦੀ ਕੋਈ ਕੀਮਤ ਨਹੀਂ ਹੁੰਦੀ ਫੈਸਲ। ਤੇ ਫਿਰ ਉਂਝ ਹੀ ਦੇ ਦਿਓ। ਹਾਂ ਨਾ ਜੇ ਨਹੀਂ ਕੀਮਤ ਹੈ ਉਂਝ ਦੇ ਦਿਓ। ਉਹ ਯਾਰ ਅੱਗੇ ਕਦੀ ਤੁਹਾਨੂੰ ਕੁਝ ਦਿੱਤਾ ਛੱਡੋ। ਦੱਸ ਯਾਰ, ਕੀ ਦੇ ਦੇਣ ਉਦਾਂ ਹੀ? ਨਹੀਂ ਜਿੱਤ ਗਈ ਤਾਂ ਅੱਗੇ ਤੈਨੂੰ ਕਦੀ ਕਿਸੇ ਚੀਜ਼ ਤੋਂ ਮੈਂ ਰਾਹ ਕੀਤੀ ਹੈ? ਜੇ ਅੱਜ ਨਹੀਂ ਦੇ ਰਿਹਾ ਤੇ ਕੀ ਹੋ ਗਿਆ ਯਾਰ? ਆਗੂ ਟੀਮ ਵਰਕ ਹੈ ਯਾਰ, ਇਹ 'ਚ ਕਿਹੜੀ ਗੱਲ। ਨਹੀਂ ਨਹੀਂ ਸਾਜੀ ਦੇ ਦਿਓ, ਕੀ ਹੋ ਜਾਣਾ। ਕੀ ਉਹ ਦਿਲ ਵੱਡਾ ਕਰਿਆ ਕਰੋ ਸਾਜੀ, ਕੀ ਕਰਦੇ ਪਏ ਹੋ? ਉੱਤੇ ਹੀ ਯਾਰ। ਮੇਰੀ ਹਰ ਸ਼ੈ ਅੱਲਾ ਜਾਣਦਾ, ਉਹ ਗੱਡੀ ਬਾਹਰ ਖਲੋਤੀ ਹੈ, ਉਹ ਬੈਗ ਪਿਆ, ਸਭ ਕੁਝ ਜੋ ਮਰਜ਼ੀ ਲਵੋ। ਜੇ ਨਾ ਕਰਦਾ ਵਾ ਤੁਸੀਂ ਕਹਣਾ ਜਾ ਯਾਰ ਫੈਸਲ। ਇੰਜ ਤੁਹਾਡੇ ਬੈਗ 'ਚ ਹੱਥ ਪਾਓ ਲਿਬੜ ਕੇ ਬਾਹਰ ਆਂਦਾ, ਖਬਰ ਹੈ ਕਿਹੋ ਜਿਹਾ ਬੈਗ ਲਈ ਫਿਰਦੇ। ਜਾਦੂ ਕਰਨ ਵਾਲਾ ਬੈਗ ਉਸਤਾਦ ਜੀ ਆਹੋ, ਸਿੱਟਣ ਵਾਲੀਆਂ ਚੀਜ਼ਾਂ ਵੀ ਉਹ ਸੰਭਾਲ ਕੇ ਰੱਖੀ। ਵਿੱਚ ਸ਼ਰਬਤ ਨਹੀਂ ਖੰਗ ਵਾਲੇ, ਉਹ ਡੁੱਲੇ ਨੇ। ਹਾਂਜੀ ਇਹਦੇ ਸਾਲਨ ਡੁੱਲੇ, ਪਤਾ ਨਹੀਂ ਕੀ। ਵੀ ਹਾथ से ਗੱਡੀ ਰੱਖੀ ਕਿ ਸਟਾਲ ਲਾਉਂਦੇ ਅਗਲਾ ਯਾਰ ਅੱਛਾ ਯਾਰ, ਗੱਡੀ 'ਚ ਪਾਣੀ ਖੜਾ, ਗਲੀਆਂ 'ਚ ਸੁੱਕ ਗਿਆ, ਇਹੋ ਜੀ ਗੱਡੀ ਆ। ਤੁਸੀਂ ਸਾਜੀ ਮੇਰੇ ਵੱਡੇ ਹੋ, ਮੈਂ ਜ਼ਿੰਦਗੀ 'ਚ ਕੁਛ ਨਹੀਂ ਮੰਗਦਾ। ਜਾਓ ਕਸਮ ਹੈ ਪਰਫਿਊਮ ਦੇ ਦਿਓ, ਜਾਓ ਜਾਓ ਜਾਓ, ਮੈਂ ਦੁਆ ਕਰ ਲਈ, ਜਾ ਬੈਠੇ ਲਓ ਜੀ। ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ। ਅੱਜ ਤੋਂ ਬਾਅਦ ਕੁਛ ਕਿਹੜਾ ਪਰਫਿਊਮ ਲੈਣਾ? ਯਾਰ ਬੜੇ ਪਿਆਰ ਵਾਲੇ ਜੀ ਨੇ ਮੈਨੂੰ ਗਿਫਟ ਭੇਜਿਆ। ਜੇ ਉਹ ਤੁਹਾਨੂੰ ਕੁਛ ਕਹਿ ਨਹੀਂ। ਮੇਰੀ ਧੌਣ ਨਾ ਦੇ ਨਾ ਪਾਇਆ ਉਹਨੇ, ਬੜੇ ਪਤਾ ਨਹੀਂ ਕਿੰਨੀਆਂ ਚਾਵਾਂ ਨਾਲ ਮੁਹੱਬਤ ਨਾਲ ਅਗਲੇ ਨੇ ਭੇਜਿਆ। ਉਹ ਵੇਖਦਾ ਵੀ ਹੋਏਗਾ ਤੇ ਮੈਂ ਉਹ ਨਹੀਂ ਉਸਾਦ ਜੀ ਕੁਛ ਯਾਰ ਮੈਂ ਤੈਨੂੰ ਨਵਾਂ ਉੱਥੋਂ ਮੰਗਾ ਦਾਂਗਾ ਦੁਬਈੋਂ। ਮੈਂ ਅਤਰ ਲੈ ਆਵਾਂਗਾ, ਛੋਟਾ ਜਿਹਾ ਹੁੰਦਾ ਉਹਦੇ 15 ਦਿਨ ਦਾ। ਉੱਥੇ ਉਸਤਾਦ ਜੀ ਜਿੱਦਾਂ ਕਿ ਪਰਫਿਊਮ ਉਧਰ ਕੇ ਫਿਰ ਇਤਨਾ ਚਲੋ, ਮੈਨੂੰ ਨਹੀਂ ਚਾਹੀਦਾ। ਆ ਦਿਓ ਹਾਂ ਜਿੱਤਰ ਗਏ ਚਲੋ। ਨਹੀਂ ਉਸਤਾਦ ਜੀ ਤੁਸੀਂ ਐਸੇ ਜਦੋਂ ਦੁਬਈ ਜਾਣਾ ਨਾ, ਉਹ ਜਿਹੜਾ ਤੁਸੀਂ ਪਰਫਿਊਮ ਦੱਸਿਆ ਨਾ 15 ਦਿਨ। ਇੱਕ ਮਿੰਟ ਯਾਰ, ਇਹ ਕੀ ਹੈ ਭਲਾ? ਪਰਫਿਊਮ ਨਹੀਂ ਲੈਟ। ਪਰਫਿਊਮ ਉਸਤਾਦ ਨਹੀਂ ਪਰਫਿਊਮ ਨਹੀਂ ਗਾ, ਲੈਟ ਆ। ਉਸਤਾਦ ਜੀ ਪਰਫਿਊਮ ਲੈਟ ਆ। ਮੰਨ ਗਏ ਨਾ ਫਿਰ ਮੈਂ ਜਦੋਂ ਕਹਿਣ ਡਿਆ ਮੈਂ ਜਾਨੂੰ ਸਾਜੀ ਕਸਮ ਨਾ ਸਾਜੀ ਜ਼ੋਰ ਨਾਲ ਵਾਇਆ ਛੱਡ ਦੇ ਇਹਨੂੰ। ਮੈਂ ਕਹਿੰਦਾ ਛੱਡ ਦੇ, ਮੈਂ ਇਧਰੋਂ ਨਪੇੜਾ ਮਾਰਨਾ, ਛੱਡ ਦੇ। ਤੁਸੀਂ ਛੱਡ ਦਿਓ। ਮੈਂ ਕਹਿੰਦਾ ਤੂੰ ਛੱਡ। ਉਹ ਉਸਤਾਦ ਜੀ ਫਿਊਚਰ ਮਿਊਜ਼ੀਅਮ ਤੇ ਲਾਜ਼ਮੀ ਜਾਣਾ, ਉੱਥੇ ਸ਼ਖਸੀਅਤ ਦੇ ਪਰਫਿਊਮ ਨਿਕਲਦੇ ਨੇ। ਪਰਫਿਊਮ ਕੀ ਮਤਲਬ? ਕੱਲ ਪਰਫਿਊਮ ਜਿਹੜਾ ਲਾਇਆ ਸੀ ਕੈਸਾ ਸੀਗਾ ਬੇਟੇ? ਪਤਾ ਨਹੀਂ ਭਾਜੀ, ਮੈਂ ਤਾਂ ਸੁਣਿਆ ਨਹੀਂ। ਪਰਸੋਂ ਜਿਹੜਾ ਲਾਇਆ ਸੀ ਕੈਸਾ ਸੀ? ਓਹੋ ਲਾਇਆ ਸੀ ਤੁਸੀਂ? ਆਹੋ ਉਹ ਪੂਰਾ ਨਹੀਂ ਆਇਆ। ਨਹੀਂ ਉੱਥੇ ਸ਼ਖਸੀਅਤ ਦੇ ਮੁਤਾਬਕ ਕੀ ਮਤਲਬ? ਕੱਲ ਪਰਫਿਊਮ ਵੈਸੇ ਕੈਸਾ ਸੀਗਾ ਬੇਟੇ? ਯਾਰ ਇਹਦੇ ਮਿਊਜ਼ੀਅਮ ਕੀ ਫਿਊਚਰ ਵੀ ਮੇਰੀ ਸ਼ਖਸੀਅਤ ਦਾ ਸਾਥ। ਉਹ ਯਾਰ ਪਹਿਲੇ ਉੱਥੇ ਤਰੀਕਾ ਕੀ ਕਿਸ ਤਰ੍ਹਾਂ ਦਾ? ਉਸਤਾਦ ਜੀ ਡੇਟ ਆਫ ਬਰਥ ਲਿਖਣੀ। ਡੇਟ ਆਫ ਬਰਥ ਲਿਖਣੀ, ਨਾਂ ਲਿਖਣਾ, ਇੰਜ ਕਰਕੇ ਹੱਥ ਰੱਖਣੇ ਤੁਸੀਂ ਤੇ ਤੁਹਾਡੀ ਸ਼ਖਸੀਅਤ ਦੇ ਮੁਤਾਬਕ ਪਰਫਿਊਮ ਕੱਢਣਗੇ। ਮੈਂ ਹੁਣ ਜਿੱਧਰ ਜਾਣਾ ਵਾ ਨਾ, ਯਕੀਨ ਕਰੋ ਉਸਤਾਦ ਜੀ, ਮੈਂ ਲੰਘਣਾ ਪਿੱਛੇ ਖੁਸ਼ਬੂ ਹੀ ਖੁਸ਼ਬੂ ਫੈਲ ਜਾਣੀ। ਭਾਜੀ ਇਹਨਾਂ ਨੇ ਜਾ ਕੇ ਉੱਥੇ ਇੰਜ ਕਰਕੇ ਉਂਗਲਾਂ ਲਾਈਆਂ ਨੇ, ਆਪਣੀ ਡੇਟ ਆਫ ਬਰਥ ਲਿਖੀ, ਉੱਥੇ ਐਡਾ ਢੇਰ ਗੋਏ ਦਾ ਲੱਗ ਗਿਆ। ਉਸਤਾਦ ਜੀ ਇਹਨੇ ਇੰਜ ਕਰਕੇ ਹੱਥ ਰੱਖਿਆ। ਉਹ ਕਿੰਗ ਸਾਹਿਬ ਕਹਿੰਦੇ ਇਹਦੇ ਨਾਲ 5 ਸੀਮਾ ਬੰਦ ਕਰ ਪਹਿਲੇ ਆ ਸੀਮਾ ਦੇ ਬੰਦ ਕਰ। ਨਹੀਂ ਇੰਜ ਕਰਕੇ ਹੱਥ ਰੱਖੇ, ਉੱਥੇ ਲੈਟਰਿਨ ਵਾਲੀ ਤੇਜ਼ਾਬ ਵਾਲੀ ਬੋਤਲ ਕੱਢ ਕੇ ਕਰਾ। ਜਿੱਦਾਂ ਡਰਾਈ ਕਲੀਨਰ ਆ ਗਿਆ। ਨਹੀਂ ਯਾਰ, ਮੈਂ ਜਨਮ ਕਹਿ ਰਹੀ ਯਾਰ। ਇਹਨਾਂ ਨੇ ਇੰਜ ਕਰਕੇ ਹੱਥ ਰੱਖੇ ਤੇ ਉਧਰ ਪਿੱਛੇ ਬੱਚਾ ਪਾਰਟੀ ਲੈ ਕੇ ਤੇ ਭਾਜੀ ਆ ਲੈ ਲਓ। ਯਾਰ ਇਹਨਾਂ ਨੇ ਇੰਜ ਹੱਥ ਰੱਖੇ, ਅੰਦਰੋਂ ਫਰਨੈਲ ਦੀਆਂ ਗੋਲੀਆਂ ਡਿੱਗਦੀਆਂ। ਅੱਛਾ ਉੱਥੇ ਹੱਥ ਰੱਖਣੇ ਫਿਰ ਕੀ ਹੁੰਦਾ?
ਤੁਹਾਡੀ ਸ਼ਖਸੀਅਤ ਦੇ ਮੁਤਾਬਕ ਪਰਫਿਊਮ ਕੱਢੇਗਾ। ਤੇ ਪੈਸੇ ਉਹਦੇ ਦੇਣੇ ਤੁਸੀਂ ਉੱਥੇ ਹਾਂਜੀ ਸਰ, ਕਿਤੇ ਪੈਸੇ ਦੇਣੇ। ਉਹ ਮਤਲਬ 14000 ਦੇ ਰਮਾਲਾ ਕੱਢ ਦੇਵੇ ਨਹੀਂ ਨਹੀਂ ਸਰ ਨਹੀਂ ਨਹੀਂ, ਉਹਦੇ ਚ ਸਾਈਜ਼ ਹੁੰਦੇ ਨੇ ਨਾ, ਸਾਈਜ਼ ਮਾਜ ਲੈਣਾ ਛੋਟਾ ਵੱਡਾ। ਇਹਦੀ ਸ਼ਖਸੀਅਤ ਦੇ ਹਿਸਾਬ ਨਾਲ ਉਹਨੇ ਕੱਢਿਆ 1.5 ਦਿਰਹਮ ਵਾਲਾ। ਉਹਨੇ ਕਿਹਾ ਤੇਰੀ ਇੰਨੀ ਕੀ ਸ਼ਖਸੀਅਤ ਔਕਾਤ ਆ। ਇਹਨੇ ਸਰ ਜੀ ਉੱਥੇ ਲਾਏ ਆ ਗੁੱਡੇ ਤੇ ਫੰਬਾ ਨਿਕਲਣ ਦੇ ਰੂਹ ਵਾਲਾ। ਉਹਦੇ ਨਾਲ ਥੋੜਾ ਪਰਫਿਊਮ ਲੱਗਾ ਤੇ ਬਾਹਰ ਆ ਗਿਆ, ਉਹਨੂੰ ਕਹਿੰਦੇ ਲਾ ਨਹੀਂ ਬਈ ਫੈਸਲ ਨੇ ਇਦਾਂ ਹੱਥ ਰੱਖੇ, ਉਹਨਾਂ ਨੇ ਭਾਈ 2.5 ਲੱਖ ਵਾਲਾ ਪਰਫਿਊਮ ਕਰਦਾ ਤੇ ਉਹਨਾਂ ਸਾਹਮਣੇ ਗਿਆ ਮੈਂ ਬੜਾ ਘਟੀਆ ਬੰਦਾ ਵਾਂ ਭਾਜੀ। ਆ ਕੀ ਕੀਤਾ ਯਾਰ ਇੱਕ ਆ ਤੈਨੇ ਆਪ ਰੱਖ ਲਿਆ ਕਿ ਮੈਨੂੰ 200 ਰਖਾਤਾ ਕਿ ਤੂੰ ਆ ਕੇ ਕਹਿੰਦਾ ਸੀ ਪੈਸੇ ਪਾ ਕੇ ਲੈਣਾ ਯਾਰ ਜਾ ਕੇ ਨਾ ਇੰਜ ਕਰਕੇ ਕਹਿੰਦਾ ਸੀ ਇੱਥੇ ਤੇ ਪੈਸੇ ਪਾ ਕੇ ਲੈਣਾ। ਡੈਡੀ ਇਹਨੇ ਇੰਜ ਕਰਕੇ ਹੱਥ ਰੱਖੇ, ਨੁੱਕਰ ਜੋ ਇੱਕ ਮੈਟਰੋ ਮਿਲਣ ਅਗਰਬੱਤੀ ਨਹੀਂ ਉਸਤਾਦ ਜੀ, ਉਹ ਬੜਾ ਕੀਮਤੀ ਮੈਂ ਜਿਹੜਾ ਉਹ ਬਣਵਾਇਆ ਨਾ ਸ਼ਖਸੀਅਤ ਵਾਸਤੇ, ਉਹ ਮੈਂ ਲਾ ਕੇ ਆਣਾ, ਉਹ ਬੜਾ ਮਹਿੰਗਾ ਬਣਿਆ ਸੀ। ਕਿੱਥੋਂ ਲਾ ਕੇ ਆਉਂਦਾ, ਕਿੱਥੇ ਸੁੰਘਿਆ ਹੀ ਨਹੀਂ ਕਿਸੇ ਨੇ ਕਦੀ, ਕਿੱਥੇ ਲਾ ਕੇ ਆਉਂਦਾ। ਉਹ ਤੂੰ ਲਾ ਕੇ ਘਰੋਂ ਨਹੀਂ ਨਿਕਲਦਾ ਤੇ ਮੁੱਕ ਜਾਂਦਾ। ਦੱਸੀ ਮੇਰਾ ਨਹੀਂ ਪਰਫਿਊਮ ਤੇ ਇਹਨਾਂ ਤੋਂ ਮੈਂ ਸੁਣਿਆ ਹੈਗਾ ਜਿਹੜਾ ਉਹਦੇ ਨਹੀਂ ਨਹੀਂ, ਗੱਲ ਪਤਾ ਨਹੀਂ ਕੀ ਹੈਗਾ ਅੱਛੇ ਚਾਹੀਦਾ ਮੈਂ ਯਕੀਨ ਉਹਨਾਂ ਤੇ ਚਾਹੀਦਾ ਨਾ, ਠੀਕ ਹੈ ਨਾ। ਹਾਂਜੀ ਅੱਛਾ ਵਾ ਤੁਹਾਨੂੰ ਪਤਾ ਉਸਤਾਦ ਜੀ, ਚੰਗਾ ਮਹਿੰਗਾ ਪਰਫਿਊਮ ਉਸਤਾਦ ਜੀ, ਕਿਹੜਾ ਉਹ ਜਿਹੜਾ ਮੈਂ ਉੱਥੋਂ ਆਪਣੀ ਸ਼ਖਸੀਅਤ ਦਾ ਬਣਾਇਆ। 40 ਦਿਨ ਦਾ ਸ਼ਖਸੀਅਤ ਦਾ ਕਿਹੜਾ ਪਰਫਿਊਮ ਹੈ ਯਾਰ? ਸ਼ਖਸੀਅਤ ਦਾ ਕੀ ਤਲਕ ਤੇਰਾ ਬਣਦਾ? ਸਾਡੀ ਪਰਫਿਊਮਾਂ ਦੀ ਸ਼ਖਸੀਅਤ ਨਾਲ ਬੜਾ ਤਾਲੁਕ ਹੁੰਦਾ ਹੈ। ਇਨਸਾਨ ਦੀ ਸ਼ਖਸੀਅਤ ਖਾਸ ਔਰ ਆਮ। ਇੱਕ ਕੁਰਸੀ ਇੱਥੇ ਪਈ ਹੈ ਨਾ, ਆਮ ਹੈ, ਇਹਦੇ ਅੱਗੇ ਟੇਬਲ ਰੱਖ ਦੋ, ਖਾਸ ਹੋ ਜਾਏਗੀ। ਐਸੇ ਤਰ੍ਹਾਂ ਸ਼ਖਸੀਅਤ ਦਾ ਤਾਲੁਕ ਹੈ। ਨਹੀਂ ਇੱਕ ਮਿੰਟ ਯਾਰ, ਹਾਂਜੀ। ਇੱਕ ਮੈਂ ਜਾਣਾ ਪਰਫਿਊਮ ਵਾਲੀ ਦੁਕਾਨ ਤੇ, ਆਹ। ਮੇਰੀ ਆਪਣੀ ਇੱਕ ਪਸੰਦ ਆ, ਮੈਂ ਕਹਿੰਦਾ ਯਾਰ ਮੈਨੂੰ ਇਹ ਬਹੁਤ ਅੱਛਾ ਲੱਗਦਾ, ਹਾਂ। ਉਹ ਮੇਰੀ ਸ਼ਖਸੀਅਤ ਨਾਲ ਨਾ ਮੈਚ ਕਰ ਰਿਹਾ ਹੋਵੇ, ਮੈਨੂੰ ਅੱਛਾ ਲੱਗੇ ਤੇ ਮੈਂ ਨਾ ਲਵਾਂ। ਜਿਹੜਾ ਮੇਰੀ ਸ਼ਖਸੀਅਤ ਨਾਲ ਮੈਚ ਕਰ ਰਿਹਾ ਹੋ, ਮੈਨੂੰ ਨਹੀਂ ਅੱਛਾ ਲੱਗਦਾ ਤੇ ਮੈਂ ਕੀ ਕਰਾਂ? ਨਹੀਂ ਨਾ, ਤੁਸੀਂ ਪਰਫਿਊਮ ਤੁਸੀਂ ਆਪਣੇ ਲਈ ਲਾਉਂਦੇ ਹੋ? ਜੀ ਆਪਣੇ ਲਈ ਨਾ 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 ਨਾ, ਇਹੀ ਤੇ ਗਲਤ ਫਹਿਮੀ। ਲੈ। ਉਹ ਪਰਫਿਊਮ ਹਮੇਸ਼ਾ ਦੂਜਿਆਂ ਲਈ ਲਾਈਦਾ। ਦੂਜਿਆਂ ਨੂੰ ਦੇਈਦਾ ਵੀ ਆ ਦਊਂਗਾ ਤੈਨੂੰ। ਕਦੋਂ ਪਰਫਿਊਮ ਹਮੇਸ਼ਾ ਉਸਤਾਦ ਜੀ ਦੂਸਰਿਆਂ ਲਈ ਲਾਈਦਾ ਹੈ, ਆਪਣੇ ਲਈ ਕਦੇ ਨਹੀਂ ਲਾਈਦਾ। ਕਦੇ ਤੁਸੀਂ ਆਪਣੇ ਆਪ ਓ ਯਾਰ ਅੱਛਾ ਯਾਰ ਅੱਛਾ। ਇਹਨੇ ਇੰਜ ਕਰਕੇ ਮਸ਼ੀਨ ਤੇ ਹੱਥ ਰੱਖਿਆ, ਵਿੱਚ ਛੋਟਾ ਜਿਹਾ ਹੱਥ ਆ ਗਿਆ, ਇਹਨੂੰ ਨੌ ਕੱਟਣ ਲੱਗ ਗਿਆ। ਉਸਤਾਦ ਜੀ ਸ਼ਖਸੀਅਤ ਨਾ ਹਮੇਸ਼ਾ ਮੈਂ ਤੁਹਾਨੂੰ ਦੱਸਣਾ, 9 ਤੋਂ ਅਗਰ ਤੁਸੀਂ ਪਾਰਟੀ ਤੇ ਜਾਣਾ, ਠੀਕ ਹੈ ਨਾ। ਹੁਣ ਮੇਕਅਪ ਦੀ ਵੀ ਕਿਸਮਾਂ ਹੁੰਦੀਆਂ ਨੇ, ਪਾਰਟੀ ਮੇਕਅਪ ਲੈਦਾ, ਮਹਿੰਦੀ ਮੇਕਅਪ ਲੈਦਾ, ਬ੍ਰਾਈਡਲ ਮੇਕਅਪ ਲੈਦਾ ਤੇ ਕੌਨਸ਼ੀਅਸ ਮੇਕਅਪ ਲੈਦਾ, ਠੀਕ ਹੈ। ਇਹਦੀਆਂ ਕਿਸਮਾਂ ਹੁੰਦੀਆਂ ਨੇ। ਹੁਣ ਤੁਸੀਂ ਅਗਰ ਫੰਕਸ਼ਨ ਤੇ ਜਾਣਾ, ਉਹਦਾ ਪਰਫਿਊਮ ਹੋਰ ਆ, ਠੀਕ ਹੈ ਨਾ। ਕਿਸੇ ਦੋਸਤ ਨੂੰ ਮਿਲਣ, ਗੈਟ ਟੂ ਗੈਟਰ ਮੀਟਿੰਗ ਆ, ਉਹਦਾ ਪਰਫਿਊਮ ਹੋਰ ਆ। ਅਗਰ ਤੁਸੀਂ ਆਊਟ ਆਫ ਕੰਟਰੀ ਜਾਣਾ, ਉਹਦਾ ਪਰਫਿਊਮ ਹੋਰ ਆ। ਜਹਾਜ਼ ਤੇ ਸਫ਼ਰ ਕਰਨਾ, ਉਹਦਾ ਪਰਫਿਊਮ ਹੋਰ ਆ। ਕੀ ਕਰਦੇ ਪਏ ਹੋ ਸਾਡੀ ਸਾਨੂੰ? ਤੁਸੀਂ ਇਹ ਨਹੀਂ ਵਾਹ ਜੀ ਵਾਹ। ਚਾਹਤੇ ਪਏ ਠੀਕ ਹੈ ਨਾ। ਹੁਣ ਜਹਾਜ਼ ਤੇ ਬੈਠੇ ਪਰਫਿਊਮ ਲਾਇਆ ਤੁਸੀਂ। ਕੈਪਟਨ ਸਾਹਿਬ ਏਦਾਂ ਨਹੀਂ ਹੈਗਾ, ਹਾਂਜੀ ਮੌਸਮ ਦਾ ਇਵੈਂਟ ਦਾ ਵਾ। ਹਾਂਜੀ, ਤਾਂ ਫਿਰ ਕਰਤਾਰ ਦਾ ਵੀ ਤਲਕ ਹੈ। ਰੁੱਤ ਬਦਲਤੀ ਹੈ ਤਾਂ ਲੋਕ ਬਦਲ ਜਾਤੇ ਵਾਹ हैं। ਵਾਹ ਵਾਹ ਯਾਰ ਕੀ ਝੂਠ ਬੋਲ ਰਹੇ ਹੋ। ਇੰਜ ਕਰਕੇ ਭਾਜੀ ਨੇ ਜਾ ਕੇ ਰੱਖੇ ਨੇ ਦੋਵੇਂ ਹੱਥ ਤੇ ਮੁਸ਼ਕਬੂਰ ਨਿਕਲਣ ਲੱਗ ਪਿਆ। ਮੁਸ਼ਕਪੂਰ ਤੇ 2 ਰੂਮ ਸਪੀਡ ਨਾਲ ਨਿਕਲ ਟਾਊਨ ਨੱਕ ਚ ਵੜ ਗਿਆ, ਨਹੀਂ ਨਹੀਂ ਤੇ ਉੱਪਰੋਂ ਇੱਕ ਚਿੱਟਾ ਕਪੜਾ ਆਇਆ ਉੱਤੇ ਪੈ ਗਿਆ। ਬਈ ਫੈਸਲ ਨੇ ਉੱਤੇ ਹੱਥ ਰੱਖੇ, ਉਹਦੇ ਚੋਂ ਵੀ ਝੂਠਾ ਨਿਕਲਿਆ। ਵਰਤਿਆ ਪਰਫਿਊਮ। ਹਾਏ ਹਾਏ ਪੈਸਾ ਆਵਾਜ਼ ਨੇ ਵੀ ਹੱਥ ਰੱਖੇ ਤੇ ਆਵਾਜ਼ ਆਈ ਖੈਰ ਹੋਏ। ਨਹੀਂ ਇਹਨੇ ਇੰਜ ਕਰਕੇ ਹੱਥ ਰੱਖਿਆ ਮਸ਼ੀਨ ਤੇ ਤਾਂ ਟੂ ਟੂ ਦੀ ਆਵਾਜ਼ ਕਹਿੰਦੇ ਇਹ ਕਹਿੰਦਾ ਭਾਜੀ ਔਕਾਤ ਵਾਲੀ ਤੇ ਰੱਖ ਲਿਆ। ਸ਼ਖਸੀਅਤ ਦੀ ਅਗਲੀ ਆ। ਪਰਫਿਊਮ ਦਾ ਤਲਕ ਆ, 9 ਵਜੇ ਨਾਲ ਤੁਸੀਂ ਲਾਣਾ ਹੈ, ਲਾਈਟ ਹੀ ਹੈ ਪਾਰਟੀ ਤੇ ਹੋਰ, ਤਾਂ ਕਿ ਅਗਲੇ ਬੰਦੇ ਆ ਨਾ ਕਹਿਣਾ ਕਿੰਨੇ ਪਰਫਿਊਮ ਲਾਇਆ ਜੀ। ਹਾਂਜੀ ਪਾਣਾ ਜੀ ਇਹ ਹੁੰਦਾ ਵਾ, ਹਾਂ, ਮੈਂ ਮੰਨਦਾ ਹੁੰਦਾ ਵਾ ਕਿ ਵੱਡੇ ਇਵੈਂਟ ਦੇ ਛੋਟੇ ਤੇ ਪਰਫਿਊਮ ਦਾ ਹਿਸਾਬ ਹੁੰਦਾ, ਮੌਸਮ ਦਾ ਵੀ ਹੁੰਦਾ ਕਿ ਸਰਦੀ ਆ ਗਰਮੀ ਆ, ਤੁਹਾਡੇ ਮੂਡ ਨਾਲ ਇਹਦਾ ਬੜਾ ਤਾਲੁਕ ਹੁੰਦਾ ਹੈ। ਹਾਂਜੀ। ਤੁਹਾਡੇ ਮੂਡ ਦੇ ਨਾਲ ਇਹਦਾ ਬੜਾ, ਤੁਹਾਡੇ ਮੂਡ ਨੂੰ ਹੈਪੀ ਕਰ ਦਿੰਦਾ। ਉਹਦਾ ਕਹਿੰਦੇ ਯਾਰ ਕਿੰਨੇ ਪਰਫਿਊਮ ਲਾਇਆ, ਮੇਰੀ ਤਬੀਅਤ ਆਵਾਜ਼ ਇਹਦੇ ਮੂਡ ਨਾਲ ਫੀਲਿੰਗ ਨਾਲ ਤਾਲੁਕ ਆ, ਸਮੈਲਸ ਦਾ। ਲੇਕਿਨ ਇਹ ਨਹੀਂ ਵੀ ਜਹਾਜ਼ 'ਚ ਬਹਿਣਾ ਤੇ ਹੋਰ, ਬਹਿਰੀ ਜਹਾਜ਼ 'ਚ ਬਹਿਣਾ ਤੇ ਹੋਰ, ਰਕਸ਼ੇ 'ਚ ਬਹਿਣਾ ਤੇ ਹੋਰ, ਮੋਟਰਸਾਈਕਲ ਤੇ ਜਾਣਾ ਤੇ ਹੋਰ, ਸਾਈਕਲ ਤੇ ਜਾਣਾ ਤੇ ਹੋਰ। ਉਸਤਾਦ ਜੀ ਅੱਲਾ ਮਾਫੀ ਦੇਵੇ। ਬਾਹਰ ਮੈਂ ਰਕਸ਼ਾ ਰੋਕਿਆ ਹੋਵੇ, ਬੰਦਰੋਂ ਮੈਨੂੰ ਉਹਦਾ ਪਰਫਿਊਮ ਨਾ ਲੱਭੇ ਰਕਸ਼ੇ ਵਾਲਾ, ਮੈਂ ਜਹਾਜ਼ ਵਾਲਾ ਲਾ ਕੇ ਰਕਸ਼ੇ 'ਚ ਬਹਿ ਜਾਵਾਂ, ਚਲਾਨ ਹੋ ਜੇ। ਉੱਥੇ ਚਲਾਨ ਹੋ ਜੇ। ਮੈਂ ਗੱਲ ਕਰਾਂਗਾ ਮਾਦਰਤ ਨਾਲ ਉਸਤਾਦ ਜੀ, ਕਰ ਲਵਾਂ ਤੁਹਾਡੇ ਜਹਾਜ਼ ਤੋਂ। ਪਹਿਲੇ ਮੈਨੂੰ ਤਾਂ ਇਹਦਾ ਜਵਾਬ ਦੇ ਦੇ ਗੱਲ। ਨਹੀਂ ਪਹਿਲੇ ਮੈਨੂੰ ਉਸਤਾਦ ਜੀ ਮੈਨੂੰ ਗੱਲ ਚਲੋ ਦੱਸੋ। ਸਭ ਤੋਂ ਪਹਿਲੇ ਨੰਬਰ ਤੇ ਨਾ ਆਪਣੀ ਗ੍ਰਿਫਤ ਮਜ਼ਬੂਤ। ਯਾਰ ਮੈਂ ਰਾਤੀ ਬੈਠਾ ਮੈਂ ਗੇਟਾਂ ਵਾਲੀ ਚੌਂਕ ਦੇ ਵਿੱਚ, ਦੋਸਤ ਮੇਰੇ ਬੈਠੇ ਹੋਏ। ਉਸਤਾਦ ਜੀ ਵੈਸੇ ਹੀ ਜ਼ਰੂਰੀ, ਉਹ ਪਰਲਾ ਰੋਡ ਨਹੀਂ, ਚਿੰਨਮਨ ਦਾ ਰੋਡ, ਚੈਨਮਨ ਚਿੰਨਮਨ ਦਾ ਰੋਡ, ਚਿੰਨਮਨ ਦਾ। ਉੱਥੋਂ ਕਰੈਕਟਰ ਗੱਡੀ ਤੇ ਘੁੰਮ ਕੇ ਆ ਕੇ ਨਾ ਸ਼ੂ ਕਰਕੇ ਮੇਰੇ ਕੋਲ ਬ੍ਰੇਕ ਲਾਈ। ਰਾਤੀ 2:30 ਦਾ ਟਾਈਮ ਹੁੰਦਾ ਹੈ। ਅੱਲਾ ਮਾਫੀ ਦੇ ਉਸਤਾਦ ਜੀ, ਉਹਨੇ ਸ਼ੂ ਕਰਕੇ ਬ੍ਰੇਕ ਲਾਈ, 4 ਬੰਦੇ ਉੱਤਰੋਂ। ਉੱਥੇ ਗਜਰੇ ਲੈ ਖੜੇ ਤੁਸੀਂ ਅੱਛਾ ਫਿਰ ਯਾਰ ਮਿੱਠਾ ਜੀ। ਫਿਰ ਉਸਤਾਦ ਜੀ ਉਹਨੇ ਸ਼ੂ ਕਰਕੇ ਬ੍ਰੇਕ ਲਾਈ, 4 ਬੰਦੇ ਉਤਰੇ। ਅੱਛਾ ਤੇ ਆ ਵੀ ਕੋਈ ਕਰੈਕਟਰ ਕਹਿੰਦਾ ਪਰਫਿਊਮ ਕਿਹਨੇ ਲਾਇਆ ਤੁਹਾਡੇ? ਓਏ ਤੇ ਉਹ ਸ਼ੂ ਕਰ ਗਈ, ਉਹਨਾਂ ਨੂੰ ਆ ਗਈ ਸੀ ਖੁਸ਼ਬੂ। ਮੈਂ ਕਿਹਾ ਮੈਂ ਲਾਇਆ।
ਓਏ ਹੋਏ ਜੋ ਹੁੰਦਾ ਹੀ ਕਰ ਲਾ। ਉਸਤਾਦ ਜੀ ਉਹਨਾਂ ਨੂੰ ਮੈਂ ਢੜਲ ਨਾ ਗਿਆ, ਉਹ ਸਾਰੇ ਘਬਰਾ ਗਏ ਯਾਰ। ਮੈਂ ਉੱਥੇ ਬੈਠਾ, ਸਾਰੇ ਘਬਰਾ ਗਏ, ਕਹਿੰਦੇ ਯਾਰ ਪਰਫਿਊਮ ਕਿਹਨੇ ਲਾਇਆ ਤੁਹਾਡੇ? ਲਾਹੌਰ ਇਮਰਾਨ ਸ਼ੇਰ ਸਾਹਿਬ ਦੀ ਕਾਲ ਆ ਗਈ ਇਹਨਾਂ ਨੂੰ। ਇਮਰਾਨ ਸ਼ੇਰ ਸਾਹਿਬ ਲਾਹੌਰੋਂ ਕਾਲ ਕਰਤੀ, ਕਹਿੰਦੇ ਯਾਰ ਤੇਰੀ ਮਿਹਰਬਾਨੀ, ਮੈਂ ਨੱਕ ਬੰਦ ਹੋਣਾ ਪਰਫਿਊਮ ਨਾਲ ਲਾਈ ਪੈਸੇ। ਯਾਰ ਮੈਂ ਖੜਾ ਸੀ ਕਨਾਲ ਤੇ ਕਸ਼ਮੀਰ ਪੁਲ ਦੇ ਉੱਤੇ, ਵੱਡਾ ਜਹਾਜ਼ ਇੰਜ ਸਿੱਧਾ ਹੀ ਥੱਲੇ ਆ ਕੇ ਲੈਂਡ ਉਹਨੇ ਮੇਰੇ ਲਾਗੇ ਕਰ ਲਿਆ। ਪਾਇਲਟ ਬਾਹਰ ਆਇਆ, ਉਹਨੇ ਕਿਹਾ ਭਾਜੀ ਕਿਹੜਾ ਪਰਫਿਊਮ ਲਾਇਆ? ਇਹ ਹੁੰਦੀ ਗੱਲ ਹਾਂ ਹੁਣ ਦੱਸ ਉਸਤਾਦ ਜੀ ਆ ਤੇ ਮੈਂ ਕਹਿ ਰਿਹਾ, ਮੈਂ ਤੈਨੂੰ ਕਹਿ ਰਿਹਾ, ਮੈਂ ਇੱਕ ਦਿਨ ਜਾ ਰਿਹਾ ਨਾਰਮਲ ਰਾਤ ਨੂੰ, ਹਾਂਜੀ ਤੇ ਮੈਂ ਦੇਖਿਆ ਮੇਰੇ ਪਿੱਛੇ ਟ੍ਰੇਨ ਆ ਰਹੀ ਹੈ ਸੜਕਾਂ ਦੇ ਉੱਤੇ, ਜਿੱਧਰ ਮੈਂ ਜਾਈ ਜਾਣਾ ਉਧਰ ਟ੍ਰੇਨ ਮੁੜ ਮਗਰ? ਗਿਆ। ਮੈਂ ਰੋਕਿਆ, ਮੈਂ ਟ੍ਰੇਨ ਦਾ ਡਰਾਈਵਰ ਨੇ ਲੱਗ ਗਿਆ, ਉਹਨੇ ਕਿਹਾ ਯਾਰ ਸੁਭਾਨ ਅੱਲਾਹ ਕੀ ਲਾਇਆ ਤੂੰ? ਕਹਿ ਕੇ ਮੈਨੂੰ ਵਾਪਸ ਚਲਾ ਗਿਆ ਪਟਰੀ। ਇੰਜ ਦੀ ਤੇ ਫਿਰ ਛੱਡ ਦੇ ਗੱਲ। ਛੱਡਣਾ ਨਹੀਂ, ਮੈਂ ਤਾਂ ਕਿਹੜੀ ਗੱਲ? ਕੀਤੀ। ਹਾਂ ਸਾਰੇ ਉੱਥੇ ਗਵਾਹ ਬੈਠੇ ਤਾਂ ਮਨਾਕ ਵਾਟ ਕਰਨ, ਮੈਂ ਦੇਣਦਾਰ ਹਾਂ ਤਾਂ। ਅੱਛਾ ਮੇਰੀ ਗੱਲ ਸੁਣ, ਹਾਂਜੀ। ਰੋਕ ਗਿਆ ਰੋਣਾ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਲੇਕਿਨ ਇੱਕ ਗੱਲ ਇਹਦੇ ਕੋਲ ਮੈਂ ਪੁੱਛਣੀ ਆ ਔਰ ਸਾਰਾ ਕੁਝ ਤੁਹਾਨੂੰ ਬੈਲੈਂਸ ਹੋ ਜਾਣਾ, ਠੀਕ ਆ? ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ। ਲਵ ਯੂ, ਰੱਬ ਰੱਖਾ। ਉਰੇ ਆ। ਹਾਂਜੀ ਪਰਹੇਜ਼ ਕਿਉਂ ਨਹੀਂ ਮੈਨੂੰ ਦੱਸਿਆ ਡਾਕਟਰ ਨੇ? ਚਲੋ ਕੀ ਰੌਲਾ ਹੈ? ਮੈਂ ਦੱਸਾਂ ਤੁਹਾਨੂੰ ਕਿਉਂ ਨਹੀਂ ਦੱਸਿਆ? ਹਾਂ ਕਸਮੇ ਆ ਤੈਨੂੰ ਖੁਦਾ ਦਾ ਵਾਸਤੇ। ਦੱਸ ਦੇ ਰਾਜੀ ਜਾਓ, ਸ਼ਿਗਰਦੀ ਤੁਹਾਡੇ ਕੰਮ ਆਏਗਾ। ਹਾਂ ਪਹਿਲੇ ਤੁਸੀਂ ਵੀ ਇੱਕ ਗੱਲ ਦੱਸੋ, ਓਕੇ। ਲੈਟ ਹੈ ਨਾ,